ਆਪਰੇਸ਼ਨ 'ਚ ਬੰਦੇ ਸ਼ਰੀਕ ਹੋਣੇ ਨੇ ਨਾ ਤੁਹਾਨੂੰ ਹੱਕ ਕਰਨ 'ਚ, ਉਹਨਾਂ 'ਚੋਂ ਮੈਨ ਆਫ ਦਾ ਡੈਥ ਇਹ ਆ। ਰਾਤ ਨੂੰ ਤੂੰ ਇੰਜ ਪਿਆ ਹੋਣਾ ਚਿੰਗ ਚ ਜਿਵੇਂ ਦਿਨੇ ਹੋ ਚੁੱਕਾ ਸਵਾਰੀ ਜੁੱਤੀ ਭੁੱਲ ਗਈ। ਤੂੰ ਉਹਦਾ ਪੂਰਾ ਨਾਂ ਨਹੀਂ ਪੜਿਆ? ਡਾਕਟਰ ਅਦਰੀਸ ਮਫਰੂਰ। ਨਹੀਂ ਮਤਲਬ ਯਾਰ ਉਮਰ ਤੇ ਦੱਸੋ ਕਿੰਨੀ ਆ ਭਾਜੀ? ਦੱਸ ਯਾਰ ਤੈਨੂੰ ਤੂੰ ਮੈਨੂੰ ਅੰਗੂਠੀ ਪਾਉਣੀ ਨਾ ਉਮਰ ਕਿੰਨੀ ਦੇਖਿਆ ਕਰਤੀ ਨਾ ਉਹਨੇ ਆ ਲੈ ਤੇ ਆ ਭਾਈ ਦੇ ਲੱਖ ਦੇ ਕੇ ਸੂਈ ਬਚੜਾ ਕੀ ਸੁਣੀ ਵੀਡੀਓ ਹੋ ਜਾ ਤੂੰ ਖਾ ਲੋ ਖਿੱਚੇ ਤੋਂ। अस्सलाम वालेकुम टी टाइम ਘੂਰਿਆ ਵਾਲਿਆਂ ਦਾ ਬੱਚਾ ਮਤਲਬ ਮੇਰੇ ਕੰਨਾਂ 'ਚ ਵੱਜਦੀ ਹੈ ਨਾ ਕਰੀਆ ਨਾ ਵਜਾ ਢੋਲੀ। ਹਾਂ ਬਸ ਬਹੁਤ ਕਰਾਰੀ ਆ। ਕਰਾਰਾ ਨਹੀਂ ਹੁੰਦਾ ਜਿਵੇਂ ਟਾਂਟਾ ਪਾਪੜ ਆਹੋ ਵੋਲਿਊਮ ਜ਼ਿਆਦਾ ਉਸਤਾਦ ਹੈ ਨਿਕਲ ਜਾ, ਲੇਕਿਨ ਆਵਾਜ਼ ਕਿੰਨੀ ਹੈ? ਚਿਸ਼ਤੀ ਵਾਲਿਆਂ ਨੇ ਬਣਾਇਆ ਇਹਨੂੰ ਕੀ ਕਹਿੰਦੇ ਆ? ਡਮਰੂ। ਡੁਗਡੁਗੀ ਡੁਗਡੁਗੀ ਆ। ਡਮਰੂ ਹੋਰ ਹੁੰਦਾ ਡਮਰੂ ਹੋਰ ਹੁੰਦਾ। ਉਹ ਡਮਰੂ ਦੇ ਬੱਚੇ। ਓਏ ਡਮਰੂ ਉਹ ਯਾਰ ਦੇ ਆ ਬੱਚਿਆ। ਸਾਜੀ ਕਰ ਠੀਕ ਹੋ ਤਬੀਅਤ शुक्र अल्लाह यार दानिश क्या कहने यार जबरदस्त माशाल्लाह ਸ਼ੁਕਰੀਆ ਸਰ। हालांकि तू सब तो माड़ा रहा वा लेकिन फिर भी तू ਲੇਕਿਨ ਠੀਕ ਆ। ਸਰ ਜੀ ਤੁਹਾਡੀ ਛਤਰ ਛਾਇਆ ਚ ਬੈਠ बड़ी यार नहीं यार बड़ी खुशी हुंदी अच्छी गल आ यार बंदे नूं पता लगे यार ये की बगैरती हुई भी ਉਤਰ ਗਏ। आहो नहीं नहीं सही गल है यार नादरीन बादशाह गल है कि बंदे नूं पता लगना चाहिए कि यार चलो यार मैं रुपया कमाउना मैं 5 पैसे ते अपने ते लावां यार कि जिथे मैं बहना वा मैनू नादरीन वेखदी है मैनू लोग देखदे ने मैं पूरी दुनिया च जाना वा मेरा थोड़ा पता लगे चलो खैर ਉਸਤਾਦ ਜਿਹੜੇ ਤੁਸੀਂ ਕੱਲ ਮਸਾਲੇ ਦੱਸੇ ਉਹ ਮੈਂ ਸਾਰੇ ਉਸਤਾਦ ਦੇ ਘਰ ਨਿੰਬੂ उस स्टार्ट ते मैं तेनू केड़ा मतलब क्या स्टार्ट ते ਦੋ ਮਣ ਸਟਾਰ ਤੇ कल के परसों दसे सी ਇਹ 2-3 ਦਿਨ ਪਹਿਲੇ ਦੱਸਿਆ ਸੀ ਕਿ ਮੈਂ ਆਪ ਅੱਜ ਉਹੀ ਕਰਕੇ ਆਇਆ ਹਾਂ। की कीता तू ਪਾਣੀ ਦਾ ਗਲਾਸ ਵਿੱਚ ਅੱਧਾ ਨਿੰਬੂ ਪਾ ਕੇ सवेरे ਸਵੇਰੇ ਪੀਤਾ ਹੈ ठीक है ਤੇ ਮੈਂ ਜਿਹੜਾ ਸੀ ਮੈਂ ਦੱਸਣਾ ਸ਼ੋਅ ਕਰ ਫਿਰ ਮੈਂ ਰੋਟੀ ਖਾ ਲਈ और मैं भी ਬਾਕੀ ਐਟਮਾ ਮੈਂ ਉਸਤਾਦ ਜੀ ਨਿੰਬੂ ਵਾਲਾ ਪਾਣੀ ਪੀਤਾ, ਉਸ ਤੋਂ ਅੱਧੇ ਘੰਟੇ ਬਾਅਦ ਸੇਬ ਖਾਧਾ, ਆਹਾ। ਉਸ ਤੋਂ ਫਿਰ ਥੋੜੀ ਦੇਰ ਬਾਅਦ ਅਨਾਰ ਖਾਧਾ। आह ਤੁਸੀਂ नहीं वो जेड़ा तू सेब खाता ना ਉਹਦੇ ਨਾਲ ਹੀ ਨਾਰ ਖਾਣਾ ਸੀ ਉਸ ਤੋਂ ਬਾਅਦ ਹਾਂਜੀ, ਫਿਰ ਹਾਂਜੀ। ਆਂਡੇ ਖਾਣੇ ਸੀ ਅੰਡੇ ਖਾਧੇ ਨੇ। ਹਾਂ ਫਿਰ ਦੁਪਹਿਰ ਦੇ ਟਾਈਮ ਆਉਣ ਲੱਗੇ ਪਰੌਠਾ ਖਾਧਾ ਗਿਆ। ਮੈਂ ਕਿਹਾ ਉਸਤਾਦ ਜੀ ਇਹ ਸਭ ਤੋਂ ਵੱਡੀ ਬਹਾਦਰੀ ਹੈ ਕਿ ਤੁਹਾਡੇ ਅੱਗੇ ਚੀਜ਼ ਪਈ ਹੋਵੇ ਤੇ ਤੁਸੀਂ ਨਾ ਖਾਓ। ਉਹ ਪਤਾ ਕਿ ਉਸਤਾਦ ਜੀ ਯਾਰ- ਕਰੇਲੇ ਪੱਕੇ ਹੋਏ ਸੀ ਨਾ ਤੇ ਫਿਰ ਮੈਂ ਕਿਹਾ ਚਲੋ ਖਾ ਲੈ। ਹੁਣ ਮੈਂ ਘਰੋਂ ਉਹ ਚਕੰਦਰ ਤੇ ਖੀਰਾ ਲੈ ਕੇ ਆਇਆ, ਚਕੰਦਰ ਦੇ ਖੀਰਾ ਡੱਬੇ ਪਾ ਕੇ ਲਿਆ, ਅੱਗੇ ਆਇਆ ਤੇ ਉਸਤਾਦ ਜੀ ਨੇ ਕਿਤੇ ਪਲੇਟ 'ਚ ਉਹਨੇ ਦਾਲ ਖਾਧੀ ਸੀ, ਉਹ ਮੇਰੇ ਕੋਲ ਨਹੀਂ ਰਹਿ ਹੋਇਆ, ਨਾਲ ਖੀਰੇ ਵੀ ਕੱਟੇ ਹੋਏ ਸੀ ਉਸਤਾਦ ਜੀ ਦੇ, ਉਹ ਜਿਬੜ ਕੇ। ਯਾਰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਆਫਰ ਦੇ ਦਿੰਦਾ ਤੁਸੀਂ ਸਿਰਫ ਇਹ ਨਾਸ਼ਤਾ ਕਰਕੇ ਆ ਜਾ ਕਰੋ ਆਉਂਦਿਆਂ ਨੂੰ ਦਾਲ ਤੁਹਾਡੀ ਪੱਕੀ ਹੋਇਆ ਕਰੇ ਹਾਏ ਹਾਏ। ਆਹਾ ਇਹ ਠੀਕ ਲੇਕਿਨ ਇਹ ਕਿ ਤੁਸੀਂ ਆਪਾਂ ਪਰੌਂਠਾ ਖਾ ਲਿਆ ਮੈਂ ਰੋਟੀ ਖਾ ਲਈ ਫਿਰ ਨਹੀਂ ਫਿਰ ਦਾਨੇ ਸਾਹਿਬ ਫਿਰ ਉਹ ਤੁਸੀਂ ਕਹਿੰਦੇ ਮੈਂ ਉਹ 120 ਸਾਲ ਦਾ ਲੱਗਦਾ ਫਿਰ ਇੱਕ ਪਾਸੇ ਰਹਿ ਤੂੰ ਉਸਤਾਦ ਜੀ ਮੈਂ ਤੁਹਾਨੂੰ ਉਹ ਪਰਾਠਾ ਜਿਹੜਾ ਉਹ ਮੁਰਕਣਾ ਜਿਹਾ ਕਰਾਰਾ ਜਿਹਾ ਲਿਆ ਕੇ ਦੇਣਾ ਉਹ ਤੁਸੀਂ ਉਹ ਯਾਰ ਉਹ ਕਦੀ ਕਿਤੇ ਹੁੰਦਾ ਕਿਦੋਂ ਲੈ ਆਏਗਾ ਤੂੰ ਚੀਟ ਡੇ ਜਦੋਂ ਤੁਸੀਂ ਸਾਡੀ ਸਵੇਰ ਹੀ ਆ ਜਾਏਗਾ। ਓਏ ਚਾਹ ਜੇ ਦਿਲ ਕਰੋ ਲਾਪੇ ਇੰਜ ਲਾਲ ਹੁੰਦਾ ਉਹਦੇ ਉੱਤੇ ਘਿਓ ਨਹੀਂ ਨਜ਼ਰ ਆਉਂਦਾ ਹੁੰਦਾ ਆਇਲ ਨਾਲ ਬਣਿਆ ਸਰ। ਬਣਦਾ ਪੂਰਾ ਘਿਓ ਨਾ ਵਾ ਹਾਂਜੀ। ਲੇਕਿਨ ਉਹਦੇ ਉੱਤੇ ਤੈਨੂੰ ਤਰੀ ਨਹੀਂ ਨਜ਼ਰ ਆਏਗੀ ਹਾਂਜੀ। ਉੱਤੋਂ ਇੰਜ ਖਸਤਾ ਲੱਗੇਗਾ ਅੰਦਰ ਰਚ ਜਾਂਦਾ ਘਿਓ ਦੇ ਇੰਨਾ ਮਤਲਬ ਕਿ ਨਹੀਂ ਉਹ ਐਕਸਟ੍ਰੀਮ ਲੈਵਲ ਦਾ ਹੋਣਾ ਲੇਕਿਨ ਉਹ ਤੁਹਾਨੂੰ ਖਾ ਕੇ ਮਜ਼ਾ ਆਏਗਾ। ਮੁੱਝੇ ਉਹਦੇ ਨਾਲ ਕਈ ਬੁੱਢੀਆਂ ਪਰਾਠਾ ਪਕਾਉਂਦੀਆਂ ਨੇ ਨਾ ਉਹ ਪਤਲਾ ਜਿਹਾ ਤੇ ਉਹਦੇ ਉੱਤੇ ਘਿਓ ਨੁਚੜਦਾ ਹੁੰਦਾ ਓਏ ਉਹ ਕਿਹੜਾ ਪਰਾਠਾ ਹੁੰਦਾ ਯਾਰ ਉਹ ਪਰਾਠਾ ਨਹੀਂ ਹੁੰਦਾ ਉਹ ਤੇ ਤੁਸੀਂ ਰੋਟੀ ਨੂੰ ਘਿਓ ਲਾਤਾ ਘਿਓ ਵਾਲੀ ਰੋਟੀ ਇਹ ਤਕਦੀਰੇ ਚਾਹ ਦਾ ਕੱਪ ਹੋਵੇ ਨਾਲ ਮਿਰਚ ਦਾ ਅਚਾਰ ਹੋਵੇ। ਉਸਤਾਦ ਜੀ ਮੇਰਾ ਖਾਣਾ ਸੀ ਬਚਪਨ ਚ ਮੇਰੀ ਮਾਂ ਦੇ ਹੱਥਾਂ ਦਾ ਚੁੱਲ੍ਹੇ ਦੇ ਕੋਲ ਬਹਿ ਕੇ ਚਾਹ ਦਾ ਮੱਗ ਉਹੀ ਪਰਾਠਾ ਜਿਹੜਾ ਉਹ ਜਿਹੜਾ ਲੈਣਾ ਦਾ ਉਹ ਮੈਂ ਤੋੜ ਕੇ ਨਾ ਉਹਦੇ ਵਿੱਚ ਪਾ ਦੇਣਾ ਉਹ ਚ ਨਾਲ ਪਾਉਣੀ ਚੀਨੀ ਤੇ ਥੋੜੀ ਦੇਰ ਬਾਅਦ ਜਦੋਂ ਉਹਨੇ ਗਲ ਜਾਣਾ ਤੇ ਉਦੋਂ ਮੈਂ ਖਾਣਾ ਓਏ ਉਹ ਫੇਣੀਆਂ ਟੈਸਟ ਉਸ ਤੋਂ ਬਾਅਦ ਫਿਰ ਪਾਲਕ ਮੈਂ ਤੈਨੂੰ ਹੁਣ ਆਪਣਾ ਦੱਸਦਾ ਤਰੀਕਾ ਆਲੂ ਪਾਲਕ ਚਿਕਨ ਦੇ ਵਿੱਚ ਦਹੀਂ ਚ ਨਾਲ ਚੀਨੀ ਪਾ ਕੇ ਉਸਤਾਦ ਦਹੀਂ ਚ ਚੀਨੀ ਪਾ ਲਈ ਚੋਪੜੀ ਰੋਟੀ ਜਾਂ ਪਰਾਠਾ ਵੀ ਲੇਕਿਨ ਰੋਟੀ ਚੋਪੜੀ ਬੁਰਕੀ ਤੋੜ ਕੇ ਵੱਡੀ ਪਾਲਕ ਨਾਲ ਥੋੜਾ ਜਿਹਾ ਚਿਕਨ ਪਾ ਕੇ ਆਲੂ ਦਾ ਹਲਕਾ ਜਿਹਾ ਟੱਚ ਲਾ ਕੇ ਪਾਲਕ ਭਰ ਕੇ ਤੇ
ਨੁੱਕਰ ਮਿੱਠੀ ਦਹੀਂ ਵਾਲੀ ਨਾ ਇੰਜ ਕਰਕੇ ਤੇ ਮੈਂ ਆਪਣਾ ਦੱਸ ਰਿਹਾ ਤੈਨੂੰ, ਪੈਕੇਜ ਵਾਲੀ ਬੁਰਕੀ ਆ। ਪੈਕੇਜ ਵਾਲੀ ਬੁਰਕੀ ਪੈਕੇਜ ਵਾਲੀ ਨਹੀਂ, ਲਾਸ਼ ਕਰਨ ਵਾਲੀ ਬੁਰਕੀ ਹੈ। ਸੱਚੀ ਵੀ ਤੈਨੂੰ ਦੱਸ ਰਿਹਾ। ਉਸਤਾਦ ਜੀ ਗਿਆ ਤਾਰੀ। ਨਹੀਂ ਗਿਆ ਨਹੀਂ ਹਲੇ, ਅਗਲੀ ਬੁਰਕੀ ਤੇ ਸ਼ਾਇਦ ਚੱਲ ਜੇ। ਨਹੀਂ ਮੈਂ ਤੈਨੂੰ ਸਹੀ ਕਹਿ ਰਿਹਾ। ਨਹੀਂ ਮੈਂ ਉਸਤਾਦ ਜੀ ਡੈਡ ਪੂਰੀ ਕੀਤੀ, ਸਵੇਰ ਦਾ ਕੁਝ ਨਹੀਂ ਖਾਦਾ, ਹੈ ਸਵੇਰ ਦਾ ਕੁਝ ਨਹੀਂ ਖਾਦਾ, ਪੂਰੀ ਡੈਡ ਜਾ ਰਹੀ ਆਪਣੀ। ਕੀ ਉਹਨੇ ਪਾਣੀ ਵੀ ਨਹੀਂ ਪੀਤਾ, ਨਿੰਬੂ ਵੀ ਨਹੀਂ ਪੀਤਾ, ਸੇਬ ਵੀ ਨਹੀਂ ਖਾਦਾ, ਅਨਾਰ ਵੀ ਨਹੀਂ ਖਾਦਾ। ਮੈਂ ਕਿਹਾ ਇਹ ਵੀ ਚੀਜ਼ਾਂ ਛੱਡੋ। ਨਹੀਂ ਇੱਕ ਬੁਰਕੀ ਵੀ ਨਹੀਂ ਖਾਧੀ। ਬਸ ਸ਼ਾਇਦ ਛੱਡ ਗਿਆ ਜੀ ਕੁਛ। ਨਹੀਂ ਇੱਕ ਯਾਰ ਬੁਰਕੀ ਵੀ ਉਹਨੇ ਨਹੀਂ ਖਾਧੀ। ਛੱਡਣੀ ਆ, ਬੜੀ ਦੇਰ ਤੇ ਛੱਡ ਅਗਲਾ ਉਹਨੇ ਸਿਰਫ ਇਰਾਦਾ ਕੀਤਾ ਵਾ ਕਿ ਮੈਂ ਸਵੇਰ ਤੋਂ ਡਾਈਟ ਕਰਨੀ ਹੈ, ਰੁਟੀਨ ਉਹਦੀ ਉਹੀ ਹੈ। ਉਹੀ ਹੈ। ਉਹਨੇ ਆਪਣੀ ਰੋਜ਼ਮਰਾ ਦੀ ਰੁਟੀਨ ਦਾ ਇੱਕ ਨਾਂ ਚੇਂਜ ਕਰ ਲਿਆ। ਉਹ ਅੱਗੇ ਵੀ ਭੁੱਖਾ ਹੀ ਰਹਿੰਦਾ ਸੀ, ਹੁਣ ਉਹਨੇ ਸੋਚ ਲਿਆ ਸਵੇਰ ਤੋਂ ਡਾਈਟ ਸ਼ੁਰੂ ਕਰ ਦੇਣੀ ਹੈ ਤੇ ਭੁੱਖਾ ਹੀ ਆ। ਨਿਕਾ ਕੇ ਬੜਾ ਥੋੜਾ ਮੱਗ ਪੀਤਾ ਚਾਹ ਦਾ, ਨਾਲ ਰੋਟੀ ਖਾਧੀ ਆ। ਨਹੀਂ ਕੁਝ ਨਹੀਂ ਖਾਦਾ ਉਸਤਾਦ ਜੀ, ਮੈਂ ਸਿਰਫ ਇੱਕ ਕੱਪ ਚਾਹ ਦਾ ਪੀਤਾ ਸਵੇਰ ਦਾ, ਉਹ ਵੀ ਮੈਂ ਨਾਸ਼ਤਾ ਨਹੀਂ ਸੀ ਕੀਤਾ। ਮੈਂ ਨਵਾਲਾ ਵੀ ਨਹੀਂ ਲਾਇਆ। ਨਹੀਂ ਲਓ ਨਵਾਲਾ ਲਾਇਆ ਨੇ ਨਿਵਾਲਾ ਲਾ ਕੇ ਤੁਹਾਨੂੰ ਨਹੀਂ ਦਿੱਤਾ ਦਾਲ। ਯਾਰ ਕਿੱਥੇ ਤੂੰ ਇਹ ਯਾਰ ਚਲੋ ਕੋਈ ਗੱਲ ਨਹੀਂ, ਤੂੰ ਕੰਨ 'ਚ ਤੂੰ ਇੰਜ ਪਾਇਆ ਮੁੰਦਰਾ ਜਿਵੇਂ ਤੈਨੂੰ ਪ੍ਰੋਗਰਾਮ ਹੀ ਨਹੀਂ ਮੁੱਕਣ ਦੇ ਤੇਰੇ ਸ਼ਾਦੀਆਂ ਦੇ। ਬਦਲਾਪੁਰ ਚ ਹੀ ਰੋਇਆ ਤੂੰ। ਜਿਵੇਂ ਬੰਦਾ ਆਪਣੇ ਪਾਕਿਸਤਾਨ ਦਾ ਬੱਬੂ ਮਾਰ ਮਾਰ ਕੇ ਨਿਕਲਿਆ ਤੂੰ ਬਾਹਰ। ਸਟਾਰਟ ਇੱਕ ਪ੍ਰੋਗਰਾਮ ਮਿਲਣ ਦਿਆ ਕਹਿੰਦੇ ਪੰਜਾਬੀ ਗਾਣਾ ਨਹੀਂ ਗਾਉਣਾ, ਉਹ ਸਾਰੇ ਹੈਗੇ ਕਰਾਚੀ। ਉਸਤਾਦ ਜੀ ਦੇਖੋ ਗੱਲ ਇਹ ਆ, ਇੱਕ ਹੁੰਦੀ ਤੁਹਾਡੀ ਇੰਨੀ ਕੁ ਗੈਦਰਿੰਗ, 8-10 ਮੇਰੇ ਯਾਰ ਦੋਸਤ ਨੇ, 25-30 ਜਣੇ ਮੇਰੇ ਇੱਕ ਮਿਸਾਲ ਯਾਰ ਦੋਸਤ ਨੇ, 25-30 ਜਣੇ ਮੇਰੇ ਘਰ ਦੇ ਨੇ, ਮੇਰੇ ਮਹੱਲਾ ਵਾ, ਮੇਰੀ ਗਲੀ ਆ, ਉੱਥੇ ਦਾ ਜਿਹੜਾ ਮਾਹੌਲ ਹੈ ਨਾ ਉਹਨਾਂ ਕੁ, ਤੇ ਉਸ ਹਿਸਾਬ ਨਾਲ ਤੁਸੀਂ ਆ ਵੀ ਪਾ ਲੀਆਂ, ਆ ਵੀ ਪਾ ਲੀਆਂ। ਮਤਲਬ ਇਹ ਕੁਛ ਲੋਕ ਤੇ ਕਿਸੇ ਅਕੀਦਤ ਨਾਲ ਪਾਉਂਦੇ ਨਾ, ਕੋਈ ਵੈਸੇ ਹੀ ਐਵੇਂ ਪਾ ਲੀਆਂ, ਐਵੇਂ ਕੜੇ ਵੀ ਵੱਡੇ ਪਾ ਲਏ, ਵੀ ਧਾਗੇ ਵੀ ਬੰਨ ਲਏ, ਸਾਰਾ ਕੁਝ ਕਰ ਲਿਆ। ਇੱਕ ਮਿਸਾਲ ਆ, ਉਹ ਆਪਣੀ ਉਹ ਗੈਦਰਿੰਗ ਦੇ ਹਿਸਾਬ ਨਾਲ, ਕਿਉਂਕਿ ਮੇਰਾ ਯਾਰ ਆਇਆ ਉਹਨੇ ਮੇਰੇ ਨੂੰ 2 ਵੱਧ ਬੰਨੇ ਹੈ, ਮੇਰਾ ਵੱਡਾ ਭਰਾ ਆਇਆ ਉਹਨੇ ਲੈਦਾ, ਉਹਨੇ ਮੇਰੇ ਤੋਂ ਵੱਡੇ ਪਾਏ ਨੇ। ਇਹ ਉੱਥੇ ਹੈ। ਜਦੋਂ ਤੁਸੀਂ ਉਸ ਤੋਂ ਨਿਕਲ ਕੇ ਜਾਂਦੇ ਨਾ ਥੋੜਾ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੇ ਕਲਾਸ, ਜੇ ਤੁਸੀਂ ਉੱਥੇ ਤੁਹਾਨੂੰ ਉਸ ਹਿਸਾਬ ਨਾਲ ਆਪਣਾ ਮੈਨੇਜ ਕਰਨਾ ਚਾਹੀਦਾ। ਨਹੀਂ ਨਾ ਜਸਨ ਬੱਬਰ ਨੇ ਕਿੰਨਾ ਕੁਝ ਪਾਇਆ ਸਾਥ ਆਹੋ ਤੇ ਉਹ ਯਾਰ, ਪਾਈ ਚ ਪੈਣਾ। ਉਹਨਾਂ ਦਾ ਉਹ ਸਿੰਗਰ ਚੱਲਦਾ ਹੈ ਨਾ, ਉਹ ਸਿੰਗਰ ਆ, ਟੈਕਨੋਲੋਜੀ ਦਾ ਉਹਦਾ ਹਿਸਾਬ ਕਿਤਾਬ ਹੋਣਾ। ਮੈਂ ਚੈਨਾ 2 ਪਾਈਆਂ ਨੇ। ਆਪ ਮੇਰਾ ਅੱਬਾ ਕਿਤੇ ਹੁੰਦਾ ਤਾਂ ਜ਼ਿੰਦਗੀ 'ਚ ਮੈਂ ਨਹੀਂ ਸੀ ਪਾ ਸਕਦਾ। ਅੱਛਾ ਜੀ ਹਾਂ। ਲਾਫੇ ਮੈਂ ਕਹਿੰਦਾ ਮੈਂ ਆ ਘੜੀ ਤੋਂ ਇਲਾਵਾ ਨਹੀਂ ਸੀ ਬਣ ਸਕਦਾ ਮੈਂ ਕੋਈ, ਨਾ ਕੋਈ ਜ਼ੰਜੀਰੀ, ਨਾ ਕੋਈ ਫਲਾਣਾ, ਨਾ ਕੋਈ ਆਸ਼ੋਕ। ਆ ਮੇਰੀ ਮਾਂ ਵੀ ਆ ਗਈ, ਉਹਨੇ ਲਵਾ ਦੇਣੇ ਉਸੇ ਟਾਈਮ। ਜਿਹੜੀ ਮੇਰਾ ਅੱਬਾ ਕਹਿੰਦਾ ਹੈ ਕਿ ਇੱਕ ਬੰਦੇ ਨਹੀਂ ਕਿ ਸ਼ਰੀਫ ਆਦਮੀ ਲੱਗਣਾ ਚਾਹੀਦਾ ਯਾਰ, ਇੱਕ ਨਾਈਸ ਆਦਮੀ ਹੈ ਤੁਸੀਂ ਕਿਹੜਾ ਸਾਹ ਜੀ ਇੱਥੇ ਬਦਮਾਸ਼ੀ ਕਰ ਯਾਰ। ਉਹਨਾਂ ਦੀ ਆਪਣੀ ਸੋਚ ਹੈ ਨਾ, ਇੱਕ ਉਹ ਬੜੇ ਲੋਕਾਂ ਦੀ ਇਹ ਸੋਚ ਆ। ਇਹ ਸਾਦਗੀ ਸੀ ਨਾ ਉਹਦੀਆਂ ਚੈਨਾ ਪੁੱਤ। ਮੈਂ ਤੇ ਇਸ ਤੋਂ ਯਾਰ ਸ਼ੋਅ ਕਿਸ ਟਾਈਮ ਮੇਰੀ ਤਰ੍ਹਾਂ ਆਇਆ ਹਿਸਾਬ ਤਾਂ ਥੋੜਾ ਹੁੰਦਾ। ਓਹੋ ਮੈਂ ਤੇ ਖਿੱਚ ਕੇ ਪਾਇਆ ਐਵੇਂ। ਮੈਂ ਇਸ ਤੋਂ ਨਹੀਂ ਪਾਇਆ ਕਿ ਮੈਂ ਇਸ ਤੋਂ ਪਾਇਆ ਕਿ ਮੇਰਾ ਜੋ ਦਿਲ ਕਰੂਗਾ ਮੈਂ ਕਰੂੰਗਾ ਹੁਣ। ਸੂਈ ਫਸੀ ਆ। ਹਾਂ ਉਸਤਾਦ ਜੀ ਮੈਂ ਕੰਨ ਚ ਪਾਇਆ ਨਾ, ਮੈਨੂੰ ਇਧਰੋਂ ਔਰ ਇਧਰੋਂ ਹੁਣ ਉੱਚਾ ਨੀਵਾਂ ਸੁਣਾਈ ਦੇਣ ਲੱਗ ਗਿਆ। ਅੱਛਾ ਇਹਦਾ ਮਕਸਦ ਕੀ ਹੈ? ਇਹਦਾ ਮਕਸਦ ਉਸਤਾਦ ਜੀ ਬੰਦਾ ਸਟੈਲੋ ਲੱਗਦਾ, ਬੰਦਾ ਫਿਰੇ ਨਵੇਂ ਦੋਨੇ ਜੀਓ ਹੋਣਾ, ਸਾਨੂੰ ਵੱਡੇ ਢਿੱਡ ਨਾਲ ਖੁੱਲੀਆਂ ਪੈਂਟਾਂ ਪਾਈ ਜਾਣ। ਓਹੋ ਨਵੇਂ ਕੱਪੜਿਆਂ ਨਾਲ ਵੀ ਤੇ ਜੀਓ ਨਾ। ਇਸ ਤੋਂ ਗਿਆ ਮੇਰਾ ਪੁੱਤਰ ਪੁੱਤਰ ਹੋ ਗਿਆ। ਦੇਖਾ ਕੰਨ 'ਚ ਹੀ ਇਕੱਲਾ ਪਾ ਕੇ ਨਵੇਂ ਦੌਰ 'ਚ ਹੋ ਗਿਆ ਤੂੰ। ਔਰ ਕਦੀ ਗੁਸਲ ਕਰਨ ਦਾ ਵੀ ਚੱਕਰ ਲਗਾਓ। ਦਾਨਸ਼ਿਕ ਪਤਾ ਨਹੀਂ ਕਿਹਦੇ ਕੋ ਸਸਤੇ ਕੋ ਕੰਨ ਪਰ ਆਇਆ, ਕੰਨ ਬੇਗਾ ਬੰਨਿਆ ਹੋਇਆ। ਆ ਦੇਖੋ ਰਾਤ ਨੂੰ ਤੂੰ ਇੰਜ ਪਿਆ ਹੁੰਦਾ ਚਿੰਗ 'ਚ ਜਿਵੇਂ ਦਿਨੇ ਹੋ ਚੁੱਕਾ ਸਵਾਰੀ ਜੁੱਤੀ ਭੁੱਲ ਗਈ। ਜਿਵੇਂ ਖੰਜਰ ਵੱਜੇ, ਦੇਖੋ ਕੰਨ ਬੇਗਾ ਬੰਨਿਆ ਹੋਇਆ ਜੀ। ਕਿਤੇ ਫਰੀ ਬਣਵਾਇਆ ਵਾ ਪਟਾਕੇ ਵਾਲੇ ਦਾ। ਆ ਵੇਖੋ ਉੱਪਰ ਵੀ ਫਲਾ ਲਾ, ਇੱਥੇ ਵੀ, ਇੱਥੇ ਜਿੱਦਾਂ ਕਈਆਂ ਬੁੱਢੀਆਂ ਨੇ ਇੱਥੇ ਤੱਕ ਨਹੀਂ ਕੀਤੇ ਹੁੰਦੇ, 8 ਬੁਣੀਆਂ ਉਹ ਵੀ ਕਰ ਲਾ। ਇੱਥੇ ਕੰਨ ਇੱਥੇ ਵੀ ਪਾ ਲਾ ਕੁਛ, ਇੱਥੇ ਵੀ ਪਾ ਲਾ, ਜ਼ਬਾਨ 'ਚ ਵੀ ਧੁੰਨੀ ਤੇ ਵੀ ਬਣਵਾ ਲਾ। ਜ਼ਬਾਨ ਦੇ ਨਹੀਂ ਵਿੱਚ ਸੁੱਖ ਵੀ ਸੁੱਖ ਦੇ ਸੀ। ਇੱਥੇ ਇੱਥੋਂ ਮਿਲਦੇ ਹੁੰਦੇ ਸੀ ਕੰਨ ਪਹਿਲੇ ਵਿੱਚ। ਹਾਂ ਅੰਦਰੋਂ ਸੁੱਖ ਸੁੱਖ ਦੇ ਸੀ। ਤਾਂ ਅਜੀ ਆ ਵੀ ਇੱਥੇ ਵੀ ਆ ਵੀ ਕਈਆਂ ਨੇ ਕੀਤੇ ਹੁੰਦੇ ਆੜੇ, ਇਹਦੇ ਅੰਦਰੋਂ ਵੀ ਸੁਰਾਖ ਕਰਾਇਆ ਹੁੰਦਾ। ਉਹ ਪਤਾ ਨਹੀਂ ਕੋ ਆ ਜੰਪ ਜਿਆ ਹਾਂ ਜੰਪ ਚਿਆ ਦਿੰਦਾ, ਹਾਂ ਇਹਦੇ ਅੰਦਰ। ਹੁਣ ਪਤਾ ਨਹੀਂ ਸਾਡੇ ਸਾਥ piercing ਕਹਿੰਦੇ ਆ ਉਸਤਾਦ ਜੀ, piercing ਕਰਾਉਣਾ ਕਈ ਬੰਦਿਆਂ ਨੇ ਪੂਰੇ ਜਿਸਮ ਤੇ ਕਰਾਈ। ਹਾਂ। ਯਾਰ ਲਾਏ ਛੱਲੇ ਪਵਾਏ ਨੇ। ਬੜੇ ਬੜੇ ਸਟੈਨੋ ਬੱਚੇ ਦੇਖੇ ਆ, ਬੜੇ ਖੂਬਸੂਰਤ ਬੱਚੇ ਐਂ ਕਰਕੇ ਪੂਰੀ ਸੋਨੇ ਦੀ ਵਾਲੀ ਪਾਈ ਤੇ ਹਦਾਇਤ ਨਹੀਂ ਸੋਹਣਾ ਵੀ ਲੱਗਦਾ। ਤੂੰ ਪੱਛੀ ਵਾਲਾ ਕੋਕਾ ਹੀ ਕਿਹੜਾ ਮਾੜਾ ਪਾਇਆ, ਰਾਤ ਵੀ ਬੀਗਾ ਬਣਾ ਲਿਆ ਵਾ। ਉਹਦੀ ਸੂਈ ਉੱਧਰ ਨੂੰ ਨਿਕਲੀ ਆ, ਪਿੱਛੇ ਬਚਣ ਦਈ ਆ। ਉਹ ਕੋਕਾ ਘੱਟ ਰਿਹਾ ਲੱਗਦਾ, ਮੌਕਾ ਉੱਪਰਿਆ ਬੜਾ ਜਿਹਾ। ਸਟਾਰ ਜੀ ਕਈਆਂ ਨੇ ਭਰਵਟੇ 'ਚ ਲਖਣ ਜਿਹਾ ਪਾਇਆ ਹੁੰਦਾ ਇੱਥੇ ਭਰਵਟੇ। ਅੱਛਾ ਇੱਕ ਹੁੰਦਾ ਨਾ, ਫਿਰ ਇੱਕ ਵਾਲੀ ਵੀ ਐਸੀ ਹੁੰਦੀ ਜਿਹੜੀ ਮੇਲ ਨੂੰ ਸੋਹਣੀ ਲੱਗਦੀ ਹੈ, ਉਹਨੇ ਪਾਇਆ ਵੀ ਕੁੜੀਆਂ ਵਾਲਾ ਉਹ ਲੇਡੀਜ਼ ਚਮਕਦਾ ਕਾਲਾ, ਹੈਗਾ ਭਾਬੀ ਨੇ ਡਿੱਗਿਆ ਚੁੱਕ ਕੇ ਲਾ ਆ ਲਿਆ। ਵੀ ਬਣਾ ਲਾ ਨੱਕ ਵੀ। ਉਸਤਾਦ ਜੀ ਮੈਂ ਮਰਦੇ ਅਜ਼ੀਮ ਹੂੰ। ਨਹੀਂ ਨਹੀਂ ਨਹੀਂ, ਇਹ ਤੇਰੇ ਅੰਦਰ ਕਿਸ ਨੇ ਫਿੱਟ ਕੀਤੀ ਗੱਲ? ਨਾ 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 ਤੂੰ ਇੱਕ ਨਰਜ਼ ਨਾ ਨਾਮ ਯਾਰ ਤੂੰ ਤਾਂ 24 ਘੰਟੇ ਫਿਰ ਲੈ ਇੱਕ ਹਰਕਤ ਭਾਈ ਵਾਲੀ ਕਰਦੇ, ਸਾਨੂੰ ਆ ਕੇ ਫੜ ਲਈ। ਹੁਣ ਇੱਕ ਚੀਚੀ ਦਾ ਨੋਂ ਵਧਾਉਂਦੇ ਆ ਸਾਜੀ ਬੰਦੇ ਸੱਜੀ ਦਾ
ਨਹੀਂ ਉਸਤਾਦ ਜੀ ਲੈਵਲ ਹੀ ਨਹੀਂ ਹੈ ਠੀਕ ਹੈ ਨੋ ਇਹ ਹੋਰ ਹਰਕਤਾਂ ਕਰਦੇ ਲੇਡੀ ਦੀ ਘੜੀ ਬਣ ਲੱਗਾ ਖਿੱਚ ਓ ਯਾਰ ਕਿਸੇ ਦੇ ਸਟਾਈਲ ਦੇ ਇੰਨੀਆਂ ਗੱਲਾਂ ਨਹੀਂ ਹੁਣ ਤੁਹਾਨੂੰ ਨਹੀਂ ਸੂਟ ਕਰਦਾ ਭਾਈ ਮਿੱਠਾ ਕੰਨ ਬਣਾਏ ਤਾਂ ਲੱਗਣਾ ਕੰਮ ਤੋਂ ਆਇਆ ਉਹ ਯਾਰ ਤੂੰ ਕਰ ਸਟਾਈਲ ਲੇਕਿਨ ਤੂੰ ਵਾਲਾਂ ਨੂੰ ਤੇ ਤੇਲ ਲਾ। ਡਾਕਟਰ ਨੇ ਕੀ ਕਿਹਾ ਤੈਨੂੰ ਆਪਰੇਸ਼ਨ ਸਾਰ ਇਸ ਤੋਂ ਬਾਅਦ ਕੁਝ ਅਗਲੀ ਗੱਲ ਕੀਤੀ ਉਹਨੇ? ਉਹਨਾਂ ਨੇ ਕਿਹਾ ਜੀ ਤੂੰ 8-10 दिन यज्ञ पर दीगर मेडिसिन खा, ਠੀਕ ਹੈ तेरे मसाइल ज्यादा ने। ਡਾਕਟਰ ਇਖਲਾਕ ਸਾਹਿਬ मेरे को औजार घट ਅੱਛਾ ਉਹਨਾਂ ਨੇ ਕੀ ਕਿਹਾ ਤੈਨੂੰ ਕੀ ਮਸਲਾ ਗਲੇ ਦਾ। ਗਲੇ ਦਾ ਕੰਨ ਦਾ, ਠੀਕ ਹੈ ਨੱਕ ਦਾ ਨੱਕ ਦਾ, ਕੰਨ ਦਾ ਕੰਨ ਦਾ ਔਰ ਆਈਜ਼ ਦਾ ਵੀ ਫੰਡ ਰਿਹਾ ਹੈ। ਹਾਂ ਡੇਲਾ ਡਾਊਨ ਟੈਪ ਜਾ ਰਿਹਾ ਕੰਮ ਇੱਥੋਂ ਹੈ, ਡੇਲਾ ਡਾਊਨ ਹਾਂ ਆਓ ਇੱਥੋਂ ਤੈਨੂੰ ਨਜ਼ਰ ਨਹੀਂ ਆਉਂਦਾ ਇੱਥੋਂ ਨਾ ਮੈਨੂੰ ਜ਼ੂਮ ਹੋ ਰਿਹਾ ਹੈ, ਅੱਛਾ ਜ਼ੂਮ ਹੋ ਇੱਥੋਂ ਹੋਰ ਘਟ, ਇੱਥੋਂ ਘਟ, ਇਹ ਬਿਲਕੁਲ ਕਲੀਅਰ ਫੇਸ ਆ। ਅੱਛਾ ਯਾਨੀ ਨਜ਼ਦੀਕ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ ਕੰਮ ਪਈ ਜਾ ਰਿਹਾ। ਦੂਸਰੀ ਗੱਲ ਉਹਨੇ ਕਿਹਾ ਭਾਈ ਤੁਹਾਡੇ ਵੀ ਹੁੰਦਾ ਨਹੀਂ ਨਹੀਂ ਮੈਂ ਦੇਖ ਰਿਹਾ ਤਾਂ ਮੇਰੀ ਵੀ ਨਜ਼ਦੀਕ ਦੀ ਇੱਥੋਂ ਕਰਕੇ ਕਮਜ਼ੋਰ ਆ ਲੇਕਿਨ ਇਹੋ ਇੱਥੋਂ ਤੇ ਹੁਣ ਬਿਲਕੁਲ ਹੀ ਬਲਰ ਨਜ਼ਰ ਨਹੀਂ ਨਹੀਂ ਏ, ਅੱਛਾ ਜ਼ੋਰ ਲੱਗਦਾ ਇੱਥੋਂ। ਹਾਂ ਠੀਕ ਆ ਫੇਰ ਓਏ ਅੱਛਾ ਫੇਰ ਅੱਗੇ ਯਾਰ ਉਹਨੇ ਕਿਹਾ ਭਾਈ ਤੇਰੇ ਰੌਲੇ ਜ਼ਿਆਦਾ ਵਾ, ਤੂੰ ਕੰਮ ਖਰਾਬ ਕਰਕੇ ਸਾਡੇ ਕੋਲ ਆਇਆ। ਮੈਂ ਸਿੱਧਾ ਕਿਹਾ ਯਾਰ ਸਰ ਸਾਜ ਨੇ ਇਨਸਲਟ ਕੀਤੀ ਹੈ ਨਹੀਂ, insult ਬੇੜੇ ਕਰੇ ਕੋਈ ਦੋ ਯਾਰ ਉਹਨੇ ਕੀ ਦੱਸਿਆ ਯਾਰ ਉਹਨੇ ਇਹ ਕਿਹਾ ਜੀ ਭਾਈ ਤੇਰੇ ਗਲੇ 'ਚ ਰੌਲਾ ਵਾ, ਇੱਥੇ ਗੱਡੀ ਗਈ ਹੈ, ਇੱਥੇ ਕਦੂਦ ਹੈ। ਠੀਕ ਹੈ ਉਹ ਜਿਹੜੀ ਹੁੰਦਾ ਨਾ ਵਾਈਟ 'ਚ ਪਾਣੀ ਨਿਕਲਦਾ ਇਧਰੋਂ ਆ ਜਾਂਦਾ ਵਾ, ਇਧਰੋਂ ਨਹੀਂ ਆਉਂਦਾ, ਇਧਰੋਂ ਐਰ ਹੋ ਜਾਂਦਾ ਵਾ। ਕੰਚ ਚਲਾ ਜਾਂਦਾ ਕੰਚ ਵੀ ਕਦੂਦ ਬਣੀ ਹੋਈ ਹੈ। ਬੈਰਿੰਗ ਖਰਾਬ ਹੋਈ ਇਹਦੀ। ਪਿੱਛੋਂ ਆਓ ਤਾਰਾਂ ਪੈੜ ਵਾਲੀ ਪਿੱਛੇ ਪਾਣੀ ਪੈ ਪੈ ਕੇ ਨਾ ਤੇਰੀਆਂ ਨੀਆਂ ਬਹਿ ਗਈਆਂ ਹੁਣ ਬਹਿ ਗਈ ਅੱਛਾ ਕੰਨ ਦੇ ਹੁਣ ਜਿਹੜੇ ਅਪਲੇ ਕਰ ਗਏ ਨੇ ਉਹੀ। ਹੰਗਰੇਟੀ ਪਾ ਕੇ ਪੂਰੀ, ਅੱਛਾ ਤੇ ਲਿਹਾਜ਼ਾ ਪਹਿਲੇ ਤੇਰੀ ਹੱਡੀ ਦਾ ਆਪਰੇਟ ਹੋਏਗਾ। ਨਹੀਂ ਇੱਕ ਪਰਦੇ ਹੋਣੀ ਹੈ ਹੀ ਨਹੀਂ ਨੇ ਹੈ ਹੀ ਨਹੀਂ ਉਹਨੇ ਕਿਹਾ ਕਿ ਨਹੀਂ ਹੈਗਾ ਪਰਦਾ ਉਸਤਾਦ ਜੀ, ਉਹ- ਕਿਤੇ ਵੀ ਨਹੀਂ ਆ ਪੂਰੇ ਕੰਨ 'ਚ ਕਿਤੇ ਵੀ ਨਹੀਂ ਘਰ 'ਚ ਵੀ ਪਰਦਾ ਨਹੀਂ। ਹਾਂਜੀ ਕਿਤੇ ਵੀ ਨਹੀਂ ਮਤਲਬ ਕੰਨ ਪੂਰੇ 'ਚ ਨਹੀਂ ਹੈਗਾ ਇੱਕ ਪਰਦਾ ਤਾਂ ਬੜਾ ਨਾਮ ਲੱਗਾ ਉਹ ਵੀ, ਤੇ ਉਹਨੇ ਕਿਹਾ ਭਾਈ ਤੇਰੀ ਹੱਡੀ ਆ, ਹੱਡੀ ਨੂੰ ਸਿੱਧੀ ਕਰਾਂਗੇ, ਹੱਲ ਕੀ ਹੈ ਆਪਰੇਟ। ਆਪਰੇਟ ਓਕੇ ਹਾਂਜੀ, ਅੱਛਾ ਆਪਰੇਟ ਦੇ ਵਿੱਚ ਕੀ ਕਰੇਗਾ ਹੱਡੀ ਸਿੱਧੀ, ਠੀਕ ਹੈ ਗਦੂਦ ਬਾਸ਼ਾ, ਠੀਕ ਹੈ ਗਦੂਦ ਖਤਮ ਕਰਨਗੇ, ਉਹ ਫਿਰ ਬਿਲਕੁਲ ਸਿੱਧਾ ਸਟਿਚਸ ਲਗਾ ਕੇ ਬਿਲਕੁਲ ਇਧਰ ਨੇ ਸੈੱਟ ਕਰ ਦੇਣਗੇ, ਓਕੇ ਫਿਰ ਇੱਧਰ ਹੋਣਗੇ। ਕੰਨ ਨਾਲ ਹਾਂ, ਇੱਕੋ ਹੀ ਆਪਰੇਸ਼ਨ ਹੈ ਦੋ ਕਰਨਗੇ ਦੋ। ਅੱਛਾ ਉਹਨਾਂ ਨੇ ਇੱਕ ਇੱਥੇ ਇੱਕੋ ਦਾ ਇੱਕ ਵਾਰੀ- ਕੰਨ ਦਾ ਹਾਂਜੀ। ਠੀਕ ਆ ਸਾਡੀ ਇੱਕੋ ਵਾਰੀ ਉਹਨਾਂ ਨੇ ਉਹ ਜਿਹਦੇ ਤੇ ਰੱਖ ਕੇ ਜੁੱਤੀ ਨਹੀਂ ਗੰਢੀ ਦੀ ਉਹ ਤਿੰਨ ਚੁੰਝਾਂ ਵਾਲਾ ਉਹਦੇ ਤੇ ਮੂੰਹ ਰੱਖਣਾ ਵਾ ਸਾਰਾ ਸੈੱਟ ਕਰਕੇ ਲਾਣਾ ਫਿਰ ਇੰਜ ਕੰਨਾਂ ਤੇ ਦੋ ਘੁਮਾ ਕੇ ਉਹਨਾਂ ਨੇ ਨੱਟ ਇੰਜ ਘੁਮਾ ਕੇ ਚੈੱਕ ਕਰਨਾ ਵਾ ਠੀਕ ਆ ਡਲਕ ਤੇ ਨਹੀਂ ਮਾਰ ਰਿਹਾ ਓਕੇ ਦੀ ਆਵਾਜ਼ ਜਿੱਦਾਂ ਚੱਕਾ ਸਿੱਧਾ ਕਰੀਦਾ ਇਦਾਂ ਨੱਕ ਸਿੱਧਾ ਕਰਨਾ ਹੁੰਦਾ ਹਾਂਜੀ ਅੱਛਾ ਇੰਜ ਇਹਦੀਆਂ ਸਾਈਡਾਂ ਤੇ ਲੱਤਾਂ ਰੱਖ ਕੇ ਨੱਕ ਵੜ ਕੇ ਅੱਛਾ ਸੈੱਟ ਹੋ ਗਏ ਖੰਬੇ ਮਾਰਨਾ ਨੱਚ ਪਹਿਲੇ ਇਹਨੂੰ ਸਟੇਜਰ ਤੇ ਪਾ ਕੇ ਤਾਂ ਕਰਨਗੇ ਨਾ ਸਾਰੇ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਅਸੀਂ ਆਵਾਂਗੇ ਇੱਧਰ ਕੰਨ ਨਾਲ ਕੰਨ ਨਾਲ। ਕੰਨ ਦੀ ਜਿਹੜੀ ਗਦੂਰ ਟੈਬ ਜਿਹੜਾ ਸਿਸਟਮ ਉਹਦੀ ਹੋਏਗੀ ਪੈਵੰਦ ਕਰਕੇ ਹਲਕਾ 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 ਪਰਦਾ ਬਣਾਵਾਂਗੇ, ਸਰਜਰੀ ਕਰਾਂਗੇ, ਜਾਲੀ ਯਾਰ ਵੈਲਡਿੰਗ ਨਾ ਸਾਜੀ ਫਿਰ ਇਹਦਾ ਓਕੇ ਕਰਕੇ ਗਲੇ 'ਚ ਹੈਗੇ ਟ੍ਰਾਂਸਰਸ। ਬਹੁਤ ਜ਼ਿਆਦਾ ਟ੍ਰਾਂਸਰਸ ਫੁਲਾਵਟ ਮਾਰਦੇ ਜਦੋਂ ਗਲਾ ਜ਼ੋਰ ਮਾਰਦਾ ਕਿਹੜੇ ਟਾਂਸ ਡਾਂਸਰ ਹੈ ਕਦੇ ਟ੍ਰਾਂਸਰ ਆ ਨਾ, ਉਹ ਫਿਰ ਫੁਲਾਵਟ ਮਾਰਦੇ, ਉਹ ਫੁੱਲਦੇ ਆ, ਮੇਰੀ ਆਵਾਜ਼ ਦੀ ਫ੍ਰੀਕੁਐਂਸੀ ਘਟ ਜਾਂਦੀ, ਓਏ ਮੇਰੀ ਆਵਾਜ਼ ਬਹਿ ਜਾਂਦੀ ਹੈ। ਪੌਣਾ ਕ ਡੱਡੂ ਬਣ ਗਏ ਜੀ ਵੈਸੇ ਅੱਛਾ ਤੁਹਾਨੂੰ ਕਿੰਨਾ ਕੁ ਚਾਹੀਦਾ? ਪੂਰਾ ਚਾਹੀਦਾ ਵਾ। ਨਹੀਂ ਨਹੀਂ ਜਿੰਨਾ ਚੱਲ ਵੀ ਯਾਰ ਉਹਨੂੰ ਤੂੰ ਕਰ ਤੂੰ ਅੱਛਾ ਫੇਰ ਤੇ ਉਹ ਨਾ ਫਿਰ ਉਹਦੀ ਆਵਾਜ਼ ਦੀ ਫ੍ਰੀਕੁਐਂਸੀ ਕਹਿੰਦਾ ਟ੍ਰਾਂਸਰਸ ਕੱਟੇ ਜਾਣਗੇ, ਉਹਦਾ ਵੀ ਆਪਰੇਟ ਹੀ ਹੈ। ਅੱਛਾ ਟੌਂਸਿਸ ਟ੍ਰਾਂਸਰਸ ਤਿੰਨ ਆਪਰੇਟਰ ਕੇ ਜਗ੍ਹਾ ਪਰ ਦੇਖ ਰਹੇ ਹੋਗੇ, ਹਾਂ। ਲੱਗੀ ਤੇਰੀ ਭਾਈ ਜੀ ਦੀ। ਇਹ ਚ ਮਰਨ ਦਾ ਬੜਾ ਖਤਰਾ ਉਸਤਾਦ ਜੀ ਜਨਮ ਅੱਲਾਹ ਪਾਕ ਮਾਫ ਕਰੇ ਠੀਕ ਹੈ। ਇਹ ਚ ਮੈਂ ਕਿਹਾ ਮਰਨ ਦਾ ਬੜਾ ਖਤਰਾ ਕਿ ਬੰਦੇ ਦੇ ਪੈਸੇ ਨਾ ਹਾਂ ਮਰ ਵਾਕਈ ਜਾਣ ਮਰਨ ਦਾ ਖਤਰਾ ਵਾ ਭਾਜੀ, ਜੋ ਨੱਕ ਦਾ ਆਪਰੇਸ਼ਨ ਕਰਨਾ ਮੇਰਾ ਦਿਲ ਬਾਹਰ ਕੱਢ ਕੇ ਰੱਖਣਗੇ, ਓ ਯਾਰ ਮਰਨ ਦਾ ਖਤਰਾ ਵਾ। ਯਾਰ ਇੱਕ ਮਿੰਟ ਠਹਿਰ ਜਾ ਯਾਰ ਉਹਨਾਂ ਨਾਲ ਗੱਲ ਕਰ ਲੈਣੀ ਅੱਛਾ ਫੇਰ ਇਹ ਤਿੰਨ ਆਪਰੇਸ਼ਨ ਹੋ ਗਏ ਜਗ੍ਹਾ ਪਰ, ਠੀਕ ਹੈ। ਉਸ ਤੋਂ ਬਾਅਦ ਕਿਹਾ ਤਿੰਨ ਆਪਰੇਸ਼ਨ ਕਰਾ ਕੇ ਤੂੰ ਮਿੱਟੀ ਸਾਦਾ ਸੌਂਪ ਸ਼ੁਰੂ ਕਰਨੀ ਹੈ। ਉਹਨੇ ਡਾਕਟਰ ਨੇ ਡਾਕਟਰ ਕਿਹਾ ਕਿਹਾ ਸ਼ੁਰੂ ਕਿਦਾਂ ਕਰਨੀ ਹੈ ਮਤਲਬ ਕੀ ਕਰਨਾ ਸ਼ੁਰੂ ਮਿਰਚੀ ਥਣੀ ਸ਼ੁਰੂ ਕਰਨੀ ਹਾਂ ਖਾਣੀ ਸ਼ੁਰੂ ਕਰਨੀ ਹੈ ਹਾਂ ਲਸਾਦਾ ਸੌਂਫ ਸ਼ੁਰੂ ਕਰਨੀ ਅੱਛਾ ਹਾਂ ਉਹਦਾ ਖਾਣੀ ਪੂਰੀ ਪੱਕ ਚਿੱਥੀ ਜਾਣੀ, ਉਹਦੇ ਨਾਲ ਫਿਰ ਆਇ ਤੁਹਾਡੀ ਆਈ ਕਲਾਉਡ ਜਿਹੜੀ ਹੈ ਨਾ ਉਹ ਤੇਜ਼ ਹੋ ਜਾਏਗੀ। ਤੇ ਨਾ ਕੰਨ ਉਹਦਾ ਤਾਂ ਆਪਰੇਸ਼ਨ ਹੋ ਗਿਆ ਤੇ ਉਹ ਆਪਰੇਸ਼ਨ ਤੋਂ ਬਾਅਦ ਉਹਨੂੰ ਕੀ ਫਰਕ ਪਏਗਾ ਫਰਕ ਹੋਵੇ ਕੋਈ ਨਹੀਂ, ਇਹ ਜਿਹੜਾ ਮੈਂ ਗੌਰ ਕਰਦਾ ਉਹ ਹਟ ਜਾਗਾ, ਸਿੱਧੀ ਆਵਾਜ਼ ਵੱਜੇਗੀ ਜਾ ਆਵਾਜ਼ ਸਿੱਧੀ ਵੱਜੇਗੀ। ਔਰ ਉਹਨੇ ਮੈਨੂੰ ਕਿਹਾ, ਉਹਨੇ ਪੂਰੀ ਮੈਨੂੰ ਬੁੱਕ ਦਿਖਾਈ ਯਾਰ ਕਿਹੜਾ ਪੜਦਾ ਪਾਉਣਾ ਪੁੱਤ ਦੱਸ। ਅੱਛਾ ਪਰਦਿਆਂ ਵਾਲਾ ਉਹਨੇ ਰੈਲਾ ਦਾ shade ਮੈਨੂ card, ਰੱਖਿਆ ਸ਼ੇਡ menu ਰੱਖਿਆ ਕਾਰਡ ਵਾ। ਸ਼ੇਡ ਕਾਰਡ ਹਾਂ ਸ਼ੇਡ ਕਾਰਡ ਜਿਹਦਾ ਲੈਂਦੇ ਨਹੀਂ ਹੁੰਦੇ, ਹਾਂ। ਇਹਦਾ ਪੜਦਾ ਵਾ। ਨੀਲਾ ਨਾ ਕੋਈ ਕਹਿੰਦੇ ਯਾਰ ਦੇਖ ਮੇਰੀ ਪੁੱਤ ਗੱਲ ਸੁਣ, ਮੈਂ ਤੈਨੂੰ ਕਿਸੇ ਦਾ ਪਰਦਾ ਪਾ ਸਕਦਾ, ਤੈਨੂੰ ਬੱਕਰੀ ਦਾ ਵੀ ਲੱਗੇ ਨਾ। ਉਹਨੇ ਤੈਨੂੰ ਕਹਿਣੀ ਤੂੰ ਵੈਸੇ ਹੀ ਪਰਦਾ ਪਾ ਜਾ ਕਿਤੇ ਉਹਨਾਂ ਨੇ ਕਿਹਾ ਸੀਗਾ ਸਾਜੀ ਲੇਕਿਨ ਉਹਨਾਂ ਨੇ ਕਿਹਾ ਯਾ ਪਰਦਾ ਉਹਨੇ ਪਾਣਾ ਨਹੀਂ ਉਹਨੇ ਦੱਸ ਦੇਣਾ ਸਾਰਿਆਂ ਨੂੰ ਇਹ ਗੱਲ ਮੈਂ ਤੁਹਾਨੂੰ ਉਹਨੇ ਪਰਦਾ ਨਹੀਂ ਜੇ ਪਾਉਣਾ ਭਾਈ ਮਿੱਠੇ ਫਸ ਨਾ ਜਾਈ ਚਲੋ ਨਾ ਪਾਏ ਪਰਦਾ ਭਾਈ, ਮੈਂ ਕਿਹੜਾ ਕੱਲਾ ਕਰਦਾ ਹੋਵਾਂਗਾ ਸਾਰੇ ਉਹਨੇ ਕਿਹਾ ਭਾਈ ਜੇ ਤੂੰ ਪਰਦਾ ਪਾਉਣਾ ਹੀ ਹੈ ਨਾ, ਲੇਕਿਨ ਮੇਰੇ ਆਪਰੇਸ਼ਨ ਤੋਂ ਬਾਅਦ ਭਾਈ ਕਿਉਂਕਿ ਮੋਟਾ ਲਾਗਾ ਤਿੰਨ ਚਾਰ ਆਪਰੇਸ਼ਨ ਇਕੱਠੇ ਹੀ ਇੱਕ ਦੇਖ ਰਹੇ ਮਿਲ ਉਹ ਜਾਣੇ ਇੱਕੋ ਉਹ ਵੀ ਇੱਕੋ ਬੰਦੇ ਦੇ ਇੱਕੋ ਬੰਦੇ ਜੀ, ਔਰ ਕਰਨਾ ਕੱਖ ਨਹੀਂ ਇੱਥੋਂ ਇੰਨਾ ਕੁ ਝੋਲ ਨਹੀਂ ਤੇ ਉਹਨੂੰ ਕਹਿਣਾ ਸੀ ਕਿ ਭਾਜੀ ਉਹ ਜਿੱਦਾਂ ਹੁੰਦਾ ਹੋਵੇ ਵੀ ਇੱਕ ਮਿਸਾਲ ਆ ਇੱਕ ਜਿਹੜਾ ਆਪਰੇਸ਼ਨ ਆ ਲੱਖ ਰੁਪਏ ਦਾ
2 ਭਾਈ ਨੇ 160 ਦੇ 3 ਦਾ ਤੁਸੀਂ 1.25 ਲੱਖ ਦੇ ਦਿਓ, ਇੰਜ ਕੋਈ ਮੈਨੂੰ ਰਹਿ ਮੇਰੇ 3 ਵਾ। ਸਕੀਮ ਕੱਢੀ ਹੋਈ ਉਹਨਾਂ ਨੇ। ਹਾਂ, ਕੋਈ ਇਹਦਾ ਪੈਕੇਜ ਨਹੀਂ ਹੈਗਾ ਆਪਰੇਸ਼ਨਾਂ ਦਾ? ਇਹ 3 ਆਪਰੇਸ਼ਨ ਇਹਨਾਂ ਨੂੰ ਮਿਸਤਰੀ ਦੇਣ ਡਿਆ। 2 ਨੇ ਕੋ ਸਹੀ ਹੈ ਨਾ ਸਾਡੀ। 2 ਵਾਲੇ ਦੇਣ ਡਿਆ ਉਹ ਆਪਣਾ ਜਿਹੜਾ ਫੋਨ ਆ Oven। 60 16 ਫੋਨ ਆ ਉਹ ਦੇਣ ਡਿਆ। ਇਹ 3 ਆਪਰੇਸ਼ਨ ਇਕੱਠੇ ਇੱਕੋ ਬੰਦੇ ਦੇ ਉਹਨੂੰ ਦੇਣ ਡੇ ਇਸਤਰੀ ਮਾਸ਼ਾਅੱਲਾ ਸੰਦੂਕੜੀ ਬੜੀ ਵੱਡੀ ਪਈ ਉਹਨਾਂ ਕੋ ਪਰਚੀਆਂ ਪਾਉਣ ਵਾਲੀ। ਅੱਛਾ, ਹੁਣ ਤੂੰ ਸੋਚ ਲਿਆ ਮੈਂ ਆਪਰੇਸ਼ਨ ਕਰਾਉਣਾ? ਆਪਰੇਸ਼ਨ ਸਾਰੀ ਮੈਂ ਸੋਚਣਾ ਮਜਬੂਰੀ ਨੂੰ ਸੋਚਣਾ ਪੈਣਾ ਕਿ ਕਰਨਾ। ਉਸਤਾਦ ਜੀ ਇਹ 'ਚ ਜਾਨ ਦਾ ਬੜਾ ਖਤਰਾ ਜੇ। ਆਹੋ ਬਾਕੀ ਰਾਤੀ ਬੜਾ ਔਖਾ ਗਿਆ ਸੀ। ਉਹ ਬਾਰਿਸ਼ ਹੋ ਰਹੀ ਸੀ। ਬਾਰਿਸ਼ ਬਹੁਤ ਹੋ ਰਹੀ ਸੀ। ਮੈਂ ਘਰ ਬੜਾ ਕੀਸੀਆਂ ਕਰਦਾ ਕਿ ਪਿਛਲਦਾ ਹੀ ਜੀ। ਅੱਛਾ, ਉਹਦੇ ਚ ਉਹਨੇ ਉਹ ਤੇਰੇ ਸੈਂਡ ਵੀ ਕਰਾਉਂਦੇ ਆ ਆਪਰੇਸ਼ਨ ਤੋਂ ਪਹਿਲੇ? ਲੇਕਿਨ ਮੇਰਾ ਉਹ ਕਹਿੰਦਾ ਨਹੀਂ ਵੀ ਤੂੰ ਆਪਣਾ ਬੰਦਾ ਪਾਇਆ ਨਾ, ਮੈਂ ਕਹਿੰਦਾ ਉਹ ਤੈਨੂੰ ਮਾੜਾ ਜਿਹਾ ਦਾੜ ਦਾ ਵੀ ਉਹਨਾਂ ਨੇ ਕਰਨਾ, ਉਹਦਾ ਵੀ ਸੈਂਡ ਕਰਾਉਣਾ। ਇਹ ਤਾਂ ਨੱਕ ਦਾ ਬੜਾ ਸੀਰੀਅਸ। ਮੈਂ ਕਹਿੰਦਾ ਤੂੰ ਵੇਖ ਲਈ ਤੇ ਤੇਰੇ ਕੋ ਨਹੀਂ, ਤੇਰੇ ਪਿਛਲੇ ਅੰਗ ਕਰਾਉਣਗੇ, ਤੇਰੇ ਨਾਲ ਜਾਏਗਾ ਕੋ ਕਰੋ? ਮੈਂ ਓਪਨ ਮਾਈਂਡ ਹੈਗਾ ਵਾਂ ਪਹਿਲਾਂ ਕਰਾਉਣਾ। ਨਹੀਂ, ਤੇਰੇ ਨਾਲ ਕੋਈ ਨਹੀਂ ਜਾਏਗਾ। ਸਾਰੀ ਇੱਥੇ ਕਿਹੜਾ ਸਟੇਜ ਕਾਲੂ ਜਾਏਗਾ, ਕਾਲੂ ਸੈਂਡ ਕਰ ਅੱਜ ਦੇ। ਮੈਂ ਕਰਨਾਗਾ, ਮੇਰਾ ਭਰਾ ਵਾ, ਮੈਂ ਤੇਰਾ ਕੁਝ ਵੀ ਕਰ ਸਕਦਾ। ਇਹਦਾ ਪਿੱਛੋਂ ਸਾਰਾ ਕੁਝ ਮੈਂ ਸੰਭੂਗਾ। ਤੂੰ ਜਸਟ ਵੀਡੀਓ ਬਣਾ ਸਕਦਾ, ਤੂੰ ਕੁਝ ਨਹੀਂ ਕਰ ਸਕਦਾ। ਨਹੀਂ, ਵੀਡੀਓ ਬਣਾਈ ਹੈ ਮੈਂ ਤੇਰੀ ਉਹ ਬਣਾਉਣੀ। ਭਾਈ ਇੱਕ ਮਿੰਟ ਠਹਿਰ ਜੋ ਨਾ, ਜਦੋਂ ਤੁਸੀਂ ਆਪਰੇਸ਼ਨ ਕਰਦੇ ਹੋ ਨਾ, ਹਾਂਜੀ ਚਾਹੇ ਆ ਟੌਂਸਿਸ ਆ, ਹਾਂ ਇਹਦਾ ਮੂੰਹ ਖੋਲਦੇ ਆ, ਇਹਦੇ ਚ ਕੱਟ ਵੱਟ ਵੀ ਨਹੀਂ ਹੁੰਦਾ। ਲੇਜ਼ਰ ਦਾ ਸੁਣ ਲਾ, ਮੂੰਹ ਖੋਲਦੇ ਨੇ, ਮੂੰਹ ਖੋਲ ਕੇ ਉਸ ਤੋਂ ਬਾਅਦ ਉਹ ਟੌਂਸਿਸ ਕੱਟ ਦਿੰਦੇ ਨੇ, ਉਹਦਾ ਵੀ ਲਹਾਉਂਦੇ ਨੇ ਕਿ ਅਗਰ ਇਹਦੇ ਚ ਕੋਈ ਮਸਲਾ ਹੋ ਗਿਆ ਤੇ ਭਾਵੇਂ ਅਸੀਂ ਜ਼ਿੰਮੇਦਾਰ ਨਹੀਂ ਗੇ। ਤੇਰੇ 3 ਨੇ, ਤੇਰੇ ਚ ਚਾਂਸਸ ਬਹੁਤ ਜ਼ਿਆਦਾ ਨੇ ਬਚਣ ਦੇ ਹੈ। ਬਚਣ ਦੇ ਹਾਂ, ਪਿੱਛੋਂ 6 ਨਾ, ਪਿੱਛੋਂ 5 ਬਚਣ ਦੇ। ਕੀ ਸਾਬ ਚੰਦੇ। ਮਤਲਬ ਉਹ ਬਚਣ ਦੇ ਨਾ, ਮੇਰੀ ਗੱਲ ਸੁਣ ਨਾ, ਕਿ ਵੀ ਹੁਣ ਕੀ ਆ, ਉਹਨੇ ਕਿਹਾ ਜੀ 5 ਬਚ ਗਏ, ਇੱਕ ਉਹਨੇ ਕਿਹਾ ਉਹ ਹੋ ਗਿਆ। ਇੰਜ ਬਚਣ ਦੇ ਚਾਂਸਸ ਜ਼ਿਆਦਾ ਨੇ ਕਿ ਪਿੱਛੇ ਬਚ ਜਾਣਗੇ ਥੋੜੇ ਜਿਹੇ। ਇਸ ਤੋਂ ਸਾਈਨ ਗੁੱਠਾ ਕਰਾਉਂਦੇ ਆ ਕਿ ਅਕਸਰ ਉਹ ਯਾਰ ਠਹਿਰ ਜਾ, ਤੂੰ ਆਰਟ ਟਾਊਨਸਸ ਚ ਜਾ, ਉੱਥੇ ਜਾ ਕੇ ਆਪਰੇਸ਼ਨ ਕਰਾ। ਨੁਸਰਤ ਫਤਿਹ ਅਲੀ ਆਰਟ ਟਾਊਨਸਸ ਤੇ ਚਲਾ ਜਾ। ਮੈਂ ਇਹ ਕਹਿ ਰਿਹਾ ਤੈਨੂੰ ਹਾਲੇ ਪਤਾ, ਕਿਉਂਕਿ ਤੂੰ ਬੇਸਿਕਲੀ ਇੱਕ ਇਸ ਮਸਲੇ 'ਚ ਨਾ ਮਾਸੂਮ ਆਦਮੀ ਆ, ਡਰਪੋਕ ਆਦਮੀ ਆ, ਬੜੇ ਲੋਕ ਡਰਦੇ ਨੇ। ਉਹ ਜਦੋਂ ਅੱਗੇ ਰੱਖਦੇ ਉੱਤੇ ਸ਼ਰਾਇਤ ਜਿਹੜੀ ਲਿਖੀ ਹੁੰਦੀ ਨਾ, ਉਹ ਜਦੋਂ ਤੂੰ ਪੜ੍ਹਨੀ ਹੈ ਨਾ, ਤੇ ਉੱਥੇ ਤੈਨੂੰ ਪਤਾ ਲੱਗਣਾ, ਉੱਥੇ ਲਿਖਿਆ ਹੁੰਦਾ ਕਿ ਅਗਰ ਡਾਕਟਰ ਕੋ ਐਵੇਂ ਵੀ ਕੋਈ ਚੀਜ਼ ਬਚ ਗਈ ਨਾ ਤੇ ਉਹਦਾ ਅਸੀਂ ਜ਼ਿੰਮੇਦਾਰ ਨਹੀਂ। ਅਗਰ ਡਾਕਟਰ ਨੇ ਕੱਟ ਗਲਤ ਲਾਤਾ ਅਸੀਂ ਜ਼ਿੰਮੇਦਾਰ ਨਹੀਂ। ਅਗਰ ਡਾਕਟਰ ਨੇ ਕੈਂਚੀ ਥੋੜੀ ਅੱਗੇ ਕਰਕੇ ਟੌਂਸਿਸ ਦੇ ਨਾਲ 2 ਨਾੜਾਂ ਵੀ ਕੱਟਤੀਆਂ ਅਸੀਂ ਜ਼ਿੰਮੇਦਾਰ ਨਹੀਂ। ਅਗਰ ਡਾਕਟਰ ਉਸ ਟਾਈਮ ਨੀਂਦ 'ਚ ਹੋਇਆ ਔਰ ਉਹਦੇ ਕੋਲ ਸਹੀ ਨਾ ਹੋਇਆ ਤਾਂ ਵੀ ਅਸੀਂ ਜ਼ਿੰਮੇਦਾਰ। ਇਹ ਸਾਰਾ ਤੂੰ ਪੜ੍ਹੇਗਾ ਨਾ, ਸ਼ਿਕਾਂ ਲਿਖੀਆਂ ਹੁੰਦੀਆਂ। ਇਹ ਸਾਰਾ ਕੋਈ ਡਾਕਟਰ ਆਪਣੇ ਲਈ ਜਿਹੜਾ ਅੰਨਾ ਵਾ ਉਹ ਅੰਨਾ ਨਹੀਂ ਮੇਰੇ ਕੋ ਹਾਸ਼ ਕੱਟੀ ਕੇ ਮੇਰੇ ਕੋ ਹਾਸ਼ ਉੱਪਰ ਤਾਂ ਟੌਂਸਸ ਪਏ ਆ। ਨਹੀਂ, ਉਹ ਨਹੀਂ ਗੱਲ ਹੈਗੀ। ਵਾਧਾ ਘਾਟਾ ਹੋ ਜਾਂਦਾ ਕਿ ਸਾਡੇ ਕੋਲ 1000 ਬਚ ਗਿਆ, ਐਵੇਂ ਉੱਤੇ ਲਿਖਿਆ ਹੁੰਦਾ ਵਾ ਕਿ ਅਗਰ ਆਪਰੇਸ਼ਨ ਕੀ ਨਾੜ ਕਾਟते वक्त किसी ने आवाज मारी डॉक्टरों ने क्या हाँ जी ते इतना ठप हो गया, उसके भी हम जिम्मेदार हैं। और उस तो बाद फाइनल ये आ कि भी कुछ भी ना साढ़े को होया, तुहाडा मरीज मर गया ਤਾਂ ਵੀ ਅਸੀਂ ਕੋਈ ਜ਼ਿੰਮੇਦਾਰ ਨਹੀਂ। ਹਾਂ ਫਾਈਨਲ ਕਿ ਅੱਲਾ ਨਾ ਕੇ ਕੋ ਕੱਟ ਕੁੱਟ ਭਾਈ ਜਾਨ ਇੱਕ ਚੀਜ਼ ਮੈਂ ਕਹਿੰਦਾ ਕਿ ਉਹ ਜਾਣ ਕੇ ਤਾਂ ਨਹੀਂ ਕੋਈ ਕਰਦਾ, ਲੇਕਿਨ ਜਾਣ ਕੇ ਵੀ ਕਰ ਦੇਣ, ਜੋ ਮਰਜ਼ੀ ਕਰ ਹਰ ਚੀਜ਼ ਕਰ ਦੇਣ, ਤੈਨੂੰ ਪਰੋ ਦੇਣ ਉੱਥੇ ਜਾਣ ਕੇ, ਤੇਰੇ ਕਨੈਕਸ਼ਨ ਪੁੱਠੇ ਕਰ ਦੇਣ, ਇਹਦੀਆਂ ਤਾਰਾਂ ਲਾ ਕੇ ਇਹਨਾਂ ਲਾ ਦੇਣ, ਇਹਦੀਆਂ ਲਾ ਕੇ ਤੂੰ ਇਧਰੋਂ ਐ ਕਰਿਆ ਕਰੇ ਨਾ ਚਲੋ ਸੁਣ ਇਧਰੋਂ ਤੋਂ ਐ ਕਰਾ, ਕੀ ਕਿਹਾ, ਤੇਰੇ ਕਨੈਕਸ਼ਨ ਪੁੱਠੇ ਕਰ ਦੇਣ, ਉਹ ਜ਼ਿੰਮੇਦਾਰ ਨਹੀਂ ਹੈ। ਇਹ ਦੇਖੋ ਸੈਨ ਅੰਗੂਠੇ ਉਹ ਏਡਾ ਪਰਚਾ ਵਾ ਮੁੜ ਕੇ- ਸਾਰੀਆਂ ਡਾਕੂ ਦੀ ਮੁੜ ਕੇ ਜਦੋਂ ਤੈਨੂੰ ਕਿਸੇ ਨੇ ਗੱਲ ਕਹਿਣੀ ਨਾ ਤੇ ਤੂੰ ਬੈਠੇ ਬੈਠੇ ਇੱਕਦਮ ਕਰਿਆ ਕਰਨਾ, ਠੀਕ ਹੈ? ਮਤਲਬ ਤੇਰਾ ਐ ਇੱਥੇ ਆ ਜਾਣਾ ਸਿਸਟਮ, ਐ ਇੱਥੇ ਆ ਜਾਣਾ। ਰੂਹ ਦੀ ਜਗ੍ਹਾ ਬਦਲ ਦੇਣ ਤੇਰੀ। ਹਾਂ ਸਹੀ ਗੱਲ ਹੈ। ਤੇ ਰੂਲ ਵੇਟ ਕੇ ਆਇਆ ਫਿਰ ਆਹੋ ਮੂੰਹ ਕਰਨ ਵਾਲਾ ਮੈਂ ਸਹੀ ਕਹਿ ਰਿਹਾ ਵੀ ਤੂੰ ਘੰਟਾ ਘਰ ਜਿਹੜੇ ਨੂੰ ਕੰਨ ਸਾਫ਼ ਕਰਾਉਣ ਵਾਲਿਆਂ ਕੋ ਇੱਥੇ ਮਾਰਦਾ ਹੋਵੇ ਤੇਰੇ ਕੰਨ ਦੀ ਮੈਲ। ਉਸਤਾਦ ਜੀ ਪਛਾਣਨ ਲੱਗੇ ਬੁੱਲ ਲੱਗੇ ਕਰੇ ਆਹ ਕੌਣ? ਆਹੋ ਇਹ ਪਤਾ, ਇਹ ਸਾਰਾ ਉਹਨਾਂ ਨੇ ਪਹਿਲੇ ਇਹ ਸੈਂਡ ਮੈਂ ਪੁੱਛ ਰਿਹਾ ਕਿੰਨੇ ਕਰਨੇ, ਕਾਲੂ ਨੇ ਕਰਨੇ ਆ? ਉਸਤਾਦ ਜੀ ਮੇਰੀ ਸੁਣੋ ਗੱਲ, ਜਦੋਂ ਸਾਰੀਆਂ ਗਲਤੀਆਂ ਤੁਸੀਂ ਡਾਕਟਰ ਨੇ ਦੱਸੀਆਂ, ਕਿਤੇ ਲਿਖਿਆ ਮਰੀਜ਼ ਹਿੱਲ ਗਿਆ ਤੁਹਾਨੂੰ ਜਾਂ ਮਰੀਜ਼ ਦੌੜ ਗਿਆ, ਮਰੀਜ਼ ਯਾਰ ਮਰੀਜ਼ ਹਿੱਲ ਗਿਆ ਤੇ ਕੋਈ ਕੰਮ ਖਰਾਬ ਹੋ ਗਿਆ ਤਾਂ ਵੀ ਹਸਪਤਾਲ ਦਾ ਉਹ ਡਾਕਟਰ, ਏਡਾ ਅਪਾਹਜ ਡਾਕਟਰ, ਏਡਾ ਨਬੀਨਾ ਡਾਕਟਰ ਯਾਰ ਨਹੀਂ ਹੁੰਦੇ, ਲੇਕਿਨ ਲਿਖਿਆ ਹੁੰਦਾ ਉਹਨਾਂ ਨੇ। ਅੱਛਾ ਗਲਤੀ ਉਹਦੀ ਹੈ ਜਿਵੇਂ ਕੋ ਕੱਟ ਲੱਗ ਗਿਆ, ਜਿਵੇਂ ਕੋ ਆ ਹੋ ਗਿਆ, ਇਹ ਮੈਨੂੰ ਮਾਫ ਕਰ, ਤੂੰ ਆਪਣੇ ਲੋਕ ਨਹੀਂ ਹੋਵੇ। ਮਾਫ ਨਹੀਂ ਮੰਗ ਰਹੇ ਹੋ, ਉਹ ਕਹਿੰਦੇ ਸਾਡੀ ਕੋਈ ਗਾਰੰਟੀ ਨਹੀਂ। ਗਾਰੰਟੀ ਕੋਈ ਨਹੀਂ। ਇਹ ਚਾਈਨਾ ਡਾਕਟਰ ਦਾ ਵੀ ਗਰੰਟੀ ਦੇਣਾ। ਯਾਰ ਦੁਨੀਆ ਦਾ ਹਰ ਡਾਕਟਰ ਦੁਨੀਆ ਦੇ ਹਰ ਹਸਪਤਾਲ 'ਚ ਲਿਖਾਇਆ ਜਾਂਦਾ ਪਹਿਲਾਂ, ਹਾਂਜੀ ਨਹੀਂ ਤਾਂ ਤੁਸੀਂ ਤੇ ਕੇਸ ਕਰ ਦਿਓਗੇ। ਨਹੀਂ ਏਡਾ ਮਾੜਾ ਲਿਖਾਇਆ ਜਾਂਦਾ ਯਾਰ। ਹਾਰਟ ਆਂਸਰ ਦਾ ਸਤਾਈ, ਚਲੋ ਇਹ ਕੋਈ ਟਾਸਕ ਹੁੰਦੇ। ਯਾਰ ਦੇਖਣਾ ਆਪਰੇਸ਼ਨ ਆਪਰੇਸ਼ਨ ਕੱਢਿਆ ਗਿਆ, ਆਪਰੇਸ਼ਨ ਕਰ ਰਿਹਾ ਵਾ, ਕੈਂਚੀ ਫਸਾਈ ਇੱਥੋਂ ਡਿੱਗੀ ਢਿੱਡ 'ਚ ਵੱਜੀ, ਉਧਰੋਂ ਨਿਕਲ ਗਈ। ਪਤਾ ਕੀ ਉਹ
40-50 ਪੇਜਾਂ ਦਾ ਪੂਰਾ ਹੁੰਦਾ ਵਾ, ਉਹਨੂੰ ਤੂੰ ਸਾਰਾ ਪੜ੍ਹਨਾ ਵਾ। ਅੱਲਾਹੁ ਅਕਬਰ। ਵੀ 15,000 ਦਾ ਆਪਰੇਸ਼ਨ ਆ ਤੇ 40-50 ਵਾਲਾ ਕਿਤਾਬ ਚ ਜਾਂਦਾ। 15,000 ਇੱਥੇ 2,000 ਰੁਪਏ ਦੀ ਚੀਜ਼ ਦੇ ਵੀ ਡਾਕੂਮੈਂਟਸ ਤੋਂ ਵੇਖੇ ਤਾਂ ਪਾਗਲ ਹੋ ਜਾਏ। ਉਹ ਮੈਂ ਤਾਂ ਇਹ ਸਸਤਾ ਡਾਕਟਰ ਵੀ ਇਹਦੀ ਕਿਤਾਬ ਆਉਣੀ, ਇਹਦੀ ਇhtiyat ਓ ਯਾਰ ਡਾਕਟਰ ਦਾ ਨਹੀਂ ਰੌਲਾ ਸਸਤੇ ਮਹਿੰਗੇ ਦਾ ਯਾਰ, ਇੱਕ ਰੂਲ ਦੀ ਗੱਲ ਕਰਦਾ। ਤੂੰ 50 ਲੱਖ ਰੁਪਏ ਲਈ ਡਾਕਟਰ ਕੋ ਕਰਾ ਲਾ, ਤੂੰ 50,000 ਵਾਲੇ ਕੋ ਕਰਾ ਲਾ। ਉਸਤਾਦ ਜੀ ਇੱਕ ਬੰਦੇ ਦਾ ਸਪੈਸ਼ਲਿਸਟ ਹੁੰਦਾ ਨਾ ਯਾਰ, ਆਪ ਡੇਟੋ ਬੇਟਾ ਕੋਈ ਬਾਤ ਨਹੀਂ ਹੈ। ਐ ਚੰਨ ਪਹਿਲਾ ਨਾ ਉਹਨੇ ਲਿਖਿਆ ਹੁੰਦਾ ਕਿ ਅਗਰ ਮੈਨੂੰ ਦਰਮਿਆਨ ਚ ਵੀ ਮੇਰਾ ਦਿਲ ਕੀਤਾ ਇਹਨੂੰ ਮੈਂ ਪਰੋ ਦਿਆਂ, ਮੈਂ ਇਹਨੂੰ ਜਾਣ ਕੇ ਵੀ ਮਾਰਤਾ, ਮੇਰਾ ਕੋਈ ਕਾਲੂ ਮੈਂ ਤੈਨੂੰ ਪੁੱਛ ਰਿਹਾ ਸੈਨ ਕੌਣ ਕਰੇਗਾ? ਪਿਓ ਹੀ ਮਹਿੰਗਾ ਕਰੇਗਾ। ਉਹ ਨਹੀਂ ਯਾਰ ਇਟਸ ਨਾ ਇਦਾਂ ਨਾ ਕਰੋ ਨਾ, ਇਦਾਂ ਗੱਲ ਹੋਰ ਪਾਸੇ ਟੁਰ। ਭਰਾ ਕਰੇਗਾ ਯਾਰ, ਮੈਂ ਭਰਾਵਾਂ ਮਿੱਠੇ ਦਾ। ਜੀ ਉਹ ਏਡੇ ਹੀ ਸਾਨੂੰ ਰਿਹਾ ਡਾਕਟਰ ਆ, ਪਹਿਲੀ ਗੱਲ ਤੇ ਮੈਂ ਮੁਤਮਿਨ ਹੀ ਨਹੀਂ ਹੈਗਾ। ਸੈਨ ਵਾਲੀ ਗੱਲ ਤੇ ਬਾਅਦ ਚ ਹੋਗੀ ਨਾ, ਮੈਂ ਕੋ ਕਰਾਉਂਗਾ। ਤੁਸੀਂ ਦੂਸਰਾ ਡਾਕਟਰ ਆਪਣੇ ਕੋ ਆਪਸ਼ਨ ਹੈਗਾ। ਤੂੰ ਜਿੱਦ ਕੋ ਮਰਜ਼ੀ ਚੱਲ ਜਾ, ਤੀਸਰੇ ਕੋ ਚੌਥੇ ਕੋ ਚੱਲ ਜਾ, ਇਹ ਹੀ ਆ। ਤੂੰ 1000 ਡਾਕਟਰ ਫਿਰ ਲਾ, ਉਹਨੇ ਲਹਾਉਣਾ ਹੀ ਲਿਖਾਉਣਾ ਸੈਨ ਕਰਨੇ ਭਾਈ ਮਿੱਠੇ। ਉਸਤਾਦ ਜੀ ਇਹਦਾ ਫਾਇਦਾ ਹੋਇਆ ਤਾਂ ਆਪਰੇਸ਼ਨ ਉਹਨਾਂ ਮੇਰੇ ਕੋਲ ਸਾਈਨ ਕਰਾ ਸਾਰੇ ਕੋ ਕਰਾਉਂਦੇ ਇਹ ਨੇ। ਸਾਈਨ ਕਰੋ। ਮਾੜਾ ਜਿਹਾ ਆਪਰੇਸ਼ਨ ਜਿਹਦੇ ਨਾਲ ਮਰੀਜ਼ ਨੂੰ ਕੁਝ ਵੀ ਨਹੀਂ ਹੋ ਸਕਦਾ, ਜ਼ਾਹਰੀ ਦੇਖਣ ਤੇ ਲੱਗਦਾ ਕਿ ਯਾਰ ਇਹ ਤਾਂ ਕੋਈ ਕੱਟ ਵੀ ਨਹੀਂ ਲੱਗਦਾ ਭਾਈ, ਐਸੇ ਆਪਰੇਸ਼ਨ ਨੇ ਕੱਟ ਵੀ ਨਹੀਂ ਲੱਗਦਾ, ਲੇਕਿਨ ਉਹਦਾ ਵੀ ਸਾਈਨ ਕਰਾਉਂਦੇ ਕਿ ਕੋਈ ਖੁਦਾ ਨਾ ਖਾਸਾ ਇਨਫੈਕਸ਼ਨ ਰਹਿ ਜੇ ਉਹਦੀ ਵਜ੍ਹਾ ਨਾਲ। ਵੈਸੇ ਹੀ ਆਪਣੀ ਆਈ ਤੇ ਅੱਧੇ ਘੰਟੇ ਬਾਅਦ ਮਰ ਜੇ, ਸਾਡੇ ਤੇ ਪਾ ਦੇਣ। ਐ ਰੋਲਾ ਵੈਸੇ ਹੀ ਉੱਤੇ ਐਂਡ ਉਹਨਾਂ ਨੇ ਲਿਖਿਆ ਹੁੰਦਾ ਵੀ ਤੂੰ ਕਿਸੇ ਵੀ ਕਿਸਮ ਨਾਲ ਮਰ ਗਿਆ, ਸਾਡਾ ਜ਼ਿੰਮੇਦਾਰ ਨਹੀਂ, ਅਸੀਂ ਨਹੀਂ ਜ਼ਿੰਮੇਦਾਰ। ਉਸਤਾਦ ਜੀ ਸਾਈਨ ਤੋਂ ਮੈਨੂੰ ਯਾਦ ਆਇਆ, ਸੱਚੀ ਮੁੱਚੀ ਇੱਕ ਬੰਦੇ ਨੇ ਕਹਿੰਦਾ ਹਰਨੀਆਂ ਦਾ ਆਪਰੇਸ਼ਨ ਸੀ, ਉਹਨੂੰ ਕਹਿੰਦੇ ਸਾਈਨ ਕਰ, ਕਹਿੰਦਾ ਮੈਂ ਨਹੀਂ ਸਾਈਨ ਕਰਾਉਣਾ, ਤੇ ਉਹ ਖੁਸ਼ਾਬ ਵਾਲੀ ਸਾਈਡ ਤੇ ਚਲਾ ਗਿਆ ਆਪਰੇਸ਼ਨ ਕਰਾਉਣ ਕੇ। ਹਾਂ, ਉਹ ਜਿੱਥੇ ਕੋ ਹਾਨੋ ਜ ਟੈਪ ਜਿਹਾ ਹੋਇਆ। ਆਹ ਤੇ ਉੱਥੇ ਵੀ ਗੱਲ ਕਿਤੇ ਆਪਰੇਸ਼ਨ ਉਹ ਪਤਾ ਕੀ ਲਿਖਿਆ ਹੁੰਦਾ ਪਰਚੀ ਦੇ ਵਿੱਚ ਵੀ, ਹੁਣ ਇੱਕ ਮਿਸਾਲ ਆ, ਮੇਰੇ ਟੌਂਸਿਲ 2 ਨਿਕਲੇ ਆ, ਉਹ 2 ਦਾਣੇ ਰੱਖ ਸਕਦਾ ਵੀ ਇਸ ਟੌਂਸਿਲ ਅਸੀਂ ਰੱਖ ਲਈਏ। ਯਾਰ ਉਹ ਬਾਹਰ ਦੀ ਗੱਲ ਆ, ਪਹਿਲੇ ਸੈਨ ਕਿੰਨੇ ਕਰਨੇ? ਇੰਨੇ ਕਰਨੇ, ਮੈਂ ਹੀ ਕਰਨਾ ਸਾਜ, ਮੈਂ ਹੀ ਕਰਨਾ। ਇੰਨੇ ਕਰਨੇ ਸੈਨ। ਤੂੰ ਸਾਲਾ ਲੱਗਦਾ ਵਾ ਯਾਰ ਤੂੰ ਲੈ ਕੇ ਪਿੱਛੇ ਮਸਲਾ ਪੂਰਾ ਕੋਂਬਾ ਵਾ। ਅੱਛਾ, ਜਿਹੜਾ ਸਾਰਾ ਤੇਰਾ ਹੋਵੇਗਾ ਲੱਗਦਾ ਹੋਵੇਗਾ ਉਹ ਕਰ ਸਕਦਾ? ਉਹ ਉਹਦਾ ਜਨੂਨੀ ਰਿਸ਼ਤਾ ਹੋਏਗਾ ਤੇ ਤੇਰੀ ਬੁੱਢੀ ਦੇ ਨਾਲ ਆ। ਜੇ ਜਨੂਨੀ ਰਿਸ਼ਤਾ ਹੋ ਗਿਆ ਨਾ, ਤੇਰੇ ਨਾਲ ਤੇਰੇ ਵੱਲੋਂ ਕੌਣ ਜਾਏਗਾ ਸੈਨ ਕਰਨ? ਮੇਰੇ ਕੋਲ ਕੋਈ ਵੀ ਚੱਲ ਜਾਏਗਾ, ਲੇਕਿਨ ਜਿੱਦਾਂ ਦੇ ਹਾਲਾਤ ਆ ਮੈਂ ਆਪ ਨਹੀਂ ਜਾਣਾ। ਤੁਸੀਂ ਦੇਖੋ ਤਾਂ ਉਹ ਲਿਖਿਆ ਹੁੰਦਾ ਪਰਚੇ ਦੇ ਉੱਪਰ, ਯਾਰ ਕੀ ਵੀ ਇਹਦੀ ਪੈਡ ਅਸੀਂ ਅਗਰ ਨਾਲ ਚ ਨਿਕਲਦੀ ਉਹ ਟੋਟਾ ਅਸੀਂ ਰੱਖ ਲਈਏ। ਨਹੀਂ, ਉਹ ਜਾ ਟੂਬ ਪਿਓ ਕੱਢੀ ਸਕ੍ਰੈਪ ਨਹੀਂ ਜਾਣਾ ਵਾ ਸਾਰਾ ਕੁਝ। ਉਹ ਲਿਖਦੇ ਨੇ ਵੀ ਯਾਰ ਜਿਹੜੀ ਮੇਰੇ ਕੋਲ ਦੂਧ ਨਿਕਲਦੀ ਆ, ਗੱਲ ਅਗਰ ਇਹ ਕਿ- 100 ਗ੍ਰਾਮ ਨਹੀਂ ਸਾਡੀ ਨਹੀਂ ਭਾਈ, ਐਡਾ ਕਿਹੜਾ ਕਸਤੂਰੀ ਨਿਕਲਣੀ ਤੇਰੇ ਨੱਕ ਚੋਂ? ਮੇਰੀ ਗੱਲ ਸੁਣ ਲਾ, ਉਹਨਾਂ ਨੇ ਇਹ ਅੱਛਾ ਕੁਛ ਵੀ ਨਾ ਤੂੰ ਪੜੀ, ਇਹ ਤੇ ਲਿਖਿਆ ਹੁੰਦਾ ਨਾ ਕਿ ਅਗਰ ਇਹ ਮਰ ਗਿਆ ਤੇ ਅਸੀਂ ਜ਼ਿੰਮੇਦਾਰ ਹਾਂ। ਪੱਕੀ ਗੱਲ। ਇਹ ਤੇ ਕਨਫਰਮ ਲਿਖੀ ਹੁੰਦੀ ਲੈ। ਤੁਸੀਂ ਡਾਕਟਰ ਸਾਹਿਬ ਨੂੰ ਪੁੱਛ ਲੈਣਾ ਕਿ ਡਾਕਟਰ ਸਾਹਿਬ ਸਾਈਨ ਕਿਉਂ ਕਰਾਉਂਦੇ? ਮੈਂ ਕਹਿੰਦਾ ਡਾਕਟਰ ਵੇਖੀ, ਉਹਨੇ ਜਦੋਂ ਦੇਖਣਾ ਨਾ ਉਹਨੇ ਕਹਿਣਾ ਸਾਈਨ ਕਰ ਦਿਓ। ਜਦੋਂ ਉਹਨੇ ਸਾਈਨ ਕਰ ਦੇਣੇ, ਡਾਕਟਰ ਨੇ ਨਾਲ ਹੀ ਆਪਣਾ ਕਸਾਈ ਜਗਾ ਲੈਣਾ, ਉਹਨੇ ਕਹਿਣਾ ਲਿਆ ਭਾ ਇਹਨੂੰ ਲੱਭੇ ਛੁਰੀ ਉਹਨੇ ਇੰਜ ਫੜਨੀ ਇੰਜ ਆਡਾ ਬਖੋਲ ਮੂੰਹ ਮੁੱਢੀ ਤੇ ਰੱਖਣਾ ਮੂੰਹ ਤੇਰਾ ਮੁੱਢੀ ਤੇ। ਉਹਨੇ ਮੈਨੂੰ ਇਹ ਕਹਿਣਗੇ ਯਾਰ ਆਪ ਵੀ ਨੋਜ਼ ਐਸੇ ਕरेंगे यार, ਭਾਈ। ऐसे नोज करके ਨਹੀਂ ਐਸੇ ਨਹੀਂ ਹੋਇਆ, ਐਸੇ ਉਹ ਵੀ ਨਹੀਂ ਕਰ ਸਕਦਾ, ਐਡੀ ਖੁੱਲੀ ਉਹਦੇ ਕੋਲ ਵੀ ਨਹੀਂ ਹੋਣੀ। ਮੈਂ ਤੁਹਾਨੂੰ ਸਹੀ ਦੱਸਾਂ, ਉਹਨੇ ਕਿਹਾ ਅੰਦਰ ਮੈਂ ਕਹਿੰਦਾ ਤੂੰ ਉਹਨੂੰ ਕਹੀਂ ਕਿ ਡਾਕਟਰ ਸਾਹਿਬ ਆ ਦੇਖੋ ਮੈਂ ਖੋਲ ਕੇ ਰੱਖਦਾ, ਉਹ ਖੁਸ਼ ਹੋ ਜਾਏਗਾ, ਕਹੇਗਾ ਬਸ ਇੱਥੇ ਰੱਖ 2 ਮਿੰਟ। ਇੰਨੀ ਖੁੱਲੀ ਤੇ ਅਸੀਂ ਮਸ਼ੀਨਾਂ ਨਾਲ ਨਹੀਂ ਕਰ ਸਕਦੇ ਜਿੰਨੀ ਤੂੰ ਹੱਥ ਨਾਲ ਕਰ ਲਈ। ਉਹਨੇ ਕਿਹਾ ਮੈਂ ਚੈੱਕ ਵਾ ਤੇਰੇ ਮੂੰਹ ਦੇਖਣਾ ਘਮਾਉਣਾ। ਹਾਂਜੀ ਉਹ ਸਾਰਾ ਕੁਝ ਆ, ਤੂੰ ਉਹ ਸਾਰਾ ਕੁਝ ਠੀਕ ਆ, ਉਹਨਾਂ ਦਾ ਤਰੀਕਾ ਵਾ। ਤੇਰੀ ਡੈਥ ਸਰਟੀਫਿਕੇਟ ਤੇ ਸਾਈਨ ਕਿੰਨੇ? ਮੈਂ ਕਰਨੇ ਮੈਂ ਬਾਹਰ ਸਾਈਨ ਕਰਾਉਂਦੇ ਉਹ ਸਾਈਨ ਕਰਨ ਦੇ ਯਾਰ ਦੱਸਣ ਪਈ ਆ। ਹਾਂ ਇੱਥੇ ਜਾਨ ਤਾਂ ਥਲੇ ਹੁੰਦੀ ਹੈ। ਡਰ ਨਾ ਮਿੱਠੇ, ਹਰ ਹਰ 50 ਮਿੰਟਾਂ ਡੈਥ ਤੇ ਵੀ ਆ ਗਏ ਹੋ। ਹਰ ਇਲਾਜ ਤੋਂ ਪਹਿਲੇ ਉਹ ਸਾਈਨ ਕਰਾਉਂਦੇ। ਆਮ ਬੰਦੇ ਹਰ ਇਲਾਜ ਤੋਂ ਪਹਿਲੇ ਇੱਕ ਔਰਤ ਦਾ ਹੱਥ ਹੁੰਦਾ ਵਾ ਸਾਈਨ ਤੇ। ਮਿੱਠਾ ਜੀ, ਵੈਸੇ ਉਹਦਾ ਨਾਂ ਕੀ ਡਾਕਟਰ ਦਾ ਜਿਹਨੇ ਤੇ ਆਪਰੇਸ਼ਨ ਕਰਨਾ? ਇਹਦਾ ਜਿਹਨੇ ਆਪਰੇਸ਼ਨ ਕਰਨਾ ਡਾਕਟਰ? ਅਦਰੀਸ ਸਕਾਲੋਜਿਸਟ ਹੈਗਾ। ਓਏ ਉਹਦੇ ਕੋ ਕਰਾਉਣਾ ਹੀ? ਆਹੋ ਉਹ ਡਾਕਟਰ ਦਰੀਸ ਓਏ ਜਿਹਦੀ ਮੈਂ ਤੁਹਾਨੂੰ ਦੱਸਿਆ ਸੀ, ਉਹ ਬੜਾ ਅੱਛਾ ਡਾਕਟਰ ਆ, ਨਾਮਵਰ। ਯਾਨੀ ਕਨਫਰਮ ਹੁੰਦਾ ਵਾ ਕਿ ਇਹ ਮਰੀਜ਼ ਜੋ ਉਹਨੇ ਕਰਨਾ ਨਾ ਉਹ ਸਾਨੂੰ ਪਹਿਲੇ ਕਨਫਰਮ ਹੁੰਦਾ, ਘਰਦਿਆਂ ਨੂੰ, ਮਰੀਜ਼ ਸਾਰੇ ਹਸਪਤਾਲ ਨੂੰ ਉਹਦਾ ਰਿਕਾਰਡ। ਉਹਦਾ ਰਿਕਾਰਡ ਆ, ਉਹਨੂੰ ਪਤਾ ਵਾ ਕਿ ਇਹ 2 ਜਣੇ ਗਏ ਨੇ, ਇਹ ਤੇ ਮਰੀਜ਼ ਆਉਣਾ ਨੇ, ਇਕੱਲੇ ਨਹੀਂ ਬਾਹਰ। ਵਾਹ ਵਾਹ। ਅੱਛਾ ਜੀ। ਹਾਂ, ਇਹ ਡਾਕਟਰ ਬਾਹਰ ਆ ਜਾਂਦਾ ਵਾ, ਮਰੀਜ਼ ਅੰਦਰ ਹੀ। ਮਰੀਜ਼ ਉੱਤੇ ਚਲਾ ਜਾਂਦਾ। ਜਿਹੜੇ ਉੱਪਰ ਵਾਲੇ ਪੋਰਸ਼ਨ ਓਏ ਉਹਨੇ 190 ਆਪਰੇਸ਼ਨ ਕੁੱਲ ਕੀਤੇ ਤੇ 197 ਬੰਦੇ ਮਰ ਗਏ ਉਹਦੇ ਕੋਲੋਂ। 97 ਆਹੋ, 7 ਨੇ ਉਹ ਜਿਹੜੇ ਮੈਨੂੰ ਇੱਕ ਬੰਦਾ ਮਰਿਆ ਨਾ, ਤੇ ਨਾਲ ਜਿਹੜਾ ਘਰ ਦਾ ਆਇਆ ਉਹਨੇ ਗਾਲ ਕੱਢਦੀ ਨੂੰ ਕਹਾ ਕੀ ਕੀਤਾ, ਉਹਨੂੰ ਵੀ ਕੈਂਚੀ ਮਾਰ ਕੇ ਮਾਰਨਾ। ਇਦਾਂ 197 ਹੋ ਗਏ ਆਪਰੇਸ਼ਨ, ਉਹਨੇ 190 ਦਾ ਕੀਤਾ, ਹੁਣ 191 ਉਹਨੇ ਤੇਰਾ ਕਰਨਾ। ਨਹੀਂ ਤਾਂ ਪੁੱਛਦੇ ਕੋਈ ਨਹੀਂ ਘਰ ਲੈ ਕੇ ਤੂੰ ਇਹ ਕੀ ਕੀਤਾ? ਨਹੀਂ ਉਹ ਸਾਈਨ ਨਹੀਂ ਕਰਨੇ ਤੂੰ। ਸਾਈਨ ਮੈਂ ਹੀ ਕਰਨੇ ਆ।
ਤੂੰ ਸਾਲੇ ਸੈਨ ਕਾਤੋਂ ਕਰਦੇ ਮੈਨੂੰ ਦੱਸ ਦੇ ਕੋਈ ਐਸੀ ਹਰਕਤ ਤੂੰ ਕੀਤੀ ਵੀ ਤੈਨੂੰ ਸੈਨ ਵਾਲੀ ਜਗ੍ਹਾ ਦੇ ਦਵਾਂ ਉਧਰ ਮੈਂ ਮਰਨ ਡਿਆ ਵੀ ਉਹ 97 ਉਹਦੇ ਕਿਤੇ 3 ਰਹਿ ਉਹਨੇ ਪੈਨਸਲ ਵੀ ਫੜ ਲਈ ਉਹਦੇ ਬੜਾ ਉਹ ਪਹਿਲੇ ਪੈਨਸਲ ਫੜ ਕੇ ਦੱਸਿਆ ਆ ਟਾਈਮ ਤੂੰ ਪੁੱਠੇ ਲਾਉਣੇ ਸੀ ਹੁਣ ਤੂੰ ਪੈਸੇ ਲਾ ਸੈਨ ਮੈਂ ਕਰਨੇ ਸਾਹ ਜੀ ਮੈਂ ਖਲਫ ਲੈ ਲਓ ਮੇਰਾ ਭਰਾ ਵਾ ਵੱਡਾ ਚਲੋ ਫਿਰ ਐਸੀ ਸ਼ਾਇਦ ਜਿਹੜਾ ਸਾਡੇ ਕੋਲ ਰੱਖ ਦਿਓ ਜੀ ਜਗ੍ਹਾ ਤੁਹਾਨੂੰ ਪਵਾ ਚਲੋ ਹੱਕ ਰੱਖ ਜਾਾਂਗੇ ਸੈਨ ਅੱਛਾ ਉਹਦੇ ਕੋ ਤੂੰ ਆਪਰੇਸ਼ਨ ਕਰਾ ਰਿਹਾ ਤੋਬਾ ਤੋਬਾ ਨਹੀਂ ਹੁਣ ਮੈਂ ਉਹਦੇ ਕੋਲ ਕਰਾਉਣਾ ਪਊਗਾ ਭਾਈਜਾਨ ਉਹਦੇ 3-4 ਐਸੇ ਵੀ ਵਾਕਿਆ ਤੇ ਆਏ ਨੇ ਕਿ ਉਹਨੇ ਆਪਰੇਸ਼ਨ ਕੀਤਾ ਉਹਨੂੰ ਪਤਾ ਲੱਗ ਗਿਆ ਗੇਮ ਪੈ ਗਈ ਉਹ ਬਾਰੀ ਥੱਲੇ ਦੌੜ ਵੀ ਗਿਆ ਉਹ ਤੇਰਾ ਬਸ ਮੈਂ ਜਦੇ ਐਮਰਜੈਂਸੀ ਵਾਰਡ ਆ ਜਾ ਬਾਰੀ ਇਸ ਤੋਂ ਕਿਹਦੇ ਡਾਕਟਰ ਸ਼ਾਨ ਮਾਰ ਲਵੇ ਹਾਂ ਤੂੰ ਉਹਦਾ ਪੂਰਾ ਨਾਂ ਨਹੀਂ ਪੜਿਆ ਡਾਕਟਰ ਅਦਰੀਸ ਮਫਰੂਰ ਨਹੀਂ ਮਤਲਬ ਮਫਰੂਰੀ ਹੈ ਕਹਿੰਦੇ ਹਲਕਾ ਜਿਹਾ ਥੱਲੇ ਨਾ ਛੋਟੀ ਜਿਹੀ ਪਿਆ ਸੀਗਾ ਤਦਰੀਸ ਪਾਰੀ ਟੈਕ ਨਹੀਂ ਨਹੀਂ ਉਹਦਾ ਪੂਰਾ ਨਾਮ ਆ ਨਹੀਂ ਉਹ ਪਤਾ ਕੀ ਗੱਲ ਆ ਉਹ ਬੜਾ ਅੱਛਾ ਡਾਕਟਰ ਆ ਨਹੀਂ ਉਹ ਰੌਲਾ ਰਹਿੰਦਾ ਨਹੀਂ ਬੰਦੇ ਦਾ ਕਿ ਕੀ ਬਣੂਗਾ ਕੀ ਬਣੂਗਾ ਇਹ ਰੌਲਾ ਹੀ ਮੁੱਕ ਜਾਂਦਾ ਦੇਖੋ ਫਾਰਮ ਵੀ ਨਾ ਲਿਖਾਵੇ ਸਿੱਧਾ ਦੱਸ ਦਿਓ ਮੈਂ ਕਤਲ ਨਹੀਂ ਫਾਰਮ ਉਹਨੇ ਕਿਉਂਕਿ ਫਾਰਮ ਸਿੱਧਾ ਲਿਖਾ ਦੇ ਕਤਲ ਕਾਦਾ ਫਾਰਮ ਲਿਖਾਊਗਾ ਤੇ ਬਚੂਗਾ ਮੈਂ ਤਾਂ ਤੁਸੀਂ ਤਾਂ ਦੱਸੀ ਜਾਂਦੇ ਹੋਰ ਮੈਂ ਤਾਂ ਤਰਤੀਬ ਤੇ ਉਹ ਐਸਾ ਡਾਕਟਰ ਆ ਜਦੋਂ ਉਹਦੇ ਕੋਲ ਆਪਰੇਸ਼ਨ ਕਾਮਯਾਬ ਹੋਵੇ ਉਹ ਮਠਿਆਈ ਵੀ ਆਪ ਮੰਗਾਉਂਦਾ ਜਾ ਢੋਲਾਂ ਨੇ ਵੀ ਹੁੰਦਾ ਇੱਕ ਦਿਨ ਉਹਨੂੰ ਫੋਨ ਆਇਆ ਢੋਲਾਂ ਵਾਲੇ ਦਾ ਉਹਨੇ ਕਿਹਾ ਭਾਜੀ ਤੁਸੀਂ ਕਿਹਾ ਸੀ 6 ਵਜੇ ਆ ਜਾਣਾ ਉਹਨੇ ਕਿਹਾ ਯਾਰ ਉਹ ਤੇ ਮਰ ਗਿਆ ਉਹਨੂੰ ਕੱਲ ਮੈਂ ਇੱਕ ਹੋਰ ਕਰਨਾ ਫੇਰ ਆਈ ਹਾਂਜੀ ਪਿੱਛੇ ਜੇ ਤੀਸਰੇ ਆਪਰੇਸ਼ਨ ਤੇ ਮੁਰਦਾ ਟਿਕਟ ਦਿੱਤਾ ਉਹਨੇ ਤਿੰਨ ਆਪਰੇਸ਼ਨ ਤੇ ਮੁਰਦਾ ਟਿਕਟ ਇਹ ਵੀ ਦਿੱਤਾ ਦੱਸਦੇ ਕਾਮਯਾਬ ਆਪਰੇਸ਼ਨ ਤੇ ਕਿ ਨਾਕਾਮ ਤੇ ਨਹੀਂ ਕਾਮਯਾਬ ਜਿਹੜੇ- ਕਾਮਯਾਬ ਨਾਕਾਮ ਵਾਲਾ ਉਹਦੇ ਕਾਗਜ਼ਾਂ 'ਚ ਨਹੀਂ ਹੈਗਾ ਫਿਰ ਜੇ ਹਿਸਾਬ ਨਾਲ ਤੁਸੀਂ ਦੱਸਣ ਦੇ ਵੀ ਜਿੱਦਾਂ ਨਾਕਾਮ ਆ ਉਹਨੇ ਤਾਂ ਇੱਕ ਬੰਦਾ ਦੀ ਉਮਰ ਤੇ ਭੇਜਿਆ ਹੁਣ ਮਿੱਠਾ ਜੀ ਮੇਰੀ ਗੱਲ ਸੁਣੋ ਗੱਲ ਇਹ ਹੈ ਕਿ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ ਆ ਤੇਰੇ ਸੈਨ ਕਿਹਨੇ ਕਰਨੇ ਆ ਮੈਂ ਕਰਨੇ ਤੂੰ ਆਇਆ ਤੂੰ ਸੈਨ ਕਰਦਾ ਤੂੰ ਚੌੜਾ ਸੈਨ ਕਰਦਾ ਸੈਨ ਮੈਂ ਕਰਦਾ। ਉਹ ਖੈਰ ਜਾ ਤੂੰ ਮਾਮਾ ਕਿਤੇ ਕਰਿਆਨੇ ਵਾਲੀ ਪਰਚੀ ਨਹੀਂ ਆਈ ਵੀ ਤੂੰ ਸੈਨ ਕਰਕੇ ਜ਼ਮਾਨਤ ਦੇ ਦੇਗਾ ਮੈਂ ਕਿਤੇ ਜੂਸਰ ਨਹੀਂ ਲੈਣ ਲਗਾ ਨਹੀਂ ਵਾਲਿਆਂ ਕੋਲੋਂ ਹਾਂ ਕਰਦਾ ਚੱਕਾਂਗੇ ਇਹ ਚੱਕਣ ਦੀ ਜ਼ਿੰਮੇਵਾਰੀ ਤੇਰੀ ਚੱਕਣ ਗਿਆ ਉਹ ਤੂੰ ਕਾਦੀ ਜ਼ਿੰਮੇਵਾਰੀ ਚੁੱਕਣੀ ਆਪਰੇਸ਼ਨ ਉਹਦਾ ਵਾ 19 ਕੀ ਉਹਦਾ ਹੋਣੀ ਆ ਤੂੰ ਬਾਹਰ ਖਲੋਤਾ ਤੇਰੀ ਕਾਦੀ ਜ਼ਿੰਮੇਵਾਰੀ ਹੱਕ ਨਵਾਈ ਮੌਲੀ ਬਣੇ ਮੈਂ ਕਰਦਾ ਜੀ ਮੈਂ ਕਰਦਾ ਮੈਂ ਸੈਨ ਕਰਨੇ ਮੈਂ ਹੁਣ ਹੁਣ ਭਾਈ ਮਿੱਠੇ ਹੁਣ ਤੈਨੂੰ ਬਰਦਾਸ਼ਤ ਕਰਨਾ ਪੈਣਾ ਵਾ ਉਹ ਡਾਕਟਰ ਪੂਰਾ ਨਾਮ ਆ ਡਾਕਟਰ ਅਦਰੀਸ ਮਾਰੂ ਬਾਰਾਂ ਯਾਰ ਤੈਨੂੰ ਕਰਾਉਣਾ ਪੈਣਾ ਮਿੱਠੇ ਪਤਾ ਕੀ ਗੱਲ ਜ਼ਿੰਮੇਵਾਰੀ ਮੈਂ ਚੱਕ ਬੈਠਾ ਵਾਂ ਮੈਂ ਉਹਨੂੰ ਹਾਂ ਕਰਿਆ ਸਾਲ ਲੈ ਲੈ ਲੋ ਇੱਕ ਤੇ ਤੇਰੇ ਤੂੰ ਅੰਦਰ से ਮੈਨੂੰ ਪੁੱਛਿਆ नहीं ਜ਼ਿੰਮੇਦਾਰੀ ਕਾਹ ਚੁੱਕਾ ਤੂੰ ਮੈਨੂੰ ਵਿਆਹਣਾ ਕਿ कंप्यूटर ने कहा आपके साथ कौन है मैं कहा मैं उन्होंने कहा जी बात सुने जरा मैं अंदर जाके आवा साथ जी ਤੁਸੀਂ मैं ਇਸ ਬੰਦੇ ਦੀ ਉੱਥੇ ਖੁਸ਼ਹਾਲੀ ਚੈੱਕ ਕਰਨੀ ਹੈ ਕਿ ਉਹ ਬੰਦੇ ਨੇ ਮੇਰੇ ਟੀਕਾ ਲਾਇਆ ਸਰਿੰਜ ਵਿੱਚ ਖੁੱਲ ਗਈ ਹੈ ਆਹੋ ਯਾਰ ਉਹ ਮੈਂ ਦੇਖੀ ਵੀਡੀਓ ਤੇ ਲੱਖ ਤੇ ਮੈਂ ਵੀਡੀਓ ਵੇਖੀ ਆ ਉਹਨੇ ਨਾ ਉਹ ਨਾ ਮਿੱਠੇ ਨੂੰ ਉਹਨੇ ਟੀਕਾ ਲਾਇਆ ਵਾ ਟੀਕਾ ਲਾ ਕੇ ਤੇ ਉਹਨੇ ਟੀਕਾ ਪਰੇ ਕਰਕੇ ਤੇ ਉੱਤੇ ਰੂਹ ਇੰਜ ਕੀਤਾ ਤੇ ਮਿੱਠਾ ਕਹਿੰਦਾ ਮੇਰੇ ਕੁਝ ਚੁਬਨ ਦਿਆ ਤੇ ਕਹਿੰਦਾ ਉਹ ਇੱਥੇ ਸੂਈ ਵਿੱਚ ਰਹਿ ਗਈ ਤੇ ਹੁਣ ਤੇ ਉਹਨੇ ਇੰਜ ਫੜ ਕੇ ਤੇ ਇੰਜ ਸੂਈ ਬਾਅਦ ਚ ਕੱਲੀ ਕੱਢੀ ਆ ਕੈਸੀ ਗੱਲ ਸਾਰੀ ਚਲਾ ਰਹੀ ਵੀਡੀਓ ਥੋੜੀ ਜੀ ਨਾ ਸਾਰੀ ਉਹ ਦਾ ਮਸਲਾ ਨਹੀਂ ਨਹੀਂ ਥੋੜੀ ਜਿਹੀ ਉੱਥੋਂ ਚਲਾਉਣੇ ਆਖਰੀ ਇੰਨਾ ਕੁ ਪੀਸ ਚਲਾ ਦੇ ਆ ਦੇਖੋ ਜ਼ਰਾ ਟਿੱਕੇ ਦਾ ਪਾਣੀ ਚ ਬਣਾ ਲਾ ਚਾਚਾ ਜੀ ਸਵਾਰ ਆ ਗਿਆ ਸਾਰੇ ਉਹ ਸੂਈ ਟੁੱਟ ਗਈ ਮਿੱਠੇ ਵਿੱਚ ਪਾਣੀ ਲਾ ਦੇ ਤੇ ਆ ਭਾਈ ਦੇ ਲੱਖ ਦੇ ਕੇ ਸੂਈ ਵਿੱਚ ਲੱਗੀ ਸੁਣੀ ਵੀਡੀਓ ਬਣਾਉਣੀ ਤੇ ਖਾਣ ਖਿੱਚੇ ਤੋਂ ਜੇ ਮੇਰੀ ਕੋਈ ਗੱਲ ਨਾ ਕਰ ਕੋਈ ਮਸਲਾ ਪੈ ਇਨਫੈਕਸ਼ਨ ਹੋਏਦਾ ਉਹ ਸੂਈ ਤੋਂ ਆਹ ਨਹੀਂ ਪਤਾ ਕੀ ਗੱਲ ਉਹ ਕਈ ਇੰਜੈਕਸ਼ਨ ਉਹਨਾਂ ਨੇ ਸੂਈ ਲਾਈ ਤੇ ਮੁੜ ਕੇ ਇੰਜ ਰੱਖ ਕੇ ਸੂਈ ਕੱਢੀ ਉਹਦੇ ਇਹਨੇ ਇੰਜ ਨਹੀਂ ਕੀਤਾ ਉਹਨੇ ਇੰਜ ਲਾਈ ਆ ਲਾ ਕੇ ਉਹਨੇ ਟੀਕੇ ਨੂੰ ਖੜਕ ਕਰਕੇ ਤੋੜ ਲਿਆ ਸੂਈ ਵਿੱਚ ਹੀ ਹੈ ਤੇ ਮੈਨੂੰ ਕਹਿੰਦਾ ਓਏ ਉਹਨੇ ਤੈਨੂੰ ਇਸ ਤੋਂ ਸੂਈ ਲਾਈ ਹੈ ਵੀ ਤੂੰ ਰੋਜ਼ ਜਾਣਾ ਵਾ ਉਸੇ ਸੂਈ ਦੇ ਤੇ ਟੀਕਾ ਲਾ ਕੇ ਲਾ ਦੇਗਾ ਬਰਨੌਲਾ ਲਾਇਆ ਫ੍ਰੀ ਐਟਮ ਅਸੀਂ ਫਰਨੌਲੇ ਕਦੀ ਲਵਾਈ ਨਹੀਂ ਫਰਨੌਲਾ ਤਾਂ ਲੱਗਦਾ ਹੁੰਦਾ ਇੱਥੇ ਉਹਦੇ ਕੋਈ ਟੁੱਟ ਗਈ टुट गई नहीं शादी कहता मैं तजर्बेकार बंदा वा जिंदगी च कदी नहीं इंज होया ਹਾਂ ਨਹੀਂ कदी ਉਹ ओने ਯਾਰ ਜੱਟ ਦਾ ਪਿੰਡਾ ਸੀ ਸੂਈ ਫਿਰ ਸੂਈ ਪੁੜੀ ਹੈ ਹਾਂ, ਉਹਨੇ ਉਹੀ। ਕਿਹਾ ਯਾਰ ਚਰਬੀ ਹੈ ਨਹੀਂ ਪਿੰਡੇ ਤੇ ਹਾਂ जो दूसरी बारी गई ओदी टूटी सही बचे 10 ਉਹ मिनट ਲਵਾਇਆ ਇੱਧਰ ਅੱਛਾ ਚੱਲ ਯਾਰ ਹੁਣ ਮੇਰੀ ਗੱਲ ਸੁਣਨਾ ਡਾਕਟਰ ਅਦਰੀਸ ਵਾਲਾ ਤਾਂ ਚਲੋ ਇਹਦੇ ਕਨਫਰਮ ਹੋ ਗਿਆ ਤੇ ਉਹਨੂੰ ਫਿਰ ਹੁਣ ਕਿਤੇ ਨਹੀਂ ਉਸਤਾਦ ਜੀ, ਮੈਂ ਮਾਲੂਮ ਉਹਨੂੰ ਪਾਉਣਾ ਇੱਥੇ ਇੱਥੇ ਸ਼ੋਅ ਇਹਦੇ ਨਾਲ ਜਿੰਨੇ ਜ਼ਿਆਦਾ ਕਰ ਹੁੰਦੇ ਪਹਿਲੇ ਕਰ ਲਈ। ਕਿੱਦਾਂ ਦਾ ਆਪਰੇਸ਼ਨ ਤੇਰਾ ਆਪਰੇਸ਼ਨ ਆਸਟ੍ਰੇਲੀਆ ਤੋਂ ਆ ਕੇ ਕਰਾਉਣਾ ਸੀਗਾ ਲੇਕਿਨ ਹੁਣ ਤੁਸੀਂ ਡਰਾਈ ਇਹਨਾਂ ਦਿੱਤਾ ਮੈਂ ਆਸਟ੍ਰੇਲੀਆ ਹੀ ਲੁਕ ਜਾਣਾ ਕਿਤੇ नहीं खराब बैठे खराब ਮੈਂ ਰੁਕੀ ਰਿਹਾ ਉਹਨੇ ਜੋ ਆਪਰੇਸ਼ਨ ਦੱਸਿਆ ਹੋਇਆ ਡਾਕਟਰ ਅਦਰੀਸ ਸਾਹਿਬ ਦਾ ਤੈਨੂੰ ਪਤਾ ਨਹੀਂ ਹੈਗਾ ਛੱਡ ਦਿਓ ਜਿਹਦੇ ਤਿੰਨ ਰਹਿਣ ਦੇ ਉਹ ਕਿੱਡਾ ਕੁ ਮਹਾਨ ਹੋਣਾ ਵਾ ਮੈਨੂੰ ਇਹ ਨਹੀਂ ਪਤਾ ਲੱਗਦਾ ਮੈਂ 98 ਵਾਂ ਕਿੰਨੇ ਨਵਾਂ ਵਾਂ 190 ਯਾਰ ਉਹ 97 ਉਹ ਸੱਤ ਉਤਲੇ ਉਹਨੇ ਮਰੀਜ਼ ਦੇ ਨਾਲ ਜਿਹੜੇ ਆਉਂਦੇ ਨੇ ਉਹ ਮਾਰੇ ਆ ਪਹਿਲੇ ਉਤਨਾ ਤਾਂ ਪੂਰਾ ਕਰੇ ਨਾ ਯਾਰ ਕਤਲ ਨੰਬਰ 198 ਆਪਰੇਸ਼ਨ ਨੰਬਰ 191 ਕਿੰਨੀ ਉਹ ਸੈਨ ਵੀ ਨਹੀਂ ਕਰਾਉਂਦਾ ਮੈਨੂੰ ਪਤਾ ਵਾ ਉਹਨੂੰ ਪਤਾ ਵਾ ਕਿ ਰਾਮ ਆ ਜਾ ਉਹ ਫਿਰ ਜਿੱਦਾਂ ਇੰਡੀਅਨ ਫਿਲਮਾਂ ਦੇ ਵਿੱਚ ਉਹ ਤਲਵਾਰ ਜੀ ਲੈ ਕੇ ਆਉਂਦੇ ਆ ਐ ਉਹਦੇ ਕੋਲ ਮਰੀਜ਼ ਆਇਆ ਇੱਕ ਉਹਦੇ ਮਾਂ ਵਿਚਾਰੇ ਸਾਰੇ ਰੋਈ ਜਾਣ ਉਹਦੇ ਜਿਹੜੇ ਨਾਲ ਆਏ ਕਿ ਅਸੀਂ ਇਹਦੀ ਵੇਖ ਤੋਂ ਬਹੁਤ ਪਰੇਸ਼ਾਨ ਅਸੀਂ ਇਹਦੇ ਵਿੱਚ ਉਹਨੇ ਆਪਰੇਸ਼ਨ ਕੀਤਾ ਓਕੇ ਕੀਤਾ ਮਰੀਜ਼ ਨੂੰ ਕਹਿੰਦਾ ਲਓ ਜੀ ਹੁਣ ਰੋਜ਼ ਦੀ ਪਰੇਸ਼ਾਨੀ ਉਹਨੂੰ ਤਾਂ ਲੋਕੀ ਅੱਜ ਲਿਆ ਕੇ ਮਰੀਜ਼ ਦੀ ਤਸਵੀਰ ਦਿਖਾਉਂਦੇ ਇਸਕਾ ਆਪਰੇਸ਼ਨ ਕਰਨੇ का
ਉਹ ਮਰੀਜ਼ਾਂ ਦੀ ਸਪਾਰੀ ਲੈਂਦਾ ਵਾ ਤੇ ਸਰੀਰ ਤੇ ਤੇਰਾ ਕਾਟਾ ਲਾਉਂਦਾ ਹੈ ਆਹੋ ਯਾਰ ਉਮਰ ਕਿੰਨੀ ਹੈ ਭਾਈ ਮਿੱਠੇ ਤੇ ਹਾਂਜੀ ਉਮਰ ਕਿੰਨੀ ਹੈ 34 ਸਾਲ ਉਮਰ ਇਹਦੀ ਬਸ 15 ਕੁ ਦਿਨ ਰਹਿ ਗਈ ਆਪਰੇਸ਼ਨ ਤੱਕ ਆਪਰੇਸ਼ਨ ਕਿਦਾਂ ਨਾ ਸਾਰੇ ਡਾਕਟਰਾਂ ਨੂੰ ਬਹੁਤ ਤੁਸੀਂ ਡਰਾਉਂਦੇ ਮੈਨੂੰ ਮੈਂ ਤੈਨੂੰ ਕਹਿ ਰਿਹਾ ਕਿ ਮਿੱਠਾ ਜੀ ਤੇਰੇ 3 ਆਪਰੇਸ਼ਨ ਆ ਨਾ ਤੇਰਾ ਇੱਕ ਆਪਰੇਸ਼ਨ ਵੀ ਹੋਵੇ ਨਾ ਨਾਰਮਲ ਜਿਹਾ ਵੀ ਤਾਂ ਵੀ ਉਹਨੇ ਸਾਈਨ ਕਰਾਉਣੇ ਸਾਈਨ ਕਰਨੇ ਕਿੰਨੇ ਆ ਮੈਨੂੰ ਇਹ ਦੱਸ ਆ ਦੇਖੋ ਤਾਜ ਜੀ ਕੀ ਹੋ ਗਿਆ ਮਿੱਠੇ ਉਹ ਸਾਲਿਆ ਮੈਂ ਕਿਤੇ ਛੁੱਟੀ ਮੰਗਣੀ ਆ ਸੈਰ ਕਰਦੀ ਕਰਦਾ ਵਾ ਉਹਨੇ ਫੜਾ ਸੈਰ ਨਹੀਂ ਉਹ ਗੱਲ ਸਹੀ ਕਰ ਰਿਹਾ ਵਾ ਨਹੀਂ ਮੇਰੀ ਗੱਲ ਸੁਣ ਤੂੰ ਨਾ ਸਾਈਨ ਉਹਦੀ ਵਜ੍ਹਾ ਇਹ ਆ ਖੁਦਾ ਨਾ ਖਾਸਾ 19 ਕੀ ਹੋ ਗਈ ਘਰਦਿਆਂ ਨੇ ਕਹਿਣਾ ਜੀ ਅਸੀਂ ਤੇ ਸਾਈਨ ਨਹੀਂ ਕੀਤੇ ਸਾਈਨ ਕਿੰਨੇ ਕੀਤੇ ਅਸੀਂ ਉਹਦੇ ਵਾਰਸ ਹਾਂ ਅਸੀਂ ਤੇ ਕੀਤੇ ਦੇ ਵਿੱਚ ਮੈਂ ਹੀ ਗਿਆ ਨਾਲ ਉਹ ਤੇਰਾ ਮੰਨਿਆ ਨਹੀਂ ਨਾ ਜਾਣਾ ਕਿ ਤੂੰ ਕੌਣ ਸਾਲਾ ਲੱਗਦਾ ਤੂੰ ਪਹਿਲੇ ਬਾਦਸ਼ਾਹ ਪੇਜ ਕਢਾਵੇ ਕਿ ਮੌਤ ਇਹਨੂੰ ਸਾਰੀ ਇਹਨੂੰ ਸ਼ਹਿਰੀਅਤ ਤੋਂ ਬਾਅਦ ਇਹਨੂੰ ਤੇਰੇ ਸਾਈਨ ਜਿਹੜੇ ਨਾ ਤੇਰੇ ਨਿਕਾਹ ਤੇ ਸਾਈਨ ਬਾਅਦ ਦੇ ਵਿੱਚ ਬਾਇਓਮੈਟ੍ਰਿਕ ਨੇ ਫੜ ਲਏ ਸੀ ਗਿਆ ਤਿੰਨੇ ਰਲਣ ਨਹੀਂ ਦਿਆ ਪਾਸੇ ਆਹੋ ਉੱਥੇ ਆਲ ਲਿਖਾ ਆ 2 ਬੰਦੇ ਹੋਰ ਵਿੱਚ ਪਾਏ ਤੇ ਫਿਰ ਉੱਥੋਂ ਤੇਰੀ ਜਾਨ ਛੁੱਟੀ ਸੀ ਲੇਕਿਨ ਕੀ ਹੋਇਆ ਸੀ ਮੈਂ ਫੈਨ ਕਰਨੇ ਨਾਲੇ ਉਸਤਾਦ ਜੀ ਦੇ ਸੈਨ ਲੱਗਣੇ ਨਹੀਂ ਉਹਨਾਂ ਨੇ ਕਹਿਣਾ ਭਾਈ ਮਿੱਠੇ ਦੇ ਖੂਨੀ ਰਿਸ਼ਤੇ ਦੇ ਸੈਨ ਲੱਗਣੇ ਜਾਂ ਭਰਾ ਦੇ, ਹਾਂਜੀ ਜਾਂ ਮਾਂ ਦੇ ਜਾਂ ਤੇਰਾ ਭਰਾ ਨਹੀਂ ਮਾਂ ਵੀ ਨਹੀਂ ਭਰਾ ਪਿਓ ਤੇ ਜਾਂ ਫਿਰ ਕਾਲੂ ਮੈਂ ਕਰਾਂਗਾ ਕਿਵੇਂ ਕਾਨੂੰ ਇਹਨੇ ਸਾਲੇ ਦੇ ਵੀ ਆਹੋ ਸਾਲਾ ਬੜਾ ਯਾਦ ਆ ਤੈਨੂੰ ਸਾਲਾ ਤੇਰੀ ਬੁੱਢੀ ਦਾ ਭਰਾ ਵਾ ਉਹ ਤਾਂ ਤੇਰੇ ਨਾਲ ਇਹ ਸਾਲੇ ਹੀ ਆ ਮੈਂ ਸਾਲੇ ਹੀ ਆ ਚਲੋ ਓਕੇ ਤੋਂ ਮੈਂ ਫੈਨ ਕਰਨੇ ਆ ਘੱਟ ਆ ਜਾ ਸੈਰ ਕਰ ਅੱਜ ਹਾਂ, ਤੱਕ ਮੈਂ ਸੈਰ ਸੈਰ ਕਰਨੇ ਕਰਨੇ ਆ। ਜਿਵੇਂ ਪਿਓ ਦਾ ਪੁੱਤ ਹੋਵੇ ਤਾਂ ਆਪਰੇਸ਼ਨ ਕਰਾ ਗੱਲ ਕਰੀ ਨਾਲੇ ਉਹਦਾ ਐਕਸ਼ਨ ਆਪਰੇਸ਼ਨ ਕਰਕੇ ਅੰਡਰਟੇਕਰ ਤਰ੍ਹਾਂ ਇੰਜ ਕਰਦਾ ਵਾ ਉਹ ਡਾਕਟਰ ਦਰੀਸ ਹਾਂਜੀ ਹਾਂ ਇਹਦਾ ਡਾਕਟਰ ਉਹ ਐਂ ਕਰਦਾ ਵਾ ਆਹੋ। ਉਸਤਾਦ ਜੀ ਉਹ ਅੰਦਰ ਥੀਏਟਰ 'ਚ ਜਾਣ ਤੋਂ ਪਹਿਲੇ ਐਂ ਕਰਦਾ ਵਾ ਆਹੋ ਇਹ ਨਹੀਂ ਹੈ ਸਾਥੀਓ ਜਿਹਦੇ ਨਾਲ ਕੱਟ ਲੈਂਦਾ ਨਾ ਕੈਂਚੀ ਇੱਥੋਂ ਕੱਟਦਾ ਵਾ ਹਾਂ। ਪਿੰਡੀਆਂ 'ਚ ਬੇਟੇ ਉਹ ਭਾਈ ਮੈਂ ਵੀ ਬੜਾ ਸ਼ੱਕ ਜੂ ਡਾਕਟਰ ਦੀ ਗੱਲ ਮੈਂ ਤੈਨੂੰ ਤਰੀਕਾ ਦੱਸਦਾ ਵਾਂ ਹਾਂਜੀ। ਅਕਸਰ ਆਪਰੇਸ਼ਨ ਕਰਦੇ ਨਾ ਲਾਈਕ ਉਹਨਾਂ ਨੇ ਇੱਥੋਂ ਹਿਰਨੀਆਂ ਦਾ ਜਾਂ ਲੱਤ ਦਾ ਜਾਂ ਕੋਈ ਉਹ ਮਰੀਜ਼ ਨੂੰ ਬੇਹੋਸ਼ ਉਹਨੇ ਕਿਸੇ ਨੂੰ ਸੁੰਨ ਕਰਦੇ ਇੱਥੇ ਪਰਦਾ ਪਾ ਦਿੰਦੇ ਇੱਥੇ ਆਹੋ ਇੰਜ ਤੇ ਪਰਦਾ ਹੁੰਦਾ ਵਾ ਤੁਸੀਂ ਈਜ਼ੀ ਬੈਠੇ ਹੁੰਦੇ ਭਾਵੇਂ ਤੁਸੀਂ ਅਖਬਾਰ ਪੜ੍ਹੀ ਜੋ ਮੋਬਾਈਲ ਦੇਖੀ ਜੋ ਹਾਂ। ਉਹ ਪਿੱਛੇ ਤੁਹਾਡਾ ਆਪਰੇਸ਼ਨ ਹੋ ਰਿਹਾ ਹੁੰਦਾ ਚੱਲ ਰਿਹਾ। ਠੀਕ ਆ ਅਕਸਰ ਜਿਹੜਾ ਤੁਹਾਡਾ ਜ਼ੱਚਾ ਬੱਚਾ ਦੇ ਆਪਰੇਸ਼ਨ ਹੁੰਦੇ ਵੱਡਾ ਆਪਰੇਸ਼ਨ ਉਹ ਇਦਾਂ ਹੀ ਕਰਦੇ ਆ ਠੀਕ ਆ ਤੂੰ ਉਹਨੂੰ ਕਹਿ ਦੀ ਉਹਨੇ ਤੇਰਾ ਮੂੰਹ ਦਾ ਕਰਨਾ ਨਾ ਸਾਰਾ ਤੇ ਉਹਨੂੰ ਕਿ ਮੇਰਾ ਇੱਥੇ ਕੱਪੜਾ ਪਾ ਤੇ ਪੈਰਾਂ ਨਾਲ ਅਖਬਾਰ ਪੜੀ ਲਈ ਥੱਲੇ ਪੈਰ ਜਿੱਦਾਂ ਮਰਜ਼ੀ ਹਿਲਾਈ ਦੀ ਕੋਈ ਰੌਲਾ ਨਹੀਂ ਉਹਨੇ ਛਾਤੀ ਦਾ ਆਪਰੇਸ਼ਨ ਇੱਥੇ ਕੱਪੜਾ ਪਾ ਕੇ ਜਾਗਦੇ ਤਾਂ ਇੱਥੇ ਕੱਪੜਾ ਪਾਇਆ ਤੇ ਇੱਥੇ ਕੱਟ ਲਾ ਦਿੱਤਾ ਤੇ ਲੁਕੋਇਆ ਕੀ ਹੈ? ਲੁਕੋਇਆ ਕੁਝ ਵੀ ਨਹੀਂ ਦੇਖ ਲਿਆ ਤੇ ਆਪ ਕੱਪੜਾ ਫੜ ਕੇ ਆਇਆ ਕਰ ਲਿਆ ਉਸਤਾਦ ਜੀ ਨੇ ਅੰਗੂਠੇ ਖੰਡੇ ਕਰਾ ਲਏ ਆਪਣੇ ਉਹ ਭਲੇਖੇ ਨਾਲ ਪੁੱਠੀ ਸਾਈਡ ਤੇ ਨਹੀਂ ਉਹ ਫਿਰ ਸੱਤੇ ਹੀ ਮੌਤਾਂ ਨੇ ਜੇ ਡਾਕਟਰ ਤਰੀਸ ਆ ਤੇ ਮਿੱਠੇ ਯਾਰ ਨੋ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਯਾਰ ਕੀ ਹੋ ਗਿਆ ਉਹ ਹੌਸਲਾ ਮੈਨੂੰ ਬੈਠੇ ਨੂੰ ਮੈਂ ਮਰਿਆ ਫੀਲ ਕਰ ਲਿਆ ਕਿ ਮੈਂ ਕੁਝ ਸ਼ਾਇਦ ਹੋ ਗਏ ਅੰਦਰ ਕਿ ਨਹੀਂ ਸੈਨ ਅੱਛਾ ਹੁਣ ਸ਼ੂਗਲ ਛੱਡ ਦੇ ਸੀਰੀਅਸ ਦੱਸ ਕਿ ਤੂੰ ਆਪਰੇਸ਼ਨ ਕਰਾਉਣ ਜਾਣਾ ਤੇਰੇ ਨਾਲ ਕੋਈ ਸਾਈਨ ਕਰਨ ਜਾਏਗਾ ਲੱਗੇ ਭਾਈ ਪੈਨਸ਼ਨ ਚੱਕਣ ਲੱਗੇ ਇਹ ਸਾਲੇ ਨੇ ਪੈਨਸ਼ਨ ਸਿਰ ਮੇਰਾ ਕਰਕੇ 10 ਰੁਪਏ ਖਰਚੇ ਹੋਰ ਐਸਾ ਕੋਈ ਰੌਲਾ ਨਹੀਂ ਸ਼ਹਿਰ ਵਾਲੀ ਕਾਪੀ 'ਚ ਪੈਨਸ਼ਨ ਮੇਰਾ ਇਹ ਕਰਕੇ ਆਪਰੇਸ਼ਨਾਂ ਦੇ ਸਾਈਨ ਕਰਦਾ ਸਪੈਂਸਰ ਨਾਲ ਤੂੰ ਹਾਲਾਂਕਿ ਮੇਰੇ ਸੁਣਾ ਦਾ ਨਕਾਨ ਹੈ ਮੇਰੇ ਤੂੰ ਨੀਲੀ ਇੰਕ ਸੀ ਇੱਥੋਂ ਵੀ ਕਰਦਾ ਕੀਤਾ ਸਾਲਾ ਅੱਛਾ ਇਹਨੂੰ ਇੰਨਾ ਸ਼ੌਕ ਆ ਉਹਨਾਂ ਕਾਗਜ਼ ਦਾ ਸਾਈਨ ਕਰਨ ਦਾ ਹਸਪਤਾਲ ਖਲੋਤਾ ਰਹਿੰਦਾ ਬਾਹਰ ਐ ਨਹੀਂ ਜਿਹੜਾ ਵੀ ਬੰਦੇ ਦਾ ਆਪਰੇਸ਼ਨ ਹੋਵੇ ਉਹਦੇ ਘਰ ਜਾ ਕੇ ਭਾਈ ਸਾਈਨ ਮੈਂ ਕਰ ਦੇ ਉਹਨੇ ਆਪ ਕਹਿੰਦੇ ਹੁੰਦੇ ਸ਼ੌਕ ਹੀ ਹੈ ਖੁਸ਼ ਆਪ ਕਹਿੰਦੇ ਨੇ ਯਾਰ ਟੀਕਾ ਲਗਵਾ ਲੈ ਔਰ ਸਾਈਨ ਉਸੇ ਕਰਵਾ ਲੈ ਕਾਲੂ ਸਾਹਿਬ ਮੇਰੀ ਗੱਲ ਸੁਣ ਤੁਸੀਂ ਸਾਈਨ ਕਰੋਗੇ ਤੁਸੀਂ ਜ਼ਿੰਮੇਦਾਰ ਦੱਸੋਗੇ 302 ਲੱਗਣੀ ਤੁਹਾਨੂੰ ਕਿਉਂਕਿ ਤੂੰ ਕੌਣ ਆ ਸਾਈਨ ਕਰਨਾ ਤੇਰਾ ਉਹਦੇ ਘਰ ਦੇ ਤੇਰੇ ਤੇ ਪਰਚਾ ਕਰਾ ਦੇਣ ਜਾਂ ਫਿਰ ਆਪਾਂ ਸੈਰ ਕਰਕੇ ਖੇਡਣੇ ਉਹ ਡੈਥ ਵਾਲੇ ਤੂੰ ਕਰਦੇ ਬਾਕੀ ਜਿਹੜੇ ਤੇਰੇ ਮਾਮਲਾ ਨੂੰ ਮੈਂ ਸੈਰ ਕਰਾਂ ਨਹੀਂ ਸਾਰੇ ਮਾਮਲਾ ਦੀ ਕੀ ਮੈਂ ਤੇ ਉਹਦਾ ਕੋਈ ਮਾਮਲਾ ਤਾਂ ਵੀ ਨਹੀਂ ਐਸਾ ਹੈ ਹੀ ਉਹ ਕੋਈ ਕਈ ਨਿਕਲ ਆਉਣੇ ਆ ਤੁਹਾਨੂੰ ਨਹੀਂ ਪਤਾ ਬੈਂਚ ਦਾ ਯਾਰ ਭਾਈ ਮਿੱਠੇ ਉਮਰ ਕਿੰਨੀ ਹੈ ਕੀ ਗੱਲ ਪੈਂਟ ਕੋਟ ਲੈ ਕੇ ਦੇਣਾ ਭੂਮੇ ਤਿੰਨੀ ਆ ਮੈਂ 35 ਸਾਲ ਚ ਲੱਗਾ ਅੱਛਾ ਪੈਂਟ ਕੋਟ ਉਹਨਾਂ ਉਮਰ ਦਾ ਕਿਤੇ ਲੱਗਾ ਵੈਸੇ ਰਾਜੇ ਇੰਨੀ ਉਮਰ ਹੋ ਗਈ ਤਾਂ ਪੈਂਟ ਕੋਟ ਸਾਈਦਾ ਕਿ ਨਹੀਂ ਸਾਈਦਾ ਅੱਛਾ ਹੁਣ ਤਾਂ ਸਾਈਦਾ 35 ਦਾ ਕੀ ਮਤਲਬ 35 ਸਾਲ ਹਾਂ 35 ਤੇ 35 70 ਪੈਂਤੀ ਟਾਂਕੇ ਲੱਗਣੇ ਆ ਨਹੀਂ 35 35 70 ਦੋ ਕਰ ਲਈ 35 ਦੇ ਦੋ ਜੋ ਕਰਨਾ ਨਾ ਸਾਜੀ 105 ਯਾਨੀ 105 ਦਿਨ ਟੋਟਲ ਰਹਿ ਗਏ ਇਹਦੇ ਕੋਲ ਹਾਂ ਉਹ ਮਤਲਬ ਆਪਰੇਸ਼ਨ ਦੇ ਹਿਸਾਬ ਨਾਲ ਉਹ ਕਾਮਯਾਬ ਨਹੀਂ ਹੁੰਦਾ 35 ਸਾਲ ਘਬਰਾ ਗਿਆ ਡਰ ਕੇ ਡਰ ਹਾਂਜੀ ਚੰਗਾ ਭਲਾ ਓ ਯਾਰ ਮਰਦ ਬਣ ਹਾਂਜੀ ਮਰਦ ਬਣ ਦਾਲ ਕੱਢ ਦਿਓ ਦਾਲ ਕੱਢ ਦਿਓ ਵਿੱਚੋਂ ਚਾਰ ਤੁਸੀਂ ਤੇ ਇੱਕ ਡਾਕਟਰ ਤਰੀਸ ਮਰਦ ਬਣ ਸਕਦਾ ਮੈਂ ਲੈਟ ਆ ਗਈ ਸਾਡੀ ਮੁਬਾਰਕ ਹੋਵੇ ਦੇਖ ਲਓ ਇਹ ਕਿ ਪ੍ਰਤੀਕ ਨੇ ਇਹਨਾਂ ਦਾ ਹੋਵੇ ਡਾਕਟਰ ਤਰੀਸ ਕੋ ਅਗਰ ਅੱਲਾ ਨਾ ਕਰੇ ਮੇਰਾ ਮਸਲਾ ਸਹੀ ਹੱਲ ਨਾ ਹੋਵੇ ਤਾਂ ਗਜਰੀ ਨਾਲ ਰਾੜ ਲੈ ਕੇ ਆ ਜਾਓ ਲਮਕਾ ਕੇ ਲੱਖ ਰੁਪਏ ਤੋਂ ਉਹ ਫੜਾ ਔਰ ਨਾਲੇ ਉਹਦੇ ਕੋਲੋਂ ਇੱਕ ਨਰਸ ਵੀ ਪੁਰਬਾਸ਼ ਹੋਈ ਸੀ ਉਸਤਾਦ ਜੀ ਤੁਸੀਂ ਉਹ ਨਹੀਂ ਦੱਸੀ ਭਾਈ ਮਿੱਠੇ ਨੂੰ ਨਹੀਂ ਉਹ ਤੇ ਉਹਨੇ ਆਪ ਮਾਰੀ ਸੀ ਉਹਨੇ ਨਹੀਂ ਆਪਰੇਸ਼ਨ ਦੇ ਦੌਰਾਨ ਏਦਾਂ ਹਾਂ ਜਿਹੜੀਆਂ ਗਿਰੀਆਂ ਨੇ ਨਾ ਬਦਾਮਾਂ ਦੀਆਂ ਹਾਂਜੀ ਇਹ ਬਿਲਕੁਲ ਬੇਕਾਰ ਹੁੰਦੀਆਂ ਇਹ ਮਸ਼ੀਨੀ ਹੁੰਦੀਆਂ ਇਹਨਾਂ ਦੀ ਹੀਟ ਦੇ ਕੇ ਸਾਰਾ ਤੋੜਿਆ ਹੁੰਦਾ ਰੋਗਨ ਕੱਢਿਆ ਇਹਦੇ ਚੋਂ। ਸਾਰਾ ਕੁਝ ਖਤਮ ਹੁੰਦਾ ਫਾਇਦਾ ਹੀ ਕੋਈ ਨਹੀਂ ਨਹੀਂ ਸਟਾਰ ਜੀ ਜਿਹੜਾ ਤੁਸੀਂ ਡਾਕਟਰ ਤਰੀਸ ਸਾਹਿਬ ਦੱਸਣੇ ਵੀ ਉਹ 3 ਦਿਨ ਹੈਗੇ ਆ ਉਹਦਾ ਮੁੜ ਕੇ ਕੋਟਾ ਪੂਰਾ ਹੋਵੇ 2 ਸਾਲ ਬਾਅਦ ਉਸ ਤੋਂ ਬਾਅਦ ਕੀ ਕਰੂਗਾ ਉਹ
ਤੂੰ ਉਹ ਸਿਰਫ ਇੱਕ ਹਫ਼ਤੇ ਲਈ ਆਂਦਾ ਵਾ ਇੱਥੇ, ਮੁੜ ਕੇ 100 ਮਰੀਜ਼ਾਂ ਦੇ ਆਪਰੇਸ਼ਨ ਤੋਂ ਬਾਅਦ ਉਹ ਸ਼ਹਿਰ ਛੱਡ ਦਿੰਦਾ। ਉਹਨੇ ਸ਼ਾਇਦ ਤੇ ਇੱਥੇ ਨੂੰ 200 ਕਰ ਲਿਆ, 97 ਹੋ ਗਏ। 97 ਹੋ ਗਏ, 197 ਟੋਟਲ ਹੋ ਗਏ। ਇੱਕ ਤੂੰ ਪਾ ਕੇ 98 ਹੋ ਗਏ, ਦੋ ਹੋਰ। ਦੋ ਨੂੰ ਅੱਲਾ ਨੇ ਹੋਰ ਦੇ ਦੇਣੇ। ਯਾਨੀ ਕਿ ਮੈਨੂੰ ਪਾ ਲਿਆ ਉਹਨੇ। ਅਸੀਂ ਪਾ ਰਿਆ, ਤੂੰ ਜਾਣਾ ਨਹੀਂ ਉੱਥੇ। ਜਾਣਾ ਕੋਈ ਨਹੀਂ ਮੈਂ ਲੈ ਕੇ ਜਾਊਂਗਾ ਮੋਟਰਸਾਈਕਲ ਤਾਂ ਆ ਤੂੰ ਤਾਂ ਸਾਲੇ ਅੱਗੇ ਕਦੀ ਤੂੰ ਲੈ ਕੇ ਨਹੀਂ ਗਿਆ। ਜੇ ਤੈਨੂੰ ਕਹਦੇ ਮੈਨੂੰ ਘਰ ਲਾ ਦੀ ਤੈਨੂੰ ਮੌਤ ਪੈ ਜਾਂਦੀ ਆ। ਦੋ ਦਿਨ ਮੈਂ ਕਹਿੰਦਾ ਮੈਂ ਕਸ਼ਮੀਰ ਕੋਲ ਤੱਕ ਮੁੱਲਾ ਦੀ ਮੌਤ ਪਈ ਹੁੰਦੀ ਤੇ ਦੇਖ ਲੈ ਹੁਣ ਮੈਨੂੰ ਉੱਥੇ ਕਿੰਨਾ ਲੈ ਕੇ ਜਾਣ ਨੂੰ ਵੀ ਤੇਰੀ ਪਿੱਛੋਂ ਕਿਤੇ ਅੱਧੀ ਪੱਤੀ ਆ। ਕੀ ਪਤੀ ਆ ਉਹਨੇ ਮੈਨੂੰ ਕਿਹਾ ਕਿ ਇਹਨਾਂ ਦੋਵਾਂ ਜਿਹਾ ਸਮਝਦਾਰ ਹੁਣ ਉਸਤਾਦ ਆ ਸਮਝਦਾਰੀ ਦੇਖ ਲੈ। ਮੈਂ ਸਿਰੰਜ ਅੰਦਰ ਸੀਗੀ, ਸਿਰੰਜ ਅੰਦਰ ਪਿੱਛੇ ਉੱਪਰ। ਡਾਕਟਰ ਅਦਰੀਸ ਦੇ ਕੋਲ ਇੱਕ ਮਰੀਜ਼ ਬਚਿਆ ਵੀ ਆ, ਸਿਹਤਯਾਬ। ਇਹ ਕਿਸ ਉਹ ਫਿਰ ਇੱਦਾਂ ਹੀ ਬਚਿਆ ਗਿਆ ਨਹੀਂ ਹੋਣਾ। ਉਹਨੇ ਕੱਢੀਆਂ ਨੇ ਕੈਂਚੀਆਂ, ਉਹਨੇ ਕਿਹਾ ਭਾਜੀ ਮੈਂ ਨਹੀਂ ਕਰਾਉਣਾ। ਉੱਠ ਕੇ ਨਾਲ ਅੱਛਾ ਫੇਰ ਹੀ ਬਚੇਗਾ। ਉਹ ਡਾਕਟਰ ਨੇ ਖਾਪਾ ਤੇ ਕਹਿੰਦਾ ਮੇਰਾ ਆਪਰੇਸ਼ਨ ਕਾਮਯਾਬ ਹੋ ਗਿਆ। ਉਹ ਡਾਕਟਰ ਪੁਲਿਸ ਦੀ ਵਜ੍ਹਾ ਤੋਂ ਬਚਿਆ, ਆਪਣੀ ਸ਼ਹਿਰ ਦੀ ਵਜ੍ਹਾ ਤੋਂ ਬਚਿਆ। ਆ ਭਾਈ ਤੁਹਾਡੀ ਉਮਰ ਕਿੰਨੀ ਹੈ ਇਹ ਤਾਂ ਦੱਸੋ। ਉਹ ਤੂੰ ਮੈਨੂੰ ਦੱਸ ਦੇ ਤੂੰ ਕੀ ਕਰਾਣਾ ਹੋਵੇ ਦੱਸ। ਯਾਰ ਨਾਂ ਨੂੰ ਬਹੁਤਾ ਪੁੱਛੋ, ਘਬਰਾ ਕੇ ਇੱਕਦਮ ਅਨਲਿੰਕ ਜੀ ਗੱਲ ਕਰਦੇ ਨੇ। ਆਹੋ ਫੌਜ ਨੂੰ ਆਉਣਾ ਵੀ ਉਮਰ ਕਿੰਨੀ। ਹਾਂ ਠੀਕ ਹੈ, ਐ ਸਹੀ। ਹਾਂ ਸਹੀ ਆ ਆਹ ਲੱਗੀ ਲੇਕਿਨ ਯਾਰ ਮਿੱਠਾ ਜੀ ਏਜ ਦਾ ਤਾਲੁਕ ਹੈ ਨਾ ਕਿ ਘੱਟ ਵੱਧ ਹੋਣੀਆਂ, ਤੂੰ ਬਰਦਾਸ਼ਤ ਕਰ ਲੇਗਾ ਕਿ ਨਹੀਂ? ਇਸ ਉਮਰ 'ਚ ਸ਼ੂਗਰ ਵੀ ਹੋ ਜਾਂਦੀ ਹੈ ਨਾ, ਜ਼ਖਮ ਲੱਗਾ ਸਹੀ ਨਹੀਂ ਨਾ ਹੁੰਦਾ। ਲੱਤ ਵੱਢਣੀ ਪੈ ਗਈ, ਬਾਹ ਵੱਢਣੀ ਪੈ ਗਈ। ਜੋ ਮਰਜ਼ੀ ਕਰ ਲੋ, ਗੱਲ ਸੈਨਾ ਦੇ ਮੁੱਕਣੀ। ਹਾਏ ਉਸਤਾਦ ਜੀ ਓਕੇ ਆ ਵੇਖੋ ਸਾਰਾ ਲਿਖੇ ਮੈਂ ਕਰਨ ਨੂੰ ਇੱਕ ਤਿਆਰ। ਸੈਨ ਤੇ ਗੱਲ ਮੁੱਕਦੀ ਏ। ਬਸ ਸੈਨ ਦੀ ਗੱਲ ਸਾਰੀ ਹਾਂ, ਸਿੱਧੀ ਸਾਫ਼ ਗੱਲ ਆ ਉਸਤਾਦ ਜੀ। ਅਗਰ ਸਾਡੇ ਸਮਝ ਚ ਆਇਆ ਉਹਦੀ ਸ਼ਰੀਕੋ ਸ਼ੁਬਾਤ ਪੜ੍ਹ ਕੇ ਮੈਨੂੰ ਕੁਝ ਸਮਝ ਲੱਗਾ ਕਿ ਯਾਰ ਬੰਦਾ ਡੇਂਜਰਸ ਨਹੀਂ ਹੈਗਾ, ਠੀਕ ਆ, ਸਾਨੂੰ ਡਾਕਟਰ ਬੜੇ ਉਹਨੂੰ ਆਪਰੇਸ਼ਨ ਬੜੇ। ਫਿਰ ਵੀ ਉਹਨੇ ਸੈਨ ਕਰਨਾ ਹੈ। ਹਾਂ ਸਹਿਰ ਲਾਜ਼ਮੀ ਹੈ। ਮੈਂ ਸੈਨ ਕਰਨੇ ਹਾਂ ਬਿਲਕੁਲ। ਤੂੰ ਕੋ ਆਪਣੇ ਘਰ ਦੇ ਸ਼ਹਿਰ ਦੇ ਨਾਮ ਕਰਾਉਂਦਾ ਲਾਜ ਵੀ ਸੈਨ ਕਰਦੇ ਹੋ ਗਈ। ਸੈਨ ਹੋ ਗਈ ਸ਼ਾਇਦ ਹੋ ਗਈ ਸੈਨ ਨਾ ਯਾਰ ਅਨੁਕੂਲ ਹੈ ਯਾਰ, ਮਰੀਜ਼ ਆ ਇਸ ਸੁਣ ਲਓ ਕੰਡੀਸ਼ਨ 'ਚ ਬੰਦਾ ਪਤਾ ਨਹੀਂ ਕੀ ਕਹਿੰਦਾ ਰਹਿੰਦਾ। ਸੁਣ ਮੇਰੇ ਲਓ ਕੋਲੇ ਨੇ ਉਹੀ ਸੁਣਦਾ ਵਾ ਇਸ ਕੰਡੀਸ਼ਨ ਚ ਮੈਂ ਕਹਿਣਾ ਬਸ ਮੈਂ ਹੁਣ ਜ਼ਿੰਮੇਵਾਰੀ ਪੈ ਗਈ ਸਾਰੀ 2 ਵਾਰੀ ਮੈਂ ਲੈ ਕੇ ਆ ਕਾਤੀ ਜਦੋਂ 70 ਚ ਪੈਟਰੋਲ ਮੁੱਕਿਆ ਸੀ ਇਸ ਕਿਸਮ ਦੀ ਚੋਕ ਚੁੱਕੀ ਆ ਮੈਨੂੰ ਗਾਲ ਨਿਕਲ ਲੱਗੀ ਆ, ਉਦੋਂ ਜ਼ਿੰਮੇਵਾਰੀ ਚੁੱਕੀ ਤੂੰ ਯਾਰ ਉਹਨੇ ਸੈਂਟਰ ਦੀ ਜ਼ਿੰਮੇਵਾਰੀ ਲੈਣੇ ਵਾ। ਚੁੱਕੇਗਾ। ਤੇਰੇ ਭਰਾ ਤੇ ਵੱਡੀ ਉਂਗਲ ਤੇ ਜੂਸ ਨਹੀਂ ਡੋਲਦੇ, ਉਹਨਾਂ ਨੇ ਤੇਰੇ ਕੀ ਸਹਿਨ ਕਰਨੇ? ਹਾਂ। ਉਹ ਕਰੇਗਾ ਤੇਰੇ ਲਈ ਓਏ ਸਹਿਨ। ਹੋਏ ਹੋਏ ਇਹ ਬੜਾ ਉੱਥੇ ਕਿਤੇ ਨਾਰਾ ਦਾ ਜੂਸ ਪੀਂਦੇ ਕਿਤੇ ਕੋਨੇ ਬਣਾ ਲਿਆਊਗਾ, ਇਹ ਲੱਭਣਾ ਨਹੀਂ। ਆ ਜਿਹੜੀ ਤੈਨੂੰ ਹੁਣ ਇਹ ਜੀਣ ਦੀ ਸ਼ਮਤਾ ਜਾਗੀ ਹੈ ਨਾ ਮੇਰੀ ਵਜ੍ਹਾ ਤੋਂ, ਮੈਂ ਤੈਨੂੰ ਲੈ ਕੇ ਆ ਉੱਥੇ ਮੈਂ ਸਾਰੀ ਡਾਕਟਰ ਉਹਦੀ ਉੱਥੇ ਚੱਲਦੀ ਹੈ ਸੋਸ਼ਲ ਮੀਡੀਆ ਤੇ ਪੱਟੀ ਮੈਂ ਪੜਿਆ ਡਾਕਟਰ ਇਖਲਾਕ ਸਾਹਿਬ ਬਹੁਤ ਵੱਡੇ ਡਾਕਟਰ ਨੇ, ਬਹੁਤ ਪੁਰਾਣੇ ਡਾਕਟਰ ਨੇ, ਉਹਨਾਂ ਨੂੰ ਪੱਟੀਆਂ ਛੱਟੀਆਂ ਦੀ ਨਹੀਂ ਲੋੜ। ਤੁਸੀਂ ਉਹਨਾਂ ਦੇ ਕਲੀਨਿਕ ਜਾਓ, ਤੁਹਾਡੀ ਵਾਰੀ ਨਹੀਂ ਆਉਂਦੀ। ਵਾਰੀ ਨਹੀਂ ਹੁੰਦੀ, ਵਾਕਈ ਨਹੀਂ ਵਾਰੀ ਨਹੀਂ। ਮਾਸ਼ਾਅੱਲਾ ਉਹਨਾਂ ਦੀ ਇੰਨਾ ਐਕਸਪੀਰੀਅੰਸ ਹੋ ਗਿਆ ਕਿ ਸਾਨੂੰ ਮੇਰੇ ਅੰਮੀ ਅੱਬੂ ਲੈ ਕੇ ਜਾਂਦੇ ਰਹੇ, ਹੁਣ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਰਹੇ। ਅੱਗੋਂ ਹੁਣ ਮੈਂ ਤੁਹਾਨੂੰ ਕਹਿ ਰਿਹਾ ਉੱਥੇ ਜਾਓ, ਇੰਨਾ ਉਹਨਾਂ ਦਾ ਐਕਸਪੀਰੀਅੰਸ ਆ। ਆਹੋ ਜੀ ਮੈਨੂੰ ਪਤਾ ਵਾ। ਅੱਗੋਂ ਉਹਨਾਂ ਨੇ ਡਾਕਟਰ ਦਰੀਸ ਤੇ ਕਿਉਂ ਅੱਛਾ ਆਪ ਉਹ ਥੋੜੇ ਜ਼ਈਫ ਵਿਚਾਰੇ ਹੋ ਗਏ। ਡਾਕਟਰ ਦਰੀਸ ਦਾ ਇਸ ਤੋਂ ਕਿਹਾ ਸੀਗਾ, ਉਹ ਡਾਕਟਰ ਦਰੀਸ ਨੇ ਪਹਿਲੇ ਫੀਲਡ ਚੇਂਜ ਕਰ ਦਿੱਤੀ, ਮੈਨੂੰ ਪਤਾ ਲੱਗਾ ਵਾ। ਉਹ ਕਿਤੇ ਲੱਗਾ ਹੀ ਟੈਗ ਦੇ ਵਿੱਚ, ਹੁਣ ਦੁਬਾਰਾ ਇਸ ਫੀਲਡ ਚ ਆਇਆ ਵਾ। ਯਾਰ ਮੈਨੂੰ ਇਹ ਦੱਸ ਦਿਓ ਤੁਹਾਡੀ ਉਮਰ ਕਿੰਨੀ ਹੈ? ਯਾਰ ਇਸ ਬੰਦੇ ਨੂੰ ਤੂੰ ਦਿਖਾਉਣਾ ਕਿਸੇ ਨੂੰ ਕੀ ਕਰਨਾ ਉਮਰ ਦਾ ਦੱਸ। ਉਮਰ ਦਾ ਦੱਸਦੀ ਪਰ ਠੀਕ ਆ, ਓਕੇ ਆ, ਤੁਰਦਾ ਫਿਰਦਾ ਠੀਕ ਆ, ਬਸ ਇਹ ਦੱਸ ਦੀ। ਯਾਰ ਇਹਨੇ ਤਾਂ ਟੀਕਾ ਲਵਾਇਆ ਨਾਜ਼ਰੀਨ ਬਾਦਸ਼ਾਹ, ਉੱਥੇ ਇੰਨਾ ਰਸ਼ ਹੁੰਦਾ ਵਾ ਕਿ ਉਹ ਟੀਕਾ ਉਹਨਾਂ ਨੂੰ ਨਹੀਂ ਪਤਾ ਲੱਗਦਾ, ਤੇ ਉਹ ਅਕਸਰ ਅਗਲਾ ਟੀਕਾ ਲੈ ਕੇ ਉਹਦੇ ਅੱਗੇ ਸੂਈ ਨਹੀਂ ਹੁੰਦੀ, ਕਹਿੰਦਾ ਯਾਰ ਉਹ ਪਿਛਲੇ ਮਰੀਜ਼ ਚ ਰਹਿ ਗਈ। ਉਹਨੂੰ ਫੋਨ ਕਰਦੇ, ਭਾਜੀ ਪਹੁੰਚ ਕੇ ਘਰ, ਕਹਿੰਦਾ ਆਹੋ। ਅਦਰ ਬਾਅਦ ਚੈੱਕ ਕਰਨਾ ਕਿ ਸੂਈ ਤੇ ਨਹੀਂ ਰਹਿ ਗਈ ਵਿੱਚ। ਉਹ ਆਹੋ ਵਿੱਚ ਹੀ ਆ, ਚਲੋ ਮੈਂ ਮੁੰਡਾ ਭੇਜ ਰਿਹਾ, ਦੇ ਦੇਣਾ ਤੇਰਾ ਕੱਢ। ਦੇ ਦਿਓ। ਨਹੀਂ ਇੰਜ ਕਰਕੇ ਨਾ ਜੋ ਸੂਈ ਵਿੱਚ ਰਹੀ ਨਾ ਤੇ ਪਿੱਛੇ ਮੁੰਡਾ ਸਟੂਡੈਂਟ ਜਿਹਾ ਬੈਠਾ ਹਲਕਾ ਸਮੇਂ ਰਿਆਜ ਮੈਂ ਕਹਿੰਦਾ ਮੈਂ ਤਾਂ ਨਹੀਂ ਹੱਸ ਜਾਵਾਂ। ਮੈਂ ਕਿਹਾ ਆਵਾਜ਼ ਵੀ ਤੋੜ ਰਹੀ ਸੀ। ਮੈਂ ਕਿਹਾ ਤੂੰ ਕਦੋਂ ਸੁਣਿਆ ਮੈਂ ਸੂਈ ਵਿੱਚ ਰਹਿ ਗਈ ਹੈ ਤੇ ਤੂੰ ਹੱਸਣ ਡਿਆ। ਮਗਰ ਇਹਨਾਂ ਨੂੰ ਪੈਸੇ ਵੀ ਦਿੱਤੇ ਬਾਹਰ ਨਿਕਲ ਜਾਂਦੇ ਨੇ ਉਮਰ ਦੱਸ ਦਿਓ ਕਿੰਨੀ ਆ? ਆਹ 10,000 ਆ ਜਾ ਤੈਨੂੰ ਮੈਂ ਸਰਾਤੀ ਕਰ ਦਿਖਾਉਣਾ, ਐਦਾਂ ਤੈਨੂੰ ਯਕੀਨ ਨਹੀਂ ਹੋਣਾ। ਉਮਰ ਦਾ ਮਤਲਬ ਇਹ ਹੁੰਦਾ ਵਾ ਇਸ ਉਮਰ 'ਚ ਯਾਨੀ 30-35 ਸਾਲ ਹੈਗੀ ਨਾ, ਇਸ ਉਮਰ 'ਚ ਹੈਪੇਟਾਈਟਸ ਸੀ ਵੀ ਹੋ ਜਾਂਦੀ ਨਾ, ਪਤਾ ਨਹੀਂ ਲੱਗਦਾ। ਨਾਲੇ ਹਾਂ ਨੱਕ ਦੇ ਪ੍ਰੈਸ਼ਰ ਦੇ ਦੌਰਾਨ ਨਿਚ ਨਹੀਂ ਮਾਰਨੀ, ਠੀਕ ਆ, ਜਿੱਥੇ ਨਿਚ ਵੱਜੀ ਸਾਜੀ ਦਾ ਕੰਮ ਖਰਾਬ ਹੋ ਹਾਂ ਸਾਜੀ ਵੀ ਹੋ ਸਕਦਾ ਹਾਂ। ਉਹ ਮੇਰੀ ਨਿਸ਼ਾ ਦੀ ਨਾੜ ਬੰਦ ਕਰ ਦੇਣ, ਨਿਸ਼ੇ ਵੱਧ ਹੋਣੇ ਮੇਰੀ ਮੁੜ ਕੇ ਸਾਰੀ ਜ਼ਿੰਦਗੀ ਇਹ ਹਲਕੇ ਤੇ ਆਵਾਸੀਆਂ ਵਾਲੇ ਟੌਨਸਸ ਵੀ ਤਾਂ ਕੱਢਣ ਹੀ ਡੇ ਆ। ਹਾਂ ਮੈਂ ਤੁਹਾਨੂੰ ਦੱਸਾਂ ਉਸਤਾਦ ਜੀ, ਇਹ ਜਿਹੜੇ ਮੇਰੇ ਦੋ ਟੌਂਸਸ ਆ, ਇਹਨੂੰ 1.5 ਘੰਟਾ ਵਿੱਚ ਪਾ ਕੇ ਕਿ ਨਹੀਂ ਫਿਰ ਆ ਜਾਣਗੇ। ਉਹ ਧਾਗੇ ਪਵਾ ਕੇ ਨਾ ਉਹ ਕਰਾ ਲਈ ਉਹ ਕਰਨੀ ਡਾਕਟਰ ਸਾਹਿਬ ਜੀ ਉਮਰ ਦੱਸ ਦਿਓ ਕਿੰਨੀ? ਦਵਾਈ ਨਹੀਂ ਹੈ, ਲੜਕੇ ਕਹਿੰਦੇ ਇਨਸ਼ਾਅੱਲਾ ਗੁਜ਼ਾਰਾ ਹੋਏਗਾ। ਹੋ ਜਾਏਗਾ, ਹੋ ਜਾਏਗਾ। ਓਕੇ ਤੂੰ ਇਹ ਕਹਿ ਕਮਾਉਂਦਾ ਸਹੀ ਹੈ, ਉਮਰ ਛੱਡ ਤੂੰ ਬਸ ਇਹ ਕਹਿੰਦੇ ਹੋ ਅੱਛਾ ਤੁਸੀਂ ਜਿਹਦਾ ਕਰਕੇ ਪੁੱਛ ਰਹੇ ਹੋ ਉਹਦੀ ਕਿੰਨੀ? ਨਾਰੇ ਨਾਰੇ 50-50 ਤਾਂ ਇਹ ਤੁਸੀਂ ਉਧਰ ਹਲ ਕੇ ਦੇ ਲਓ, ਇਹਦਾ ਮੇਰੇ ਕੋਲ ਕਿੱਥੇ ਜਵਾਬ ਦਿਓ। ਇਧਰੋਂ ਲੈ ਤੁਸੀਂ ਉਹਨਾਂ ਨਾਲ ਲੱਗੇ ਮੇਰੇ ਕੋਲ ਕਿੱਥੇ ਜਵਾਬ ਦੇਣਾ। ਅੱਛਾ ਤੂੰ
ਯਾਰ ਹੁਣ ਇਹਦੀ ਖਿਦਮਤ ਕਰੋ ਯਾਰ। ਠੀਕ ਹੈ ਸਰ ਜੀ, ਖੁਸ਼ ਰੱਖਣਾ ਇਹਨੂੰ। ਕੀ ਖਾਣ ਪੀਣ ਨੂੰ ਦਿਲ ਕਰ ਰਿਹਾ ਨਾ ਇਦਾਂ ਕਰੋ ਤੁਹਾਡੀ ਇਹਨੂੰ ਆਉਂਦਿਆਂ ਨੂੰ ਪਾਣੀ ਵਹਾਇਆ ਕਰੋ ਹੁਣ। ਉਹਨੂੰ ਚੂੜੀਆਂ ਨਜ਼ਰ ਆਣਗੀਆਂ ਵਿੱਚ। ਨਹੀਂ ਮੈਨੂੰ ਕੈਂਚੀਆਂ ਉਸਤਾਦ ਜੀ ਉਸਤਾਦ ਜੀ। ਜ਼ਿੰਦਗੀ ਤੇ ਹੁਣ ਜਿੰਨੀ ਰਹਿ ਗਈ ਉਹ ਕੱਟ ਲੇਗਾ ਖਾਸੀ। ਅੱਗੋਂ ਜਿਹੜੇ ਮਸਾਇਲ ਆ ਉਹਦੇ ਜਾਣ ਤੋਂ ਬਾਅਦ ਉਹਦੇ ਬਾਰੇ ਚ ਸੋਚੋ। ਹਾਂ ਜਿਹਨੇ ਸੈਨ ਕੀਤੇ ਉਹਦੇ ਪੈਣੇ ਉਹ ਨਹੀਂ ਉਹਦੇ ਨਹੀਂ ਪੈਣੇ ਕੀ ਹੋ ਗਿਆ ਉਹ ਯਾਰ ਇੱਥੇ ਦੀ ਗੱਲ ਕਰਦੇ ਇੱਥੇ ਕਿੰਨੂੰ ਬਾਣਾ ਅੱਛਾ। ਮਤਲਬ ਇਹਦੀ ਮੋਟਰਸਾਈਕਲ ਕਿੰਨੇ ਰੱਖਣੀ ਭਾਈ ਬਾਬਰ ਭਾਈ ਨੂੰ ਯਾਰ, ਬੜੇ ਬੜੇ ਚਲੇ ਗਏ, ਇੱਥੇ ਚੱਲਦਾ ਹੀ ਰਹਿੰਦਾ, ਜ਼ਿੰਦਗੀ ਚੱਲਦੀ ਹਾਂ ਰਹਿੰਦੀ। ਇੱਥੇ ਸਿਕੰਦਰ ਵਰਗੇ ਚਲ ਗਏ ਆ, ਇੱਥੇ ਸਾਰੇ ਚਲ ਗਏ ਆ। ਤੁਸੀਂ ਵੀ ਆਪਣੀ ਪਰਚੀ ਕੱਢੋ, ਤੁਸੀਂ ਵੀ ਖੈਰ ਨਾ ਜਾਓ ਲੜਕੇ ਕਹਿ ਸਾਡੇ ਸਿਰ ਹੋਇਆ ਹੋਇਆ। ਨਹੀਂ ਮੈਂ ਇਹ ਗੱਲ ਤੈਨੂੰ ਲੱਗਦਾ ਵਾ ਕਿ ਤੇਰੇ ਘਰੋਂ ਭਾਈ ਬਾਬਰ ਕਰੇਗਾ ਸੈਨ? ਬਾਬਰ ਸੈਨ ਕਰੇਗਾ। ਖੁਸ਼ ਹੋ ਕੇ ਕਰੇਗਾ। ਤੂੰ ਹੋਣੀ ਹੈ। ਅੱਛਾ, ਡਾਕਟਰ ਨੇ ਬਾਬਰ ਨੂੰ ਕਿਹਾ ਸੈਨ ਕਰਦੇ, ਤੇ ਬਾਬਰ ਨੇ ਸੈਨ ਕਰਕੇ ਥੱਲੇ ਸ਼ੇਰ ਵੀ ਲਿਖਤਾ ਕਿ ਜੋੜੇ ਵੀ ਯਾਰ ਉਹ ਸਿਰਫ ਸੈਨ ਕਰੀਦੇ ਆ। ਡਾਕਟਰ ਕਲਾਸ ਸਾਹਿਬ ਜਿਹੜੀ ਉਹ ਲੈਂਡ ਲਾਈਨ ਮੱਥੇ ਤੇ ਮੈਂ ਉਹੀ ਦੇਖ ਕੇ ਡਰ ਗਿਆ ਸੀ। ਮੈਂ ਹਾਂ, ਕਿਹਾ ਵਕਤ ਬਚਾਉਣ ਵਾਸਤੇ। ਵੀ ਇੱਥੋਂ ਕੁਛ ਹੈ ਕੱਢ ਨਹੀਂ ਮੇਰੇ। ਨਹੀਂ ਉਹਨਾਂ ਨੇ ਉਹ ਲਾਈ ਹੁੰਦੀ ਪਾਣੀ 'ਚ ਜਾਣ ਵਾਲੀ। ਆਹੋ ਉਹ ਮੈਡੀਕਲ ਲਾਈਟ ਹੁੰਦੀ ਹੈ, ਬੜੀ ਤੇਜ਼। ਮੈਡੀਕਲ ਹੁੰਦੀ ਤੇਜ਼, ਔਰ ਉਹ ਇੰਜ ਕਹਿੰਦੇ ਮੂੰਹ ਖੋਲ ਤੇ ਇੰਜ ਕਰਕੇ ਦੇਖ ਲੈਂਦੇ ਤਾਂ ਕਿ ਉਹ ਹੱਥ ਉਹਨਾਂ ਦੇ ਬਿਜ਼ੀ ਹੁੰਦੇ ਨੇ। ਹਾਂਜੀ ਹੱਥ ਪਾਸ਼ਾ ਡਾਕਟਰ ਸਾਹਿਬ ਦਾ ਆਪਣਾ ਕਦ ਕਿਹੜਾ ਵਾ। ਹਾਂ, ਕਦ ਵੇਖਿਆ ਮਾਸ਼ਾਅੱਲਾ 6.5 ਫੁੱਟ ਕਦ। ਮੋਟਰਸਾਈਕਲ ਭਾਈ ਮਿੱਠੇ ਮਿੰਦੇ ਦੀਆਂ ਨਹੀਂ ਮੋਟਰਸਾਈਕਲ ਉਹਦੀ ਜਿਹਨੇ ਸੈਨ ਕਰਨੇ। ਹਾਂਜੀ ਉਹੀ ਤਾਂ ਮੈਂ ਕਹਿਣ ਲੱਗਾ ਉਹਦੀ ਬਣ ਮੈਂ ਕਹਿੰਦਾ ਸਾਰਾ ਕੁਝ ਮੇਰਾ ਬੰਦਾ ਮਿੱਠਾ ਜੀ। ਮੇਰੇ ਹਿਸਾਬ ਨਾਲ ਜੇ ਸੈਨ ਕਰਕੇ ਮੈਂ ਤੇਰੇ ਕੋਲ ਗਲਤ ਫਾਰਮ ਤੋਂ ਕਰਾ ਲਵਾਂ ਫਿਰ ਸਾਰਾ ਕੁਝ ਮੇਰਾ ਬੰਦਾ ਵਾ। ਕਿਹੜੀ ਗਲਤ ਫਾਰਮ? ਭਾਈਜਾਨ ਨੇ ਜਿੰਨੇ ਵੀ ਤੁਹਾਡੇ ਆਪਰੇਸ਼ਨ 'ਚ ਬੰਦੇ ਸ਼ਰੀਕ ਹੋਣੇ ਨੇ ਨਾ ਤੁਹਾਨੂੰ ਹੱਕ ਕਰਨ 'ਚ, ਉਹਨਾਂ 'ਚੋਂ ਮੈਨ ਆਫ ਦਾ ਡੈਥ ਇਹ ਆ। ਸੈਨ ਉਹਨੇ ਕੀਤੇ। ਇਹ ਤੇ ਕਬਰ ਦੇ ਕਤਬੇ ਤੇ ਅਸੀਂ ਲਿਖਣਾ ਕ੍ਰੈਡਿਟ ਗੋਜ਼ ਟੂ ਕਾਲੂ। ਤੁਸੀਂ ਨਹੀਂ ਗੁਫ਼ਤਗੂ ਕਰ ਤੂੰ ਨੱਕ ਬੁਰਾ ਲੱਗਣ ਲੱਗ ਗਿਆ। ਡਾਕਟਰ ਅਦਰੀਸ ਨੇ ਉਸਤਾਦ ਜੀ ਆਪਰੇਸ਼ਨ ਕਰਕੇ ਆ ਕੇ ਬਾਹਰ ਕਹਿਣਾ the damage has been done। ਹਾਂ, ਇਹਦਾ ਮਤਲਬ ਭਾਈ ਕਿ ਮੁੰਡਾ ਗਿਆ ਗਿਆ ਆਪਣਾ ਅੱਜ ਤੱਕ ਟਪੜਾ ਮਰ ਭਾਈ ਨੇ ਮਾਰ। ਯਾਰ ਆਪਰੇਸ਼ਨ ਕਰਕੇ ਬਾਹਰ ਉਹਨਾਂ ਨੇ ਕਿਹੜਾ ਲਾ ਜੀ 997 ਹੋ ਗਏ ਉਹ 198 ਹੋ ਗਏ। 198 ਬਾਕੀ ਡਾਕਟਰ ਬਾਹਰ ਹੁੰਦੇ ਨੇ ਤੇ ਇੱਕਦਮ ਬੰਦੇ ਨਾਲ ਸਕੇ ਨੇ, ਡਾਕਟਰ ਸਾਹਿਬ ਕੀ ਬਣਾ? ਉਹਨੂੰ ਡਾਕਟਰ ਦਰੀਸ ਨੂੰ ਕਦੇ ਨਹੀਂ ਕਿਸੇ ਨੇ ਕਹਾ, ਉਹਨੂੰ ਵਿਚਾਰੇ ਨੂੰ ਸ਼ੌਕ ਹੀ ਆ ਮੈਨੂੰ ਵੀ ਕੋਈ ਦਾ ਪੁੱਛੇ। ਆਹੋ, ਨਿਊ ਆ ਬਾਕੀ ਕੇ ਡਾਕਟਰ ਉੱਤੇ ਹੀ ਹੁੰਦੇ ਨਾ ਤਾਜੂ ਨੇ ਇਹਦੀ ਮੋਢੇ ਤੇ ਲਾਸ਼ ਰੱਖ ਕੇ ਆਉਣਾ ਆਪਾਂ ਉਹਨੂੰ ਆ ਕੇ ਉਹ ਬਾਹਰ ਆ ਕੇ ਇਹੋ ਹੀ ਪੁੱਛਦਾ ਫੁੱਲਾਂ ਵਰਗੀਆਂ ਪੱਤੀਆਂ ਵਾਲਾ ਛਾਪਰ ਕਿਹਦੇ ਕੋਲ? ਯਾਰ ਉਹਨੇ ਬਾਹਰ ਆ ਕੇ ਵੀ ਇਹੀ ਕਹਿਣਾ ਵਾ ਮੈਂ ਵੀ ਨਹੀਂ ਬਚਾ ਸਕਿਆ। ਹਾਂ ਲੇਕਿਨ ਸੈਨ ਮੈਂ ਕਰਨੇ ਮਿੱਠੇ। ਤੂੰ ਪਹਿਲੇ ਮੇਰੀ ਜੋ ਵੱਡੀ ਮੇਰੀ ਗੱਲ ਆ, ਤਲੀ ਤੇ ਕਰਦੇ ਮੈਂ ਦਿਖਾਈ ਜਾਵਾਂ ਕਾਲੂ ਭਾਈ ਨੇ ਕੀਤਾ ਮੈਂ ਕਰ ਦਿੰਦਾ ਸੈਨ। ਉਹ ਪਰ ਲਿਖਿਆ ਨਾ ਉਹ ਜਿੱਥੇ ਲਿਖਿਆ ਵਾ ਉਹ ਇੱਥੇ ਦਾ ਉਹ ਯਾਰ ਇੱਥੇ ਨਹੀਂ ਕਰਨੇ ਯਾਰ। ਯਾਰ ਐ ਲਿਖਿਆ ਨਾ ਬ੍ਰਦਰ ਨਾਲ ਖਾਣਾ ਕਿਉਂ ਯਾਰ ਉਮਰ ਤੇ ਦੱਸੋ ਕਿੰਨੀ ਆ ਭਾਈ? ਦੱਸ ਯਾਰ ਤੈਨੂੰ ਤੂੰ ਮੈਨੂੰ ਅੰਗੂਠੀ ਪਾਉਣੀ ਨਾ ਤੂੰ ਮੇਰੇ ਕੀ ਦੇਖਿਆ ਕਰਤੀ ਨਾ ਉਹਨੇ। ਮੈਂ ਤਾਂ ਇਸੇ ਲਈ ਕਿਹਾ ਸਰ ਨਾ ਛੇੜੋ। ਮੋਬਾਈਲ ਮੈਨੂੰ ਦੇ ਕੇ ਚੱਲ ਜਾਣਾ ਫਿਰ। ਚਲੋ ਠੀਕ ਆ ਮੈਨੂੰ ਇੱਕ ਵਾਰੀ ਗੈਲਰੀ ਕਲੀਅਰ ਕਰ ਲੈਂਦੇ। ਗੈਲਰੀ ਕੀ ਤੇਰਾ ਪੂਰਾ ਘਰ ਕਲੀਅਰ ਹੋਣ ਵਾਲਾ ਵਾ, ਤੇਰੀ ਕਾਇਨਾਤ ਕਲੀਅਰ ਹੋ ਜਾਣੀ। ਉਸਤਾਦ ਜੀ 15 ਤੋਂ 20 ਮਿੰਟ ਦਾ ਆਪਰੇਸ਼ਨ ਆ ਟੌਂਸਲ ਉਹ ਯਾਰ ਇਹ ਕੌਣ ਆ ਯਾਰ? ਲਿਖਾ ਯਾਰ ਦੇਖੋ ਇੱਕ ਸਕਿੰਟ ਦਾ ਵੀ ਆਪਰੇਸ਼ਨ ਉਸਤਾਦ ਜੀ ਨੇ ਕਿਹਾ ਨਹੀਂ ਕਿ ਸੈਮ ਤੇ ਕਰਨਾ। ਯਾਰ ਇਹਨੇ ਕੱਲ ਸੈਨੀਆ ਹੁੰਦੇ ਉਹਦਾ ਆ। ਬਾਈਪਾਸ ਹੋ ਗਿਆ ਲਾ ਮਾਫੀ ਤੇ ਕੋਈ ਗੁਰਦੇ ਨਾ ਉਹ ਹੋਵੇ। ਯਾਰ ਹਰ ਯਾਰ ਸਿਰਫ ਮੈਨੂੰ ਪੁੱਛਿਆ ਹਾਂ ਮੈਂ ਓਕੇ ਮੈਂ ਕਿਹਾ ਓਕੇ ਚਲੋ ਸ਼ੁਰੂ ਤੈਨੂੰ ਮੇਰੇ ਤੇ ਯਕੀਨ ਨਹੀਂ? ਨਹੀਂ ਤੈਨੂੰ ਯਕੀਨ ਮੇਰੇ ਤੇ ਨਹੀਂ ਯਕੀਨ। ਤੇਰੇ ਸਗੇ ਮਾਂ ਬਾਪ ਤੇ ਯਕੀਨ ਸੀ ਆ ਵੀ ਤੂੰ ਮਰਨ ਵੇਲੇ ਪਾਣੀ ਪੜਾਉਂਗਾ ਨਹੀਂ ਜਦੋਂ ਨੇਰੀ ਚੱਲਦੀ ਚ ਲੈ ਗਿਆ ਤਾਂ ਮੈਂ ਨੇਰੀ ਅੱਖਾਂ ਦੇ ਵਿੱਚ ਕਟਾ ਵੈਣ ਦਿਆ ਦੇਖਾਂ ਮੈਂ ਲੱਗ ਤਾਂ ਨਹੀਂ ਪਛਾਣ ਸਕਿਆ ਮੇਰਾ ਕਿਹੜਾ ਗੰਦਾ ਬੰਦਾ ਜਾਣ ਰਿਹਾ ਮੇਰੇ ਬਾਅਦ ਪੁੱਛ ਲਿਆ ਨਹੀਂ ਨਹੀਂ ਇਹ ਤੇ ਆਸਾਨ ਫਰਮ। ਆਸਾਨ ਫਰਾਮੋਸ਼ੀ ਹੈ। ਹਾਂਜੀ ਮੁਸ਼ਕਿਲ ਫਰਾ ਪੁੱਛ ਇਹ ਚੈੱਕਅਪ ਫਰਾਮੋਸ਼ੀ ਹੈ। ਉਥੇ ਜੋ ਤੈਨੂੰ ਨੇਰੀ 'ਚ ਲੈ ਕੇ ਗਿਆ ਵਿਚਾਰਾ ਐਡੀ ਦੂਰੋਂ। ਇਲਾਜ ਫਰਮ ਹੋਸ਼ਾ ਤੂੰ। ਹਾਂ, ਅੱਛਾ। ਇਲਾਜ ਫਰਾਮੋਸ਼ਨ। ਪੇਸ਼ੈਂਟ ਦੇ ਨਾਲ ਜਾਣ ਦਾ ਮਕਸਦ ਪਤਾ ਕਿਹਦਾ ਬੰਦਾ ਬਾਕੀ ਰਿਕੁਆਇਰਮੈਂਟਾਂ ਪੂਰੀਆਂ ਕਰੇ ਨੁੱਕਰ ਚ ਲਾ ਕੇ ਬੈਠਾ ਰਹੇ ਹਾਂ ਮਿੱਠਾ ਕਰਾ ਲਿਆ ਵਾ ਉੱਤੋਂ ਟੀਕਾ ਲੱਗਾ ਤੇ ਉਹਦੀ ਵੀਡੀਓ ਬਣਾ ਰਿਹਾ। ਉਹ ਤਾਂ ਵੀਡੀਓ ਕਿੱਦਾਂ ਬਣਾਈ ਨਹੀਂ ਤੈਨੂੰ ਮੋਟਰਸਾਈਕਲ ਤੇ ਲੈ ਕੇ ਗਿਆ ਮਿੱਠਾ ਜੀ, ਲੈ ਕੇ ਆਇਆ। ਟਾਈਮ ਸਪੈਂਡ ਅੱਜ ਦੇ ਦੌਰ 'ਚ ਸਭ ਤੋਂ ਜ਼ਰੂਰੀ ਟਾਈਮ ਆ। ਨਹੀਂ ਅਸੀਂ ਨਹੀਂ ਹਮ ਤੁਮ ਕੋਈ ਹੈ ਹਮ ਤੁਮ ਨਹੀਂ ਕੋਈ ਪੰਜਾਬੀ ਇੱਕ ਹਮ ਤੁਮ ਕੋਈ ਹਾਂਜੀ ਮੈਂ ਕਿਹਾ ਜੋ ਖਾਣਾ ਖਾ ਲਿਆ ਇਹਨੂੰ ਹੁਣ ਹਮ ਤੁਮ ਚੁੱਕੀ ਆ ਮਾੜੇ ਤੇ ਮੁਕੱਦਰ ਉਥੇ ਐਟਮਾਂ ਵੀ ਇਹ ਪਈਆਂ ਸੀਗੀਆਂ ਹਮ ਤੁਮ ਤੁਲਸੀ ਜਾਂ 40 ਜਿਹੜੇ ਸੁਪਰ ਪੈਕਟ ਬਸ ਇਹ ਹੀ ਪਿਆ ਸੀ ਮਿੱਠਾ ਜੀ ਹੋਰ ਕੋਈ ਸ਼ੈ ਨਹੀਂ। ਅੱਛਾ ਹੁਣ ਸਿਰਫ ਉਹ ਮਾਈ ਲੈ ਕੇ ਮਾਈ ਲੈ ਕੇ ਤੋਈ ਐਸਪੀ ਸਟੋਰ ਲੈ ਕੇ ਵੜ ਜਾਣਾ ਤੈਨੂੰ ਮੈਂ ਉਹ ਕਿੱਥੇ ਲੈ ਜਾਂਦਾ ਤੈਨੂੰ ਹਲ ਪਤਾ ਲੈ ਜਾਂਦਾ ਦੱਸ ਯਾਰ ਤੇਰਾ ਸਾਥ ਕਰੀਏ ਤੂੰ 600 ਦੀ ਦਵਾਈ ਲਈ ਯਾਰ ਹੁਣ ਮੈਂ ਤੈਨੂੰ ਕਿੱਥੇ ਲੈ ਜਾਵਾਂ ਪੂਰੀ ਮਾਲ ਲੈ ਜਾਵਾਂ ਯਾਰ ਇਹਨੇ ਮਾਦੇ ਪਲਾਉ ਵਾਲੀ ਦੁਕਾਨ ਤੇ ਰੁਕਿਆ ਉੱਥੇ ਤੇਰੇ ਵਿੱਚ ਤੂੰ ਤਾਂ ਮਰੀਜ਼ ਲੱਭਦੇ ਆਪਣੀ ਡਿਮਾਂਡਾਂ ਪੂਰੀਆਂ ਤੇਰੀ ਆਲਾ ਮਰਨ ਫਟੇ ਪਿਆ ਵਾ ਤੈਨੂੰ ਇਹ ਸੀਗਾ ਤਨਵੀਰ ਤੋਂ ਪਾਲਣਾ ਖਾ ਲਈਏ ਵੀ ਚਾਦਰਾ ਦਾ ਚਾਗਲ ਤੂੰ ਪਾਗਲ ਆਹੋ ਚਾਗਲ ਖਾਣ ਗਈ ਸੀ ਔਰ ਕਸਮ ਖਾਵਾ 19 ਇਸ਼ਾਰੇ ਇਸ ਬੰਦੇ ਨੇ ਤੋੜੇ ਆ ਮੇਰੇ ਘਰ ਐਡਾ ਪਲੰਦਾ ਹੋਣਾ ਹੀ ਹੁਣ
ਚਲਾਣਾ ਦਾ ਉਸਤਾਦ ਜੀ ਦੇਖੋ 500 ਰੁਪਏ ਦਾ ਚਲਾਨ। ਉਸਤਾਦ ਜੀ ਆਰਟਸ ਆ ਇਹਨੂੰ ਕੀ ਕਹਿਣਾ ਉਹਨਾਂ ਨੇ? ਆਰਟਸ ਮਿੱਠਾ ਭੁਰੀਆ ਕੋਈ ਆਰਟਿਸਟ ਨਹੀਂ ਹੈ। ਉਸਤਾਦ ਜੀ ਹੁਣ ਆਰਟਿਸਟ ਬੈਠਾ ਅੱਗੇ ਨੂੰ ਕਰਕੇ ਆਰਟਿਸਟ ਨੇ ਹੈਲਮਟ ਮੈਂ ਤੁਹਾਨੂੰ ਮੈਂ ਦੱਸਿਆ ਨਹੀਂ, ਉਹ ਜਿਹੜੇ ਬੁਲਬੁਲੇ ਡਰਾਮੇ ਵਾਲੇ ਬੁਲਬੁਲੇ ਮਹਿਮੂਦ ਸਾਹਿਬ, ਉਹਨਾਂ ਦਾ ਕਿਸੇ ਨੇ ਚਲਾਨ ਕਰਤਾ ਤੇ ਕਿਸੇ ਨੇ ਪੋਸਟ ਲਾਈ ਹੈ, ਉਹਨਾਂ ਨੂੰ ਚਲਾਨ ਫੜਾ ਰਿਹਾ ਪੁਲਿਸ ਵਾਲਾ, ਤੇ ਥੱਲੇ ਕਿਸੇ ਨੇ ਲਿਖਿਆ, अच्छा ये जो चलान, ये जो आपने मेरा किया है ये चलान है ਉਹ ਥੱਲੇ ਲਿਖਿਆ ਕਿਸੇ ਨੇ, ਤੇ ਉਹ ਹਿਸਾਬ ਆ ਭਾਈ। ਉਹਨੇ ਮੈਂ ਨੂੰ ਇਹ ਕਿਹਾ ਤਾਂ ਕਿ ਕਾਲੂ ਤੇ ਕੈਮਰੇ ਦਿਖੀ ਲੱਗੇ ਉੱਥੇ 9-10 ਇਸ਼ਾਰੇ ਪੈਂਦੇ ਡਾਕਟਰ ਖਲਾਕ ਸਾਹਿਬ ਕੋ ਮਾਸ਼ਾਅੱਲਾ ਇੱਥੋਂ ਜਾਂਦੇ ਇਹਨੇ 7-8 ਤੋੜਤੇ। ਮੈਂ ਕਿਹਾ ਮੈਂ ਅੱਜ ਤੱਕ ਕਦੀ ਹੱਟ ਧਰਮੀ ਨਹੀਂ ਕੀਤੀ, ਪਿੱਛੇ ਨੰਬਰ ਪਲੇਟ ਕੈਮਰਾ ਲੱਗੇ, ਭਾਵੇਂ ਪਰ ਆਸਟ੍ਰੇਲੀਆ ਤੋਂ ਚੱਕ ਲਿਆਉਣ ਵਾਲੇ ਉਹ serious ਹਾਲਤ ਚ ਚਲਾਨ ਲਾ ਕੇ ਜਾ ਤੇ ਸੀਰੀਅਸ ਹਾਲਤ ਦੇ ਵਿੱਚ ਹਾਏ ਹਾਏ ਤਾਂ ਕਰਾਉਂਦੇ ਨੇ ਯਾਰ, ਕਾਲੂ ਨੂੰ ਲੈ ਜਾ ਮਿੱਠਾ ਜੀ ਮੇਰੀ ਗੱਲ ਸੁਣ ਲਓ ਹੁਣ, 600 ਦੀ ਪਰਚੀ ਆ ਫਾਈਨਲ ਮੇਰੀ ਗੱਲ ਸੁਣ ਲਓ। ਦੱਸੀਏ ਤੁਸੀਂ ਡਾਕਟਰ ਕੋ ਗਏ, ਚੈੱਕਅਪ ਕਰਾ ਲਿਆ, ਕੋਈ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਤੁਸੀਂ ਆਪਣੀ ਮਰਜ਼ੀ ਨਾਲ ਜਾਓ ਨਾ ਜਾਓ ਉਹਦੇ ਕੋਲ, ਠੀਕ ਆ। ਉਹਨੇ ਤੁਹਾਨੂੰ ਚੈੱਕ ਕੀਤਾ, ਉਹਨੇ ਤੁਹਾਨੂੰ ਦਵਾਈ ਦਿੱਤੀ, ਉਹਨੇ ਕਿਹਾ 8 ਦਿਨ ਤੂੰ ਆ ਗੋਲੀ ਖਾਣੀ ਤਾਂ ਕਿ ਤੇਰਾ ਅੰਦਰ ਦਾ ਮਸਲਾ ਜਿਹੜਾ ਸਾਡਾ ਖੁਸ਼ਕ ਹੋਵੇ, ਫਿਰ ਅਸੀਂ ਆਪਰੇਟ ਕਰਾਂਗੇ। ਉਸ ਤੋਂ ਬਾਅਦ ਤੁਸੀਂ ਐਗਰੀ ਵੀ ਹੋ ਗਏ ਸਾਰਾ ਕੁਝ। ਇੱਕ ਪੁਆਇੰਟ ਐਸਾ ਹੋਣਾ ਜਿਹਦੀ ਵਜ੍ਹਾ ਤੋਂ ਤੈਨੂੰ ਆਪਰੇਸ਼ਨ ਨਹੀਂ ਕਰਨਗੇ, ਉਹ ਆ ਸੈਨ। ਹਾਂਜੀ ਕਰਨੇ ਆ ਸਾਜ ਮੈਂ ਕਰਨੇ ਸਹਿਣ ਕਰ। ਮੈਂ ਸਹੀ ਕਹਿ ਰਿਹਾ, ਸ਼ੁਗਰ ਤੋਂ ਇਲਾਵਾ ਕਹਿ ਰਿਹਾ, ਆਪਰੇਸ਼ਨ ਜਾਂ ਮੁਕੱਦਰ ਜਾਨ ਸੀਬਾ ਸੈਨ ਨਹੀਂ ਕਰਨੇ। ਡਾਕਟਰ ਕਲਾਸ ਸਾਨੂੰ ਕਹੋ ਸਿਰੇ ਤੋਂ ਸਾਈਨ ਕਰਾ ਲਓ, ਆਪਰੇਸ਼ਨ ਮੈਂ ਰਹਿਣ ਦੋ ਨਾ, ਇਹਨੂੰ ਕੋਈ ਜੋ ਫੀਸ ਬਣਦੇ ਸਾਡੇ ਕੋ ਸਾਈਨ ਕਰਾ ਲਓ। ਇਹਦੀ ਕਿਦੋਂ ਨੂੰ ਅੱਗ ਲੱਗੀ ਜੇ ਭੱਜ ਕੇ ਸਾਈਨ ਕਰਿਆ, ਮੇਰੇ ਬਸ ਛੋਇਆ ਮੈਂ ਕਰਾਉਂ। ਯਾਰ ਤੂੰ ਉਹਨੂੰ ਛੱਡ ਦੇ ਨਾ, ਮੈਂ ਜਿਹੜੀ ਗੱਲ ਕਹਿ ਰਿਹਾ ਤੇ ਗੌਰ ਕਰ। ਇਹ serious ਗੱਲ ਆ। ਜੀ ਸੀਰੀਅਸ ਕਹਿ ਰਿਹਾ, ਹਰ ਚੀਜ਼ ਤੋਂ ਓਕੇ ਕਰਵਾ ਦੇਣੀ। ਜਦੋਂ ਉਹਨਾਂ ਨੇ ਸ਼ੁਰੂ ਕਰਨਾ ਨਾ ਕੰਮ, ਉਦੋਂ ਉਹਨਾਂ ਨੇ ਕਹਿਣਾ ਕਿ ਭਾਈ ਸਾਈਨ ਕਰੋ। ਜਿੰਨੀ ਦੇਰ ਤੱਕ ਸਾਈਨ ਨਹੀਂ ਕਰਨੇ ਤੇਰੇ ਕਿਸੇ ਵੀ ਘਰਦਿਆਂ ਨੇ ਜਿਹਨੇ ਜ਼ਿੰਮੇਵਾਰੀ ਲੈਣੀ ਹੈ, ਉਨੀ ਦੇਰ ਤੱਕ ਉਹਨਾਂ ਨੇ ਆਪਰੇਸ਼ਨ ਨਹੀਂ ਕਰਨਾ। ਉਸ ਤੋਂ ਪਹਿਲੇ ਤੂੰ ਦਵਾਈਆਂ ਲਈ ਜਾ, ਖਾਈ ਜਾ, ਡਾਕਟਰ ਕੋ ਜਾਈ ਜਾ, ਚੈੱਕਅਪ ਕਰਾਈ ਜਾ, ਜੋ ਮਰਜ਼ੀ ਕਰ, ਉਹ ਸਭ ਕੁਝ ਹੋਈ ਜਾਏਗਾ। ਉਹ ਪੁਆਇੰਟ ਐਸਾ ਵਾ ਜਿੱਥੇ ਆ ਕੇ ਉਹ ਸਾਈਨ ਹੋਣੇ ਆ, ਤੇ ਫਿਰ ਇਸ ਕੀ ਯਾਰ ਯਾਨੀ ਕਿ ਚੈੱਕ ਵਾਲਾ ਸਾਹਿਬ ਸਾਈਨ ਹੋਣੇ ਚੈੱਕ ਕੈਸੇ ਹੋਣਾ ਵਾ। ਜੀ ਸਰ, ਉਹ ਤੁਸੀਂ ਸਾਈਨ ਕਰਨੇ ਨੇ ਤੇ ਤੁਹਾਡਾ ਆਪਰੇਸ਼ਨ ਅੱਗੋਂ ਸ਼ੁਰੂ ਹੋਣਾ। ਔਰ ਰੋਜ਼ ਹਜ਼ਾਰਾਂ ਆਪਰੇਸ਼ਨ ਹੁੰਦੇ ਨੇ, ਹਜ਼ਾਰਾਂ ਸਾਈਨ ਕਰ ਦੇਣਾ, ਹਜ਼ਾਰਾਂ ਨੂੰ ਅੱਲਾ ਸਿਹਤ ਦਿੰਦਾ। ਮਰਦਾ ਕੌਣ ਆ ਜਿਹਨੇ ਪਹਿਲੇ ਦਿਮਾਗ ਤੇ ਸਵਾਰ ਕਰ ਲਿਆ ਬਸ। ਸਵਾਰ ਕਰ ਲਿਆ ਅੱਛਾ ਮੈਂ ਹਿਸਾਬ ਲਾ ਤੁਹਾਡੀ ਹਲਕੀਆਂ ਹਲਕੀਆਂ ਗੱਲਾਂ ਦੇ ਵਿੱਚ ਮੈਂ ਛੱਡਦੇ ਆ। ਮੈਂ ਤੈਨੂੰ ਕਹਿ ਰਿਹਾ, ਸਾਡਾ ਐਡਾ ਅੱਛਾ ਆਰਟਿਸਟ ਸੀ ਫੈਸਲਾਬਾਦ ਦਾ ਪਾਸ਼ਾ ਜਾਨੇ ਕਵਾਲ, ਐਡਾ ਅੱਛਾ ਸਿੰਗਰ, ਐਡਾ ਅੱਛਾ। ਉਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਆਪਣਾ ਵਈ ਚਿਸ਼ਤੀ ਸਾਹਿਬ ਵਿੱਚ ਹੀ ਸਾਰੀ ਗੱਡੀ ਦਾ ਐਕਸੀਡੈਂਟ ਹੋਇਆ, ਬਹੁਤ ਮੇਜਰ ਕਿਸਮ ਦਾ ਐਕਸੀਡੈਂਟ ਹੋਇਆ। ਸਾਰੇ ਉਹਦੇ ਵਿੱਚ ਮਤਲਬ ਸੱਟਾਂ ਸੁੱਟਾਂ ਲੱਗੀਆਂ, ਸਾਰਿਆਂ ਨੂੰ ਹੱਡੀਆਂ ਲੱਤਾਂ ਪੈਰ ਟੁੱਟ ਗਏ। ਪਾਸ਼ਾ ਭਾਈ ਵੀ ਇਦਾਂ ਹੀ ਸੀ, ਉਹਨਾਂ ਨੂੰ ਵੀ ਸੱਟਾਂ ਲੱਗੀਆਂ, ਲੇਕਿਨ ਐਸ ਨਹੀਂ ਸੀ। ਕਿਹਾ ਜਾਂਦਾ, ਮੈਂ ਸੁਣਿਆ ਵਾ ਕਿ ਉਹ ਉਹਨਾਂ ਦੀ ਡੈਥ ਵਿਚਾਰਿਆਂ ਦੀ ਹੋ ਗਈ, ਔਰ ਡੈਥ ਇਸ ਵਜ੍ਹਾ ਨਾਲ ਨਹੀਂ ਹੋਈ ਕਿ ਵੀ ਬਹੁਤ ਉਹਨਾਂ ਨੂੰ ਮਸਲਾ ਡਰ ਨਾਲ ਡੈਥ ਹੋ ਗਈ, ਉਹਨਾਂ ਨੂੰ ਸੋਚ ਕੇ ਕੀ ਹੋ ਗਿਆ ਕਿ ਮੇਰੇ ਨਾਲ ਕੀ ਹੋ ਗਿਆ, ਇਸ ਡਰ ਦੇ ਨਾਲ ਉਹਨਾਂ ਦੇ ਵਿਚਾਰਿਆਂ ਦੀ ਡੈਥ ਹੋ ਗਈ। ਤੇ ਲਿਹਾਜ਼ਾ ਜ਼ੇਨ 'ਚ ਰੱਖੋ ਕਿ ਅੱਲਾ ਖੈਰ ਕਰੇ, ਛੋਟਾ ਜਿਹਾ ਆਪਰੇਸ਼ਨ ਆ, ਅੱਲਾ ਤੰਦਰੁਸਤ। ਸੈਨਾਂ ਨੂੰ ਬਹੁਤਾ ਦਿਮਾਗ ਤੇ ਨਹੀਂ ਲੈ ਕੇ ਆਉਣਾ। ਤੁਸੀਂ ਪਾਤੇ ਮੇਰੇ ਦਿਮਾਗ ਦੇ ਵਿੱਚ ਐਨੇ ਪਾਏ ਜਿਹੜਾ ਮਿੰਟ ਬਾਅਦ। ਮੈਂ ਤੇ ਇੱਕ ਗੱਲ ਕਰਦਾ, ਇਹਨਾਂ ਤੋਂ ਮਰੀਜ਼ ਚਾਹੀਦਾ ਯਾਸ਼ੀ ਵਾਸਤੇ। ਜਲੇਬੀਆਂ ਲੈ ਲਈ ਮਿੱਠੇ ਰਾਜ ਜਲੇਬੀਆਂ ਤਾਂ ਖਵਾ ਦੇ। ਸਾਲਿਆ ਤੂੰ ਮੈਨੂੰ ਮੇਲੇ 'ਚ ਲੈ ਕੇ ਜਾਂਦੇ ਹੋ। ਹਵਾ ਸਾਰੀ ਠੰਡੀ ਲੱਗਣ ਨਾਲ ਦੁੱਧ ਜਲੇਬੀਆਂ ਹੋ ਜਾਣ, ਜਿਹੜਾ ਕੰਮ ਤੱਤਾ ਹੋ ਜਾਊ। ਆਪ ਹੀ ਤਰ੍ਹਾਂ ਤੇਰੀ ਤਬੀਅਤ ਤੇਰਾ ਦਿਲ ਘਬਰਾਉਣ ਡਿਆ ਵਾ। ਤਨਵੀਰ ਦੇ ਸਪਰੈਟ ਖਲਾ ਹਜ਼ਾਰਾਂ ਫੋਟੋ ਤੇ ਸਾਲਿਆ ਰਾਜੀ ਕਰੋਚਾ ਖੋਲਿਆ ਵਾ, ਬੜਾ ਪਰੋਚਾ ਖੋਲ ਕੇ ਸਪਰੈਟ ਚ ਲੜੀ। ਹਜ਼ਾਰਾਂ ਫੋਟੋ ਤਾਂ ਲੱਗੇ। ਮੈਂ ਕਹਿੰਦਾ ਦਾਲ ਬੜੀ ਹਟਾਇਆ ਮਦਨਪੁਰੇ ਚੌਂਕ 'ਚ ਬੰਦਾ ਜਲੇਬੀਆਂ ਲਾਉਂਦਾ, ਬਹੁਤ ਮਜ਼ੇਦਾਰ। ਉੱਥੇ ਹੀ ਸਾਰਾ ਪਤਾ ਵਾ, ਸਾਰਾ ਬੰਦੇ ਨੂੰ ਪਤਾ। ਯਾਰ ਉਮਰ ਕਿੰਨੀ ਆ ਭਾਈ ਮਿੱਠੇ? ਯਾਰ ਡਾਕਟਰ ਅਸੀਂ 8 ਵਜੇ ਨਿਕਲੇ ਨਾ, ਡਾਕਟਰ ਕੋ 11:30 ਪਹੁੰਚੇ। ਕਿੰਨੇ ਘੰਟੇ ਦੀ ਮੁਸਾਫਰ ਦਾ ਭਲੇ ਵਾਲੇ ਕੋ ਰੋਕ ਲੈਂਦਾ ਸੀ। ਔਰ ਇਦਾਂ ਦੇ ਬੰਦੇ ਨਾ ਮਾੜੇ ਮਾੜੇ ਤਲਕ ਬਹੁਤ ਹੁੰਦੇ ਆ। ਕੁਆਡੇ ਵਾਲੇ ਮੇਰੇ ਚਾਚੇ ਦਾ ਮੁੰਡਾ ਯਾਰ, ਉਹਨੂੰ ਸਲਾਮ ਕਰਦੀ, ਉਹਨੂੰ ਸਲਾਮ। ਆਓ ਤਾਂ ਮੈਂ ਮਿਲੇ ਹੀ ਦੇਖਿਆ ਵੀ ਸਨਾਟਾ ਕਬਰ ਇਹਨਾਂ ਉਹਨੂੰ ਮਿਲੇ ਹੀ ਨਹੀਂ ਯਾਰ ਇਹ ਬੰਦਾ। ਸਨਾਟਾ ਜੀ ਬੰਦਾ ਹੋਵੇ ਜਾਂ ਲੈਟਰਾ ਜੀ ਬੰਦਾ ਹੋਵੇ, ਇਹਨੇ ਕਿਹਾ ਵੀ ਮੇਰਾ ਕਜ਼ਨ ਹੈ। ਨਹੀਂ ਕੱਖ ਵੀ ਨਹੀਂ, ਵਿੱਚ ਇੱਕ ਬੰਦਾ ਲੋਟੋ ਲਾ ਕੇ ਸੁੱਤਾ ਉਠਾ ਜਿਹੜਾ ਭੁੱਦੇ ਦਾ ਮੁੰਡਾ ਹੀ ਮੇਰਾ ਚਾਚਾ ਲੈ ਤਾਂ ਜੀ ਸਾਰਾ ਸੁੱਤੇ ਰਹਿੰਦੇ। ਉਸ ਰੋਡ ਤੇ ਕੁਲਫੀਆਂ ਵਾਲਾ ਮੌਲਵੀ, ਪਤਾ ਕੀ ਕਾਦਰੀ ਕੁਲਫੀ ਵਾਲਾ, ਪਤਾ ਕੌਣ ਆ ਯਾਰ। ਉਹਦੀਆਂ ਕੁਲਫੀਆਂ ਇੰਨੀਆਂ ਹਦਾਇਤ ਵਾਲੀਆਂ 60 ਰੁਪਏ, ਮੌਤ ਪੈਣ ਲੱਗੀ ਖਾਲਸਾ। ਅਖਲਾਕ ਸਾਹਿਬ ਦੀ ਫੀਸ 600 ਰੁਪਇਆ ਵਾ, ਮੈਡੀਸਨ ਰੂਲਸ ਨੂੰ ਪਾ ਕੇ 800 ਰੁਪਇਆ ਮੈਨੂੰ। ਤੇ ਭਾਈ ਮੈਨੂੰ ਕਿੰਨੇ ਪੈਣ ਡਿਆ ਵਾ? ਕਿੰਨੇ ਚ? 1350 ਰੁਪਏ ਪਰ ਹੈਡ ਪਿਆ ਵਾ। ਨਹੀਂ ਬੈਗ ਨਹੀਂ ਆ ਮੈਡੀਸਨ ਮੁਡਸਨ ਪਾ ਕੇ ਤੂੰ ਉਹਨਾਂ ਨੂੰ 800 'ਚ ਨਹੀਂ ਪਿਆ, ਉਹ ਤੈਨੂੰ 800 'ਚ ਪਏ। ਆਹੋ ਉਹੀ ਨਹੀਂ ਵੀ 800 ਰੁਪਇਆ। ਹਾਂ ਤੇ ਤੈਨੂੰ ਪਰ ਹੁਣ ਉਮਰ ਦੱਸੋ ਭਾਈ ਆ ਭਾਈ ਕਿਉਂ ਜੀ ਤੂੰ ਪਿੱਛੇ ਕਰਨੀ ਗੱਲ ਲਗਾ ਦੇ ਯਾਰ ਮਿੱਠੇ, ਸਾਰਾ ਸ਼ੋਅ ਤੋਂ ਯਾਰ ਇਦਾਂ ਹੀ ਨਗਾਤਾ ਵਾ ਯਾਰ ਸੈਨਾ ਦੇ। ਉਸਤਾਦ ਜੀ ਮੇਰੀ ਸੁਣੋ, ਮੈਂ ਕਰਾਉਣਾ ਹੀ ਨਹੀਂ। ਉਮਰ ਕਿੰਨੀ ਆ? ਲਓ ਜੀ ਇਸ ਬੰਦੇ ਨੂੰ ਪਹਿਲੇ ਉਮਰ ਦੱਸ ਦਿਓ ਮੇਰੀ। ਉਮਰ ਦੱਸ ਦਿਓ ਉਹਨੂੰ ਉਹ ਮੇਰੀ। ਯਾਰ ਉਹ ਗਵਾਚਾ ਵਾ। ਉਮਰ ਤਕਰੀਬਨ ਇੰਨੀ ਹੈ ਜੀ। ਤਾਂ ਜੀ ਸੂਟ ਪਾਇਆ। AI ਸਾਈਨ ਲੈ ਲਓ। ਲੈ ਹਾਂ ਇੱਥੇ ਲਿਖ ਲਓ। ਯਾਰ ਤੇਰੇ ਸੈਨ ਅੱਛਾ ਯਾਰ ਤੂੰ ਸਿਰਫ ਹੁਣ ਮੇਰੀ ਗੱਲ ਦਾ ਜਵਾਬ ਦੇਣਾ ਯਾਰ, ਤੇਰੀ ਮਿਹਰਬਾਨੀ। ਭਾਈ ਬਾਬਰ
ਨਾਦਰ ਖਾਬਰ ਸਾਬਰ ਚਾਬਰ ਕੌਣ ਕਰੇਗਾ ਸੈਨ ਤੇਰੇ ਸਾਹਮਣੇ? ਬਾਬਰ ਨਾਦਰ ਆਦਿਲ ਆਬਦ ਸਾਇਦਾਰ ਸ਼ਾਹ ਇਹਨਾਂ ਚੋਂ ਕੌਣ ਸੈਨ ਕਰੇਗਾ? ਭਾਈ ਬਾਬਾ ਬਾਬਰ ਸਭ ਤੋਂ ਵੱਡਾ ਵਾ। ਬਾਬਰ ਕਰੇਗਾ। ਇਹ ਕਰਨੇ ਹੀ ਪੈਣੇ ਐ ਇੰਨੀ ਗੱਲ ਸੀ ਤੂੰ ਐਵੇਂ 60 ਮਿੰਟ ਜ਼ਾਇਆ ਕਰ ਨਹੀਂ ਹੁਣ ਮੇਰਾ ਆਪਰੇਸ਼ਨ ਤਾਂ ਤੁਸੀਂ ਜੇ ਠਾਕਤਾ ਹੈ ਨਹੀਂ ਮੈਂ ਤੈਨੂੰ ਇੱਕ ਜਨਰਲ ਗੱਲ ਦੱਸੀ ਯਾਰ। ਤੁਸੀਂ ਡਰਾਇਆ ਹੈ। ਓਏ ਅੱਲਾ ਦੇ ਬੰਦੇ ਦੇਖ ਤੈਨੂੰ ਪਤਾ ਨਹੀਂ ਸੀ ਨਾ ਇੰਨੀ ਕਿ ਇੰਨੇ ਸਖਤ ਹੁੰਦੇ ਕਰਨੇ ਹੀ ਪੈਂਦੇ ਤੈਨੂੰ ਪਤਾ ਨਹੀਂ ਸੀ ਨਾ ਨਹੀਂ ਪਤਾ। ਤੂੰ ਉੱਥੇ ਪੈਸੇ ਜਮਾ ਕਰੋ ਪੈਸੇ ਪਹਿਲੇ ਜਮਾ ਕਰਾਉਣੇ ਆ ਤੂੰ ਹਾਂ ਲੱਖ ਰੁਪਏ ਲੱਗੇ 50,000 ਪੈਸੇ ਵੀ ਸੁਣ ਲਾ ਮੇਰੀ ਗੱਲ ਪੁੱਤ ਸੁਣ ਲਾ ਪੂਰੀ ਹਾਂ ਪੈਸੇ ਵੀ ਤੂੰ ਕੀ ਸਮਝਦਾ ਕਿ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਲਿਆਓ ਜੀ ਆਪਰੇਸ਼ਨ ਕਰਤਾ ਭਾਜੀ ਸਾਨੂੰ ਹੁਣ ਜ਼ਰਾ ਈਜ਼ੀ ਕਰ ਦਿਓ ਅਸੀਂ ਘਰ ਜਾਣਾ ਇਦਾਂ ਨਹੀਂ ਡਾਕਟਰ ਕਹਿੰਦੇ ਨਹੀਂ ਉਹਨੂੰ ਚਾਹੀਦਾ ਮੈਂ ਬਾਹਰ ਆ ਗਿਆ ਸਟੇਸ਼ਨ ਤੇ ਮੈਂ ਇਸ਼ਾਰਾ ਕਰਾਂ ਵੀ ਡਾਕਟਰ ਸਾਹਿਬ ਓਕੇ ਨਹੀਂ, ਇਹ ਕਹਿ ਨਹੀਂ। ਐਵੇਂ ਮਿੰਟ ਬਾਅਦ ਮੈਂ ਕਹਿੰਦਾ ਇਹ ਜਿਹੜਾ ਅੱਲਾ ਮਾਫੀ ਦੇਵੇ ਜਿਹੜਾ ਸਾਈਨ ਕਰਾਉਂਦੇ ਨਹੀਂ ਕਿ ਇਹਨੂੰ ਉਨੀ ਦੇਰ ਤੱਕ ਐਮਰਜੈਂਸੀ 'ਚ ਲਟਕਾਈ ਰੱਖੋ ਜਿੰਨ ਤੱਕ ਇਹਦੀ ਮੌਤ ਨਹੀਂ ਹੋ ਜਾਂਦੀ ਟਿਲ ਡੈਥ ਇੱਕ ਮਿਸਾਲ ਜਿਹੜੇ ਸਾਈਨ ਕਰਨੇ ਨਾ ਇੱਧਰ ਸੁਣ ਲੈ ਗੱਲ ਹਾਂਜੀ ਸੁਣ ਲਿਆ ਇੱਕ ਡਾਕਟਰ ਦੀ ਲੱਖ ਰੁਪਏ ਫੀਸ ਆ ਲੱਖ ਰੁਪਏ ਤੂੰ ਪਹਿਲੇ ਜਮਾ ਕਰਾਉਣਾ ਲੱਖ ਪੂਰਾ ਅੱਛਾ 95,000 ਵੀ ਨਹੀਂ ਲੈ ਮੈਨੂੰ ਲੱਖ ਜਮਾ ਕਰਾ ਕੋਣਾ ਮੈਨੂੰ ਮਾਰ ਦੇ ਸੁਣ ਲਾ ਲੱਖ ਜਮਾ ਕਰਾਤਾ ਮਰੀਜ਼ ਬਚ ਜਾਏ ਨਾ ਬਚੇ ਉਹ ਲੱਖ ਗਿਆ ਸੋਨਾ ਮਿੱਟੀ ਉਦੋਂ ਦਾ ਮੈਂ ਤੁਹਾਨੂੰ ਦੱਸਦਾ ਕੀ ਹੋਏਗਾ ਪਹਿਲੇ ਤੇਰਾ ਇੱਕ ਆਪਰੇਸ਼ਨ ਕਰਨਗੇ ਇੱਕ ਮਿਸਾਲ ਆ ਕਾਮਯਾਬ ਹੋ ਗਿਆ ਫਿਰ ਤੇਰਾ ਦੂਜਾ ਆਪਰੇਸ਼ਨ ਕਰਾਂਗੇ ਇੱਕ ਮਿਸਾਲ ਆ ਉਹ ਨਾਕਾਮ ਹੋ ਗਿਆ ਇੱਕ ਨਾਕਾਮਯਾਬ ਇੱਕ ਨਾਕਾਮ ਹੋ ਗਿਆ ਫਿਰ ਬੈਸਟ ਆਫ 3 ਹੋਏਗਾ ਇੱਕ ਪਾਸਾ ਹਾਂ ਇੱਕ ਤੇਰਾ ਨਾਕਾਮ ਹੋ ਗਿਆ ਇੱਕ ਉਹਨਾਂ ਦਾ ਕਾਮਯਾਬ ਹੋ ਗਿਆ ਹੁਣ ਬੈਸਟ ਆਫ 3 ਹੈ ਹਾਂਜੀ ਲੇਕਿਨ ਇਹਦੇ ਪਹਿਲੇ ਦੋ ਕੰਮ ਇੱਕ ਤੇ ਉਹਨਾਂ ਨੇ ਪੈਸੇ ਪੂਰੇ ਲੈਣੇ ਆ ਚਾਹੇ 50,000 ਹੋਵੇ ਚਾਹੇ 70 ਹੋਵੇ ਚਾਹੇ ਜਿੰਨਾ ਵੀ ਹੋਵੇ ਉਹ ਨਹੀਂ ਮੈਨੂੰ ਪਤਾ ਉਹ ਸਾਰੇ ਪਹਿਲੇ ਲੈਣੇ ਉਹਨਾਂ ਨੇ ਦੂਜਾ ਉਹਨਾਂ ਨੇ ਸਾਈਨ ਕਰਾਉਣੇ ਇਸ ਪੂਰੇ ਪਰਚੇ ਦੇ ਵਿੱਚ ਮੈਂ ਕਿਤੇ ਹਯਾਤ ਹੈਗਾ ਅੱਲਾ ਖੈਰ ਕਰੇ ਹਜ਼ਾਰ ਤੇ ਤੂੰ ਇੰਜ ਜਾਣਾ ਇੰਜ ਆ ਜਾਣਾ ਸਾਡੇ ਤੁਸੀਂ ਲੱਗਾ ਹੀ ਨਹੀਂ ਮੈਨੂੰ ਘੰਟਾ ਹੋ ਗਿਆ ਮੈਨੂੰ ਲੱਗਾ ਨਹੀਂ ਮੈਂ ਕਿਤੇ ਆਉਂਦੇ ਆ ਡਾਕਟਰ ਨਾਲ ਬੈਸਟ ਆਫ 3 ਲਾਈ ਸਾਜੀ ਉਹਨੇ ਤਿੰਨੇ ਹੀ ਨਾਕਾਮ ਕਰਤਾ ਤੇ ਬਾਹਰ ਰੌਲਾ ਪਾਇਆ ਮੈਂ ਜਿੱਤ ਗਿਆ ਨਹੀਂ ਪਰਚੇ ਦੇ ਵਿੱਚ ਕਿਤੇ ਸਾਡਾ ਲਿਖਿਆ ਵੀ ਯਾਰ ਬੱਚਾ ਕੋਈ ਖੁਸ਼ੀ ਦਾ ਹਾਂਜੀ ਬੱਚਾ ਅੱਜ ਹੋਇਆ ਹਾਂਜੀ ਅੱਜ ਮੈਂ ਬੜੇ ਬੰਦੇ ਵੇਖੇ ਘਟੀਆ ਤਰੀਨ ਬੰਦੇ ਪੈਸੇ ਬਚਾਉਣ ਦੀ ਖਾਤਰ ਆਪਣੇ ਆਪ ਨੂੰ ਬਿਮਾਰੀ ਲਵਾਈ ਹੋਈ ਹੈ ਕਿ ਮੈਂ ਇਲਾਜ ਨਹੀਂ ਕਰਾਉਣਾ 10,000 ਆਪਰੇਸ਼ਨ ਸਿੱਧਾ ਉਹਨੂੰ ਕਹਿ ਲਾ 40,000 ਵਾਰੀ ਉਹਨੂੰ ਉਮਰ ਪੁੱਛ ਲਈ ਤੇ ਹਾਂ ਗੱਲ ਤੂੰ ਲੁਕੋਗੇ। ਬੰਦਿਆਂ ਤੇ ਪਾ ਲਈ ਯਾਰ ਇਹ ਤਾਂ ਫੇਕ ਘਟੀਆ ਪੰਜ ਪਤਾ ਬੰਦੇ ਵਿੱਚ ਕਈ ਦਵਾਈ ਲੈ ਕੇ ਲੈਂਦੇ ਕਈ ਬੰਦੇ ਐਸੇ ਘਟੀਆ ਖਾਂਦੇ ਕੱਖ ਨਹੀਂ ਹਾਂ। ਸਿਰਫ ਪੈਸੇ ਬਚਾਉਣ ਦੀ ਖਾਤਰ ਸਾਬਣ ਨਹੀਂ ਲਾਉਣੇ ਜੁਸਰ ਤੇ ਲਾਉਣੇ। 200 ਰੁਪਏ ਨਾਲ ਚਾਹ ਬਣਾ ਮੈਂ ਆਉਂਦਿਆ ਬਸ ਸਾਰਾ ਕੁਝ ਆਪਣੇ ਤੇ ਕਰਨਾ ਹੀ ਯਾਰ ਉਮਰ ਕਿੰਨੀ ਪਈ ਮਿੱਟੀ ਦਾ ਹਾਲਾ ਦੱਸੋ ਜੀ ਚੱਲ ਮੈਂ ਨਾਲ ਚੱਲ ਮੈਂ ਦਿਖਾਉਣਾ ਸਾਰਾ ਕੁਝ ਉਮਰ ਕਿੰਨੀ ਆ ਸ਼ਾਦੀ ਕਾਰਡ ਸਟਾਫ ਸਟੂਫ ਸਾਰਾ ਦਿਖਾਉਂਦਾ ਮਤਲਬ ਇਸ ਉਮਰ 'ਚ ਆ ਗਿਆ ਨਾ ਮਤਲਬ ਕਿਤੇ ਟੱਕ ਲੱਗਾ ਉਹ ਬਾਅਦ 'ਚ ਜੁੜਦਾ ਨਹੀਂ ਹੁੰਦਾ ਟਾਂਕੇ ਲੱਗੇ ਉਹ ਯਾਰ ਉਹਨੂੰ ਕਿਹੜਾ ਸ਼ੂਗਰ ਅੱਲਾ ਮਾਫੀ ਦੇਵੇ ਇਹ ਸ਼ੂਗਰ ਵਾਲੇ ਨੂੰ ਹੁੰਦੀ ਹੈ ਨਿਕਲ ਸਕਦੀ ਨਾ ਸਾਰੇ ਨਹੀਂ ਉਸਤਾਦ ਜੀ ਨਿਕਲ ਆਏ ਤਾਂ ਜੀ ਸ਼ਾਇਦ ਉਰਦੂ ਚ ਕਰਨੇ ਹੁੰਦੇ ਸੀ ਕਿ ਇੰਗਲਿਸ਼ ਚ ਇਹ ਤਾਂ ਪਤਾ ਹੀ ਨਹੀਂ ਮੈਨੂੰ ਓਏ ਠਹਿਰ ਜਾ ਸਾਲਿਆ ਮੇਰਾ ਕਿਤੇ ਉਰਦਨ ਚ ਆਪਰੇਸ਼ਨ ਹੋਣ ਡਿਆ ਵਾ ਤੈਨੂੰ ਸਾਥ ਸਾਥੀ ਭਾਈ ਮੁੰਡੇ ਕਿ ਨਹੀਂ English ਇੱਥੇ ਹੁਣ ਮੈਂ ਆਪੇ ਕਰ ਦਾਂਗਾ ਅੰਗੂਠਾ ਵੀ ਲਵਾਉਣਾ ਉਹਨਾਂ ਨੇ ਸਾਰੇ ਕੋਠੇ ਲਾ ਦੇਗਾ ਸਾਜ ਜੀ ਚਲੋ ਇੱਕ ਪੈਰਾਂ ਛੋਟੀ ਦੇ। ਰਿਕੁਐਸਟ ਆ ਤੁਹਾਡੀ ਉਮਰ ਕਿੰਨੀ ਹੈ ਦੱਸ ਚੱਲ ਐ ਹੀ ਦੱਸ ਦੇ ਚਲੇ ਦਾ ਮਿੱਠੇ ਦਾ ਯਾਰ ਤੈਨੂੰ ਜਿਹੜਾ ਕੰਮ ਆ ਨਾ ਮੈਨੂੰ ਕੰਮ ਕਢਵਾ ਲਾ ਬਸ ਯਾਰ ਛੱਡ ਦੇ ਕਿੰਨੀ ਹੈ ਦੱਸੋ ਤਾਂ ਸਹੀ ਤੂੰ ਇਸ ਉਮਰ ਨੂੰ ਕੀ ਕਰਨਾ ਮੈਂ ਦੱਸ ਅੱਜ ਵੀ ਆ 35 ਸਾਲ ਹੈਗੀ 150 ਟੱਪ ਗਿਆ ਮੈਂ ਹਾਂਜੀ 35 ਸਾਲ ਹੈ 35 ਸਾਲਾਂ 'ਚ ਉਸਤਾਦ ਜੀ ਐਚਪੀ ਘਟਦੀ ਜਾਂਦੀ ਆ ਵੱਧਦੀ ਨਹੀਂ ਆ ਹਾਂ ਮੈਂ ਆਪਰੇਸ਼ਨ ਕਦੋਂ ਕਹਿੰਦਾ ਵੀ ਡੁੱਲਣ ਰਹੀ ਆ ਘਟਣੀ ਨਹੀਂ ਠੀਕ ਆ ਬਸ ਆ ਹੁਣ ਵੀ ਰੰਗ ਉੱਡਿਆ ਨਹੀਂ ਲੱਗਣ ਉਹ ਦੇ ਤੇਰੇ ਦੋ ਯਾਰ ਉਹ ਤੇ ਘਬਰਾ ਗਿਆ ਮਿੱਠੇ ਘਬਰਾਉਣਾ ਨਹੀਂ ਮੈਂ ਤੇਰੇ ਨਾਲ ਜਾਵਾਂਗਾ ਨਹੀਂ ਨਹੀਂ ਮੈਂ ਜਿੰਨਾ ਮਰਜ਼ੀ ਤੁਸੀਂ ਕਹੀਓ ਭਾਵੇਂ ਤੁਸੀਂ ਉੱਤੇ ਖੜੀ ਵੀ ਜਾ ਭਾਵੇਂ ਡਾਕ ਵੀ ਪੈ ਜਾ ਘਬਰਾਉਣਾ ਤੂੰ ਮੈਨੂੰ ਨਾਲ ਲੈ ਕੇ ਜਾਣਾ ਵਾ ਹਾਂਜੀ। ਵਾਪਸੀ ਤੇ ਮੈਂ ਤੈਨੂੰ ਲੈ ਕੇ ਆਵਾਂਗਾ ਹਾਏ ਖਾਦੀ ਸਰੀ ਨਾਲ ਲਿਆਉਣੀ ਨਹੀਂ ਤੂੰ ਵਿੱਚ ਹੋਏਗਾ ਉਹਦੀਆਂ ਸੀਟਾਂ ਲੰਮੇ ਵੀ ਪੈ ਜਾਂਦੀਆਂ ਉਹ ਤਾਂ ਤੋਂ ਬਾਅਦ ਢੋ ਨਹੀਂ ਨਾ ਲੱਗਦੀ ਸਿਰਫ ਇੱਕ ਰੋਲ ਹੋਣਾ ਉਹ ਮੇਰੇ ਉੱਤੇ ਟੋਣ ਉਹ ਨਹੀਂ ਹੈਗੀ ਬਸ ਉਹ ਵੀ ਇੱਥੇ ਪਿਆ ਬਣਵਾ ਲਓ ਪਹਿਲਾਂ ਗੱਡੀ ਉਹੀ ਸਾਇਜ਼ ਆ ਤਸਵੀਰ ਇਹਦੇ ਪਿੱਛੇ ਜੱਦੀ ਦਾ ਸਾਈਜ਼ ਉਹੀ ਹੈ ਆਹੋ ਮੈਂ 11 ਵਜੇ ਲਿਖਾਉਣ ਲੱਗਾ ਅੱਛਾ ਵਾਪਸੀ ਤੇ ਤੈਨੂੰ ਲਾਉਣਾ ਕਿੱਥੇ ਇੱਧਰ ਲੈ ਆਵਾਂ ਜਾਂ ਉਧਰੋਂ ਨਹੀਂ ਵੱਡੇ ਕਬਰਸਤਾਨ ਨਹੀਂ ਪਹਿਲੇ ਘਰ ਕਿੱਧਰ ਇਹਨੂੰ ਹੈ ਸਾਨੂੰ ਸਲੀਕੀਆ ਲੱਗਦਾ ਭਾਜੀ ਉਹਨੂੰ ਲੱਗਦਾ ਮੈਂ ਅਹਿਮਦ ਲਾ ਦੇ ਅਹਿਮਦ ਲਾ ਤਾਂ ਤਸਵੀਰ ਵੀ ਗਲਤ ਨਾ ਕਰਦੇ ਕੋਈ ਤਸਵੀਰ ਦੇ ਸ਼ਹਿਰ ਹੋਣ ਉਹ ਯਾਰ ਮੈਂ ਤੈਨੂੰ ਵਾਪਸ ਸਹੀ ਸਲਾਮਤ ਲੈ ਕੇ ਆਉਣਾ ਕੀ ਹੋ ਗਿਆ ਲੱਗਾ ਹੀ ਨਹੀਂ ਤੁਹਾਡੀ ਗੱਲਾਂ ਤੋਂ ਕਿਹੜਾ ਵੀ ਲੱਗਾ ਮੈਂ ਸਹੀ ਸਲਾਮਤ ਆਉਂਦੇ ਤਾਜੂ ਆਪ ਚਾਹੁੰਦਾ ਉਹ ਡਰਿਆ ਹੋਇਆ ਵਾ ਬਾਕੀ ਮੈਂ ਡਾਕਟਰ ਖਿਲਾਫ ਸਾਰਾ ਡਾਇਰੈਕਟ ਹੋ ਗਿਆ ਮੈਨੂੰ ਪਤਾ ਵਾ ਉੱਥੇ ਕਿੰਨੀ ਪਰਚੀ ਆ ਕੀ ਹਿਸਾਬ ਕਿਤਾਬ ਹੈ ਚੱਲ ਹੋ ਗਿਆ ਇਹੀ ਤੇ ਬਕਵਾਸ ਕਰਨਾ ਹੈ ਕਿ ਇਹ ਸਾਰੇ ਮਰਹਲੇ ਤੂੰ ਡਾਇਰੈਕਟ ਹੋ ਕੇ ਕਰੀ ਜਾਣੇ ਇੱਕ ਮਰਹਲਾ ਐਸਾ ਹੋਣਾ ਹਾਏ ਜਿੱਥੇ ਤੂੰ ਐਡਵਾਂਸ ਫੀਸ ਜਮ੍ਹਾਂ ਕਰਾਉਣੀ ਹੈ ਔਰ ਜਿੱਥੇ ਤੂੰ ਸਾਈਨ ਕਰਾਉਣੇ ਹਾਂ ਉਹ ਮਰਹਲੇ ਤੱਕ ਮੈਂ ਤੈਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੇਰੇ ਸਾਰੇ ਪੈਸੇ ਨਾ ਜ਼ਾਇਆ ਵੀ ਤੂੰ ਲੱਖ ਰੁਪਏ ਜਮ੍ਹਾਂ ਕਰਾਤਾ ਉਸ ਤੋਂ ਬਾਅਦ ਗੱਲ ਸੁਣ ਤੂੰ ਲੱਖ ਰੁਪਏ ਜਮ੍ਹਾਂ ਕਰਾਤਾ ਉਹ ਨਾਕਾਬਲੇ ਵਾਪਸੀ ਹੁੰਦਾ ਹੀ
ਉਸ ਤੋਂ ਬਾਅਦ ਤੂੰ ਵਾਪਸ ਆ ਕੇ ਮੈਂ ਸਾਈਨ ਨਹੀਂ ਕਰਨੇ, ਤੇਰਾ ਇਰਾਦਾ ਬਦਲ ਜੇ, ਨੁਕਸਾਨ ਮੈਂ ਤੈਨੂੰ ਇਸ ਤੋਂ ਪਹਿਲੇ ਆਗਾਹ ਕਰ ਰਿਹਾ। ਯਾਰ ਦੋਸਤ ਅਮਜਦ ਅੰਸਾਰੀ ਯਾਰ ਉਹਨੇ ਕਿਹਾ ਸਿਵਲ ਚਲੋ ਅਮਜਦ ਅੰਸਾਰੀ ਸਾਹਿਬ ਉਹ ਕਹਿੰਦਾ ਸਿਵਲ ਚ ਓਏ ਅਮਜਦ ਅੰਸਾਰੀ, ਹਾਂਜੀ ਉਸਤਾਦ ਜੀ ਸਿਵਲ ਹਸਪੀਟਲ ਨਾਈਸ। ਹਾਂ ਉਹਨਾਂ ਕੋ ਕਰਾਉਣਾ। ਉਹ ਆਪ ਨਹੀਂ ਕਰਦੇ, ਉਹਨੇ ਅੱਗੇ ਨਾ ਡਾਕਟਰ ਕਮੈਂਟ ਦਰੀਸ, ਉਹਨਾਂ ਨੇ ਦਰੀਸ ਨੂੰ ਰੱਖਿਆ ਅੱਗੇ। ਹਾਂਜੀ ਭਾਈ ਮੈਂ ਅਮਜਦ ਹਿਸਾਬ ਲਾ ਮੈਂ ਜਿੱਧਰੋਂ ਦੀ ਮਰਜ਼ੀ ਆ ਜਾਂ ਦਰੀਸ ਗਈ ਆ ਦਰੀਸ ਮੈਂ ਹਿਸਾਬ ਲਾ ਮੈਂ ਕੇਸ ਹੀ ਦਰੀਸ ਦਾ ਚਲੋ ਤੁਸੀਂ ਮੇਰੀ ਗੱਲ ਉੱਤੇ ਦਰੀਸ ਨੇ ਕੀਤੀ ਹੋਈ ਮੇਰੀ ਗੱਲ ਸੁਣੋ, ਮੈਂ ਹਿਸਾਬ ਲਾ ਉੱਤੇ ਮੇਰੀ ਉੱਤੇ ਮੇਰੇ ਪੈਸੇ ਦਰੀਸ ਨੇ ਫੜੇ ਆ। ਹੁਣ ਮੇਰੇ ਕੋਲ ਲਿਖਾ ਲੈ ਮੈਨੂੰ ਇਮਾਮ ਮਸਜਿਦ ਵੀ ਦਰੀਸ ਨਾਮ ਦਾ ਮਿਲਿਆ, ਮੈਂ ਇਸ ਨਹੀਂ ਕਰਦੀ ਜਦੋਂ ਲਿਖਾ ਲੈ ਯਾਰ इसका ऑपरेशन मेरे ਮੇਰਾ हाथों लिखा ਪੁੱਛਦਾ ਵੀ ਹੋਣਾ ਦਰੀਸ ਮੈਂ ਤਾਂ ਨਹੀਂ ਕਰਾਉਣੀ। ਮੈਂ ਸਾਜੀ ਆਪਣੇ ਸੈਨਾ ਦਾ ਤਾਰਾ ਹੋਣਾ। ਐ ਲਾ ਤੂੰ ਨਾ ਇਦਾਂ ਇੰਨੇ ਕੁ ਸਾਈਨ ਕਰਕੇ ਪਿਸ਼ਾਬ ਚ ਪਾ ਦੇ, ਫਿਰ ਜਿੱਥੇ ਕਿ ਲੋੜ ਨੂੰ ਤੇਰਾ ਸਾਈਨ ਲਾ ਲੈ। ਨਹੀਂ ਉਸ ਤੋਂ ਬਾਅਦ ਲੋੜ ਹੀ ਨਹੀਂ ਪੈਣੀ ਜ਼ਿੰਦਗੀ 'ਚ ਕਦੀ। ਫਿਰ ਵੀ ਕਿਤੇ ਕਤਬੇ ਤੇ ਲਿਖਣਾ ਹੋਵੇ ਮੈਂ ਵਾਲ ਵਧੀਆ ਦੇ ਜਗ੍ਹਾ ਲਿਖਾ ਲਵਾਂ ਤੇਰਾ ਫਿਰ ਰਾਤ ਜੀ ਪਰ ਠੀਕ ਨੇਗਾ। ਲੈ ਯਾਰ ਤੇ ਗੁੱਸਾ ਯਾਰ ਤੂੰ ਦੇਖ ਡਾਕਟਰ ਕੋਲ ਦਵਾਈ ਦੀ ਪਰਚੀ ਲਿਖਾਈ ਤੇ ਪਿੱਛੋਂ ਆਵਾਜ਼ ਚ ਨੇ ਆ ਕਰਾਈਏ ਵੀ ਫਾੜ ਲਈ ਆਪੇ ਇੱਕ ਰਾਜ਼ਕ ਵੀ। ਇੱਕ ਰਾਈਡਿੰਗ ਵੀ ਫਾੜ ਲਈ ਪਹਿਲੇ ਖਾਈ ਗਜ਼ਾਈ ਨਹੀਂ ਖਾਲੀ ਜਿਸ ਬੰਦੇ ਅੱਛਾ ਯਾਰ ਇੰਜ ਤੇ ਪਾਨਾ ਸੀਟੇ ਦੀ ਦੁਕਾਨ ਤੇ ਹੁੰਦਾ, ਯਾਰ ਅੱਗੇ ਗਿਆ ਵਾ ਕੋਈ, ਯਾਰ ਇੱਕ ਸਿਗਰਟ ਵੀ ਮੇਰਾ ਫੜ ਲਈ। ਇਹ ਇਦਾਂ ਹੀ ਆ। ਤੂੰ ਮੈਡੀਕਲ ਸਟੋਰ ਤੇ ਜਰਾ ਮੇਰਾ ਰਾਜ਼ਕ ਵੀ ਫੜ ਲਈ। ਇਹਨੇ ਫੜਿਆ ਉਸਤਾਦ ਜੀ ਪਿੱਛੇ ਸੁਪੰਦਰ ਤਨਵੀਰ ਨੂੰ ਪਾਲ ਵਾਲਾ ਸਪਰੈਡ ਪੀ ਲਿਆ ਹਾਲੇ ਮਦਰਪੁਰ ਦੀ ਕਿੰਨੀ ਕੁ ਮੁਸਾਫਤ ਆ रस्ते चले ਅੱਛਾ ਸ਼ਕਰਗੰਦੀ ਵੀ ਸਤਨਾ ਦੀ ਖਾ ਗਿਆ जलेबी ਉਹ ਰਕਸ਼ੇ ਵਾਲਾ ਖੋਦਾ ਤੇ ਤੈਨੂੰ ਡਾਕਟਰ ਕੋ ਸਿਰਫ ਲੈ ਕੇ ਗਿਆ। ਹਲੇ ਡਾਕਟਰ ਕੋਲ ਲੈ ਕੇ ਪਹੁੰਚ ਦਿੱਤੀ ਇਹਨੇ ਮੈਨੂੰ ਨੇ ਢੇਰੀਆਂ ਵੀ ਵਾਪਸ ਨਹੀਂ ਹੈ। ਤੁਹਾਨੂੰ ਮੈਂ ਦੱਸਿਆ ਵੀ ਉਹ ਲੈ ਕੇ ਦਿੰਦਾ ਯਾਰ ਜੇ ਦਵਾਈਆਂ ਬਾਹਰ ਮੈਡੀਕਲ ਸਟੋਰ ਸੇ ਲੈ ਲਓ ਉਹ ਦਵਾਈਆਂ ਕੱਢਣਾ ਤੇ ਪਿੱਛੋਂ ਆਇਆ ਵਾ ਮੋਟਰਸਾਈਕਲ ਲਾ ਕੇ ਆਏ ਕਰ ਆਜੇ ਵੀ ਕਰਦੀ ਯਾਰ ਉਹ ਕਰਦਾ ਤੇਰਾ ਜੇ ਪੈਸੇ ਪਤਾ ਵਾ इन्नू जरूरत नहीं सी सिर्फ ਉਹਦਾ ਖਰਚਾ ਕਰਾ ਰਿਹਾ ਇਹਦਾ ਬਸ ਨਹੀਂ ਚੱਲਦਾ ਮੈਂ ਦਵਾਈ ਨਾਲ ਫਗਾ ਖੋਲਦਾ ਜੋ ਵੀ ਮੰਗਣਾ ਸੀ ਬੇਟੇ ਗੋਲੀ ਘੱਟ ਖਾਈ ਬੰਦੇ ਨੇ ਇਹਨੂੰ ਕਹਿੰਦਾ ਨਾ ਸੀਗਾ ਯਾਰ ਇੱਕ ਸਵਾਲ ਆ ਮੇਰਾ ਫਾਈਨਲ ਆ। ਉਮਰ ਕਿੰਨੀ ਆ ਉਮਰ ਕਿੰਨੀ ਆ ਨਾ ਆ ਉਮਰ ਦੱਸ ਦਿਓ ਕੀ। ਉੱਠਦਾ ਫਿਰਦਾ ਸਹੀ ਹੈ ਮੇਰੇ ਦਰਦ ਕੋਈ ਨਹੀਂ ਹੁੰਦੀ ਬਸ ਅੱਗੇ ਰਿਜ਼ਲਟ ਕੋ ਆਪ ਕੱਢਣਾ ਖੁਰਾਕ ਵੀ ਠੀਕ। ਅਗਰ ਕੋਈ ਖਰਾਕ ਵੀ ਠੀਕ ਆ ਮੁੰਡਾ ਕਮਾਉਂਦਾ ਵੀ ਸਹੀ ਹੈ ਦੇਸੀ ਦੁੱਖ ਕੋਈ ਨਹੀਂ ਹੈਗਾ ਤਾਂ ਸਿੰਘ ਭੁਰਿਆ 35 ਸਾਲ ਹੈਗੀ। ਸਾਜੀ ਮੈਨੂੰ ਕਹਿੰਦਾ ਤੇਜ਼ ਪਵਾ ਲਈਏ। ਹਾਂ ਹੁਣ ਤੇਲ ਪਵਾ ਕੇ ਪਿਛਲੀ ਸਵਾਰੀ ਭਲਾ ਕੀ ਕਰਦੀ ਹੁੰਦੀ ਹੈ ਤੂੰ ਰਿਲੈਕਸ ਹੁੰਦੀ ਹੈ ਇਹਨੇ 1000 ਕੱਢਿਆ ਤੇ ਇਹਨੇ ਹੁਣ ਮੈਂ 1000 ਦੇ ਪਵਾ ਲਿਆ। ਕਹਿੰਦਾ ਘਰ ਦਾ ਕਿ 3 ਲੀਟਰ ਮੈਂ ਕਹਿੰਦੇ ਦੋ ਮੇਰਾ ਤਾਂ ਸਿਸਟਮ ਹੋਰ ਹੈ ਮੈਂ ਪਾਉਣਾ ਉਹਦਾ 3000 ਦਾ 4000 ਦਾ ਨਾ ਇਕੱਠਾ ਕਿ ਯਾਰ ਮੇਰਾ 15 ਕਿਤੇ ਨਿਕਲ ਜਾਣ ਹੁਣ ਭਾਈ ਹੁਣਾਂ ਨੇ ਅੱਗੋਂ ਨਹੀਂ ਪਤਾ ਕਿ ਏਟੀਐਮ ਇੱਥੇ ਭੁੱਲ ਗਿਆ ਤਾਂ ਸ਼ੁਕਰ ਅਲਹਮਦੁਲਿਲਾ ਬੈਂਕ ਦੀ ਸਾਈਡ ਉਹ ਚ 5000 ਦਾ ਕਿਤੇ ਪਿਆ ਨਹੀਂ ਨਹੀਂ ਤੇਰੇ ਪਏ ਹੁੰਦੇ ਇਦਾਂ ਦੇ ਪੈਸੇ। ਸਿਰਫ ਤੈਨੂੰ ਕੱਪੜੇ ਕੁਪੜੇ ਲੈਣ ਵਾਸਤੇ ਨਹੀਂ ਹੁੰਦੇ, ਬਾਕੀ ਰੱਬ ਵੇਖਿਆ ਫਿਰ ਰੱਬ ਕਿੱਦਾਂ ਕਢਾਉਂਦਾ। ਲਾਇਆ ਨਾ ਨੱਕ ਕੰਨ ਗਲੇ ਦੇ ਪਿੱਛੇ ਉਹਨੇ। ਇਹ ਤਾਂ 19 ਸਾਲ ਤੋਂ ਆ ਕਹਿੰਦਾ ਹਾਂ ਉੱਥੇ ਮਾਰਨ ਲੱਗ ਪਿਆ ਮੈਨੂੰ ਕਹਿੰਦਾ ਤੈਨੂੰ ਪੁੱਛਿਆ ਵਾ ਮੈਂ ਤੈਨੂੰ ਕਿਹਾ 1000 ਦਾ ਪਵਾ ਹੁਣ ਜੇ ਮੇਰੇ ਕੋਲ ਨਾ ਹੁੰਦੇ ਕਿਤੋਂ 3 ਲੀਟਰ ਤੇਲ ਹੋਰ ਕਿੰਨੇ ਦਾ ਪਵਾਉਣਾ ਸੀ? ਉਹ ਉਸਤਾਦ ਜੀ ਤੁਸੀਂ ਤਾਂ ਗੱਲ ਫੋਲੋ ਨਹੀਂ ਕਰਨ ਦੇ ਜੀ 300 200 250 ਹੈ ਇੱਥੇ ਕੀ ਰੇਂਜ ਆ? ਹਾਂਜੀ ਅੱਛਾ ਯਾਰ ਤੂੰ ਹੁਣ ਜਿਹੜੀ ਮੈਂ ਗੱਲ ਕਹੀ ਆ ਐਂਡ ਹੋ ਗਿਆ, ਸਾਰਾ ਪ੍ਰੋਗਰਾਮ ਇਸੇ ਪਾਸੇ ਹੀ ਕੱਢ ਦਿੱਤਾ ਯਾਰ। ਤੁਸੀਂ ਕੀਤਾ ਤੁਸੀਂ ਤਾਂ ਡਰਾ ਕੇ ਅੱਲਾਹ ਤੱਕ ਕੰਮਣ ਉਹ ਕਿਹੜਾ ਡਰਾਇਆ ਮੈਂ ਤੈਨੂੰ ਯਾਰ, ਮੈਂ ਡਰਾਇਆ ਯਾਰ। ਸਮਝਾਇਆ ਹਕੀਕਤ ਉਹ ਦੱਸੋ। ਯਾਰ 15 ਮਿੰਟ ਦਾ ਗਲੇ ਦਾ ਆਪਰੇਸ਼ਨ ਹੈ ਯਾਰ ਅਗਲੇ ਟੋਕਾ ਜਿਹਾ ਕੱਢ ਕੇ ਆ ਮਾਰਦੇ ਅੱਛਾ ਓਕੇ 15 ਮਿੰਟ ਗਲੇ ਦਾ ਆਪਰੇਸ਼ਨ ਆ, ਕੀ ਕਰਨਗੇ ਕਿੱਦਾਂ ਕਰਨਗੇ ਉਹ? ਸਾਜਿਦ ਕੌਣ ਹੈ ਹਾਂ ਠੀਕ ਆ। ਐ ਅੰਦਰ ਗਿਆ ਠੀਕ ਹੈ। ਉਹਨੇ ਹਲਕਾ ਜਿਹਾ ਇੰਜੈਕਸ਼ਨ ਨਾ ਐ ਬਾਜ਼ੀ ਪਈ ਗਿਆ ਟੋਕਾ ਜਿਹਾ ਕੱਢ ਕੇ ਪਲੇਟ 'ਚ ਰੱਖਣੀ ਤੋਂ ਹੋਰ ਪੈਸੇ 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 ਫੀਸ ਤਾਂ ਦੇਣੀ ਪੈਣੀ ਹੁੰਦੀ ਹੈ ਦੇਣੀ ਹੈ ਨਾ, ਹਾਂ ਸੈਨ ਨਹੀਂ ਕਰਾਉਣੇ ਉਹਨਾਂ ਨੇ। ਸੈਨ ਤੋਂ ਬਗੈਰ ਉਹਨਾਂ ਨੇ ਕਹਿਣਾ ਸਾਜਿਦ ਕੌਣ ਹੈ ਟਾਉਂ ਸਾਰਾ ਸੈਨ ਇਹਦੇ ਦਰਮਿਆਨ ਚ ਸੈਨ ਹੋਣੇ। ਔਰ ਕੋਈ ਗੱਲ ਨਹੀਂ ਤੂੰ ਆਪ ਜਾਣ ਕੇ ਉਹਨੂੰ ਪਤਾ ਨਹੀਂ ਕੀ ਸਮਝੀ ਜਾ ਰਿਹਾ, ਮੈਂ ਤਾਂ ਤੈਨੂੰ ਇੱਕ ਜਰਨਲ ਜੀ ਗੱਲ ਦੱਸ ਰਿਹਾ। ਮਾਈਨਰ ਦੇ ਵਿੱਚ ਔਰ ਮੈਂ ਸਟਾਰਟ ਤੇ ਸਿਰਫ ਇਹ ਸਵਾਲ ਕੀਤਾ ਯਾਰ ਤੇਰੀ ਫੈਮਿਲੀ ਚੋਂ ਸੈਨ ਕੌਣ ਕਰੇਗਾ ਬਸ। ਉੱਥੋਂ ਹੀ ਤੁਰੀ ਉਸਤਾਦ ਜੀ ਸੈਨਾ 'ਚ ਕਿਤੇ ਡਾਕਟਰ ਨੇ ਲਚਕ ਦਿੱਤੀ ਹੈ ਸੈਨ ਚ ਲਿਖਿਆ ਹੁੰਦਾ, ਮੈਂ ਤੁਹਾਨੂੰ ਸਭ ਤੋਂ ਪਹਿਲੇ ਕਿਹਾ ਸੈਨ ਚ ਹਰ ਚੀਜ਼ ਲਿਖੀ ਹੁੰਦੀ। ਜ਼ਿੰਦਗੀ ਮੌਤ ਦਾ ਲਿਖਿਆ ਹੁੰਦਾ ਹੈ। ਜ਼ਿੰਦਗੀ ਕਰੋੜ ਮੈਂ ਟਾਉਂਸ ਦਾ ਚੱਲਿਆ ਮੈਂ ਜ਼ਿੰਦਗੀ ਮੌਤ ਦਾ ਡਾਕਟਰ ਭਾਈ ਥੱਕਿਆ ਡਾਕਟਰ ਨੂੰ ਸੈਨ ਤੋਂ ਬਗੈਰ ਉਹਨਾਂ ਨੇ ਸਿਰਫ ਆਹ ਆਵਾਜ਼ ਮਾਰ ਕੇ ਪੁੱਛਣਾ ਸਾਜਿਦ ਕੌਣ ਹੈ ਬਾਹਰ ਚਲਾ ਜਾਏ। ਅੱਛਾ ਇੱਕ ਮਿਸਾਲ ਆ, ਸੈਨ ਨਹੀਂ ਕਰਾਉਂਦੇ, ਹਾਂ ਖੁਦਾ ਨਾ ਖਾਸਾ ਕੋ ਤੇਰੇ ਨਾਲ 19 ਕੀ ਹੋ ਜੇ ਤੇਰੇ ਘਰ ਦੇ ਉਹਨਾਂ ਦੇ ਪਰਚਾ ਕਰਾ ਦੇਣ। ਮੈਂ ਫੇਰ ਵੀ ਤਰੀਸ ਦੇ ਸੁੱਟਣੀ ਆ ਮੈਂ ਤਰੀਸ ਨੂੰ ਮੰਨ ਲੈਣਾ ਯਾਰ ਇੱਕ ਉਹ ਤੇਰਾ ਰਹਿਬਰ ਆ ਤੇ ਮੈਂ ਕਹਿੰਦਾ ਘਰ ਦੇ ਨੂੰ ਕੋਈ ਤਰੀਸ ਨੂੰ ਨਾ ਛੱਡਿਓ ਉਹ ਤੇਰਾ ਇਹਸਾਨ ਆ ਮੋਸਾ ਮਸੀਹਾ ਵਾ। ਕਰਦੇ ਆ ਮਸੀਹਾ ਤੇਰਾ ਉਹ ਭਰਾਵਾ ਲੱਖ ਰੁਪਇਆ ਦਰਾਜ ਸੁੱਟ ਲਿਆ ਵਾ ਹਲੇ ਮਸੀਹਾ ਜਾਨ ਬਚਾਓ ਕਰੈਕਟਰ ਹੈ ਤੇਰਾ। ਪਤਾ ਕਿੰਨਾ ਪਰਚਾ ਪੂਰੇ ਤੇ ਲਿਖਤਾ ਕਿ ਮੇਰੇ ਕੋਲ ਕੁਝ ਹੋ ਗਿਆ ਮੈਂ ਕੁਝ ਕਰਦਾ ਤੁਸੀਂ ਡਾਕਟਰ ਇਖਲਾਕ ਸਾਹਿਬ ਨੂੰ ਪੁੱਛਿਆ ਉਹਦੀ ਫੀਸ ਕਿੰਨੀ ਹੈ? ਉਹਨਾਂ ਨੇ ਤੈਨੂੰ ਆਪਰੇਸ਼ਨ ਦਾ ਕਿਹਾ ਨਾ, ਆਪ ਕਰਨਾ ਡਾਕਟਰ ਇਖਲਾਕ ਸਾਹਿਬ ਨੇ? ਕਹਿੰਦੇ ਡਾਕਟਰ ਆਉਂਦਾ ਆਪਰੇਸ਼ਨ ਕਰ ਓਕੇ ਉਹਨਾਂ ਦੀ ਫੀਸ ਪੁੱਛੀ? ਫੀਸ ਜਿੰਨੀ ਵੀ ਵਿਵਸਥਾ ਜੀ ਜਾਣ ਨਾਲ ਵਾਤੇ ਨੇ ਨਾ ਜਾਣ ਨਾਲੋਂ ਤੇ ਅਦਰੀਸ ਉੱਤੇ ਪਿਕਅਪ ਚਲਾਉਂਦੇ ਤੇ ਲੋਕ ਫਿਰ ਬਲੈਣ ਆਉਂਦੇ ਨਹੀਂ ਉਹ ਕਦੀ ਕਿਤੇ ਹੀ ਆਉਂਦਾ ਨਾ ਨਹੀਂ ਭਾਈ ਅੱਲਾ ਪਾਕ ਦਾ ਬੈਠਾ ਤਾਂ ਮੋਟਰ ਭਰ ਕੇ ਲਿਆ ਆ ਰਿਹਾ ਕੋਈ ਚੱਲ ਯਾਰ ਉਮਰ ਕਿੰਨੀ ਹੈ ਤੁਹਾਡੀ ਕੋਈ ਮਿੰਟ? ਯਾਰ ਜੋ ਉਮਰ ਤੇ ਹੁਣ ਬਿਲਕੁਲ ਕਾਬਲ ਹੋਈ ਪਈ ਆ। ਆਹੋ ਉਮਰ ਬਿਲਕੁਲ ਠੀਕ ਆ ਭਾਈ ਖੱਬੇ ਚ ਦਰਦ ਹੁੰਦਾ। ਹੁਣ ਇਹ ਤਾਂ ਯਾਰ ਮੈਨੂੰ ਲੱਗਦਾ ਹਰ ਗੈਰਤਮੰਦ ਦੇ ਹੁੰਦਾ ਨਹੀਂ ਨਹੀਂ ਤੇ ਖੱਬੇ ਹੱਥ 'ਚ ਹੁੰਦਾ ਕੁਝ, ਲੇਕਿਨ ਉਹ ਦਰਦ ਨਹੀਂ ਹੁੰਦੀ।
ਜਦੋਂ ਆਪਰੇਸ਼ਨ ਹੁੰਦਾ ਨਾ ਉਹ ਡਾਕਟਰ ਚੈੱਕ ਕਰਦੇ ਕਿ ਇਦਾਂ ਕਰਕੇ ਦਿਖਾ ਖੱਬਾ ਠੀਕ ਆ ਤੇਰਾ ਨਹੀਂ ਜੇ ਖੱਬਾ ਹੱਥ ਨਹੀਂ ਨਾ ਕੰਮ ਕਰਦਾ ਉਹ ਕਹਿੰਦੇ ਇਹਨੂੰ ਦਿਲ ਦਾ ਹੀ ਮਸਲਾ ਬਣ ਸਕਦਾ ਜਿਹੜਾ ਕਬਾਬ ਲਾਉਂਦਾ ਉਹਨੂੰ ਕਦੀ ਦਿਲ ਦਾ ਮਸਲਾ ਨਹੀਂ ਬਣੂਗਾ ਜਿਹੜਾ ਐ ਕਰਦਾ ਹਾਂ ਨਹੀਂ ਬਣਦਾ ਉਹਨਾਂ ਨੂੰ ਜੀ ਉਹ ਲਾਉਂਦਾ ਹੀ ਸੱਜੇ ਹੱਥ ਨਾਲ ਵਾ। ਨਹੀਂ ਤੇ ਉਹ ਜਾਂਦੇ ਐ ਚਲੋ ਫਾਇਦ ਤੇ ਤੂੰ ਡੋਰ ਲਾਉਣ ਲੱਗ ਆਖਰੀ ਇੱਕ ਗੱਲ ਤੈਨੂੰ ਪੁੱਛ ਲਓ ਪੁੱਛ ਲਓ ਬਸ ਉਸ ਤੋਂ ਬਾਅਦ ਫਿਰ ਦਿਲ ਬਣਨਾ ਸੈਣ ਕਿੰਨੇ ਕਰਨਾ ਕਿੰਨੇ ਕਰ ਜਿੱਥੇ ਉਹਨੇ ਇੰਨਾ ਕੁਝ ਕਰਨਾ ਡਾਕਟਰ ਤਰੀਸ ਨੇ ਸੈਨ ਵੀ ਆਪ ਹੀ ਕਰਨਗੇ ਸਹੀ ਨਹੀਂ ਆਪ ਕਿੱਦਾਂ ਸਾਡੇ ਕਰ ਕੋਲ ਉਹ ਜਿੱਥੇ ਸਾਰਾ ਕੁਝ ਕਰਨੇ ਫਿਰ ਆਪਰੇਸ਼ਨ ਵੀ ਆਪਣਾ ਹੀ ਕਰ ਲੂਗਾ ਫਿਰ ਤੂੰ ਕਾਤੋਂ ਐਵੇਂ ਆਪ ਸਹੀ ਗੱਲ ਆ ਤੈਨੂੰ ਕਿਹਨੇ ਕਿਹਾ ਦਿਲ ਬਣਾ ਤੂੰ ਕਿਤੇ ਕਿਤੇ ਕੋ ਪੁੱਛ ਕੇ ਬਣਾ ਰਿਹਾ ਵੈਸੇ ਨਹੀਂ ਕੀਤਾ ਹਲਕਾ ਜਿਹਾ ਐਵੇਂ ਗੱਲ ਕਰਕੇ ਐ ਕਰਨ ਦੇ ਤੈਨੂੰ ਕਿਹਨੇ ਕਿਹਾ ਕੋਈ ਦੇਖ ਨਹੀਂ ਪਿਆ ਲੱਗਿਆ ਤਾਂ ਮੈਂ ਵੈਸੇ ਹੀ ਇੰਜ ਕੀਤਾ ਨਹੀਂ ਡਾਕਟਰ ਤਰੀਸ ਦੇ ਲੋ ਰੱਬ ਗਿਆ ਯਕੀਨ ਮੰਨੋ ਉਹ ਫਿਰ ਫੈਸਲਾਬਾਦ 'ਚ ਇੱਕ ਡਾਕਟਰ ਨੇ ਡਾਕਟਰ ਅਦਰੀਸ ਸ਼ਾਨੀ ਸਾਹਿਬ ਹਾਂਜੀ ਉਹ ਕਾਦੇ ਜੀ ਹੈ ਕਾਦੇ ਗੱਲ ਤੈਨੂੰ ਦੱਸਿਆ ਤੇ ਯਾਰ ਡਾਕਟਰ ਨਹੀਂ ਉਹ ਹੋਰ ਨੇ ਉਹਨਾਂ ਦਾ ਨਹੀਂ ਨਹੀਂ, ਉਹ ਡਾਕਟਰ ਕਾਫੀ ਅਦਰੀਸ ਸ਼ਾਨੀ ਸਾਹਿਬ ਬਹੁਤ ਅਕਲਮੰਦ ਡਾਕਟਰ ਨੇ ਬਹੁਤ ਜਿਹਨੂੰ ਕਹਿੰਦੇ ਨੇ ਤਸ਼ਖੀਸ ਕਰਨ ਵਾਲੇ ਡਾਕਟਰ ਨੇ ਇਹਨੇ ਕੰਮ ਉਹ ਉਧਰ ਬੈਠਦੇ ਨੇ ਹਸਪੀਟਲ ਵੀ ਕਿਤੇ ਬੈਠਦੇ ਨੇ ਲੇਕਿਨ ਉਹ ਬੈਠਦੇ ਨੇ ਉਹ ਜਿਹੜਾ ਜਵਾਦ ਕਲੱਬ ਦੇ ਕੋਲ ਅੱਲਾ ਕਰੇ ਭਾਜੀ ਹੁਣ ਬੈਠੇ ਹੀ ਹੁਣ ਮੈਂ ਜੋ ਜਾਣਾ ਵਾ ਇਹਨੇ ਤਾਂ ਆਪਣੇ ਬਹੁਤ ਨਾਈਸ ਬਹੁਤ ਧੀਰਜ ਵਾਲੀ ਤਬੀਅਤ ਵਾਲੇ ਡਾਕਟਰ ਲੇਕਿਨ ਜਿਹੜੇ ਉਹਨੇ ਦਿਲ ਚ ਚਾਹੀਦਾ ਵਾ ਸਭ ਤੋਂ ਪਹਿਲੇ ਮੈਨੂੰ ਉਹਨਾਂ ਨੇ ਕਿਹਾ ਸੀ ਇਹਨੂੰ ਤੈਨੂੰ ਡਿਪਰੈਸ਼ਨ ਦਾ ਤੇ ਮੈਂ ਮੰਨਿਆ ਨਹੀਂ ਸੀ ਮੈਂ ਉਹਨਾਂ ਦੇ ਕਲੀਨਿਕ ਉਦੋਂ ਹੁੰਦਾ ਇਦਾਂ ਸੀ ਮੈਨੂੰ ਸਮਝ ਨਹੀਂ ਸੀ ਲੱਗਦੀ ਇਹ ਕੀ ਹੁੰਦੇ ਆ ਮੈਨੂੰ ਤੇ ਮੈਂ ਉਹਨਾਂ ਦੇ ਕਲੀਨਿਕ ਦੇ ਬਾਹਰ ਨਾ ਚੱਕਰ ਕੱਟਣ ਲੱਗ ਪਿਆ ਕਦੀ ਐਂ ਨੂੰ ਜਾ ਰਿਹਾ ਕਦੀ ਐਂ ਨੂੰ ਜਾ ਰਿਹਾ ਕਦੀ ਐਂ ਜਾ ਰਿਹਾ ਤੇ ਮੇਰੇ ਨਾਲ ਪਤਾ ਨਹੀਂ ਕੌਣ ਸੀ ਉਹਨੇ ਦੱਸਿਆ ਉਹਨੇ ਕਿਹਾ ਦੇਖੋ ਜੀ ਉਹ ਟਿਕਣ ਨਹੀਂ ਦਿਆ ਕਿਤੇ ਉਹਨੂੰ ਪਤਾ ਨਹੀਂ ਕੀ ਹੋ ਰਿਹਾ ਉਹਨਾਂ ਨੇ ਥੋੜਾ ਜਿਹਾ ਬਾਹਰ ਦੇਖਿਆ ਮੈਨੂੰ ਫਿਰ ਦੇਣ ਫੌਰਨ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਐਂਜ਼ਾਈਟੀ ਇਹਨੂੰ ਕੋਈ ਮਸਲਾ ਉਹਨਾਂ ਨੇ ਫਿਰ ਇੱਕ ਗੋਲੀ ਦਿੱਤੀ ਮੈਨੂੰ ਉਹ ਗੋਲੀ ਮੈਂ ਖਾਧੀ ਨਹੀਂ ਉਹ ਗੋਲੀ ਮੈਂ ਰਜ਼ਾ ਨੂੰ ਭੇਜੀ ਰਜ਼ਾ ਨੇ ਮੈਨੂੰ ਡਰਾਤਾ ਕਿਉਂਕਿ ਰਜ਼ਾ ਨੂੰ ਕੰਡੀਸ਼ਨ ਦਾ ਪਤਾ ਹੀ ਨਹੀਂ ਸੀ ਕਿ ਕੀ ਅੱਗੇ ਉਹ ਸਹੀ ਵਾਕਈ ਉਹਨਾਂ ਨੇ ਸਹੀ ਗੋਲੀ ਮੈਂ ਉਹ ਨਹੀਂ ਖਾਧੀ ਇਹਦਾ ਸਭ ਭਾਈ ਉਦੋਂ ਤਾਂ ਫੇਕ ਬੋਣਾ ਕਰ ਰਿਹਾ ਹਾਂ ਮੈਂ ਡਰਾਉਂਦੇ ਨਹੀਂ ਮੈਂ ਰਜ਼ਾ ਨੂੰ ਕਿਹਾ ਚੈਨਲ ਬਣਾ ਯਾਰ ਰਜ਼ਾ ਬੇਸਿਕਲੀ ਡਾਕਟਰ ਆ ਯਾਰ ਉਹਦੇ ਕੋਲ ਹੈਗੀ ਆ ਡਾਕਟਰ ਦੀ ਜਿਹਨੂੰ ਦਵਾਈ ਦੇ ਸਕਦਾ ਵਾ ਪ੍ਰੈਕਟਿਸ ਕਰ ਸਕਦੇ ਹਾਂ ਹਾਂ ਦਵਾਈ ਦੇ ਸਕਦਾ ਉਹ ਮਰੀਜ਼ ਚੈੱਕ ਕਰਕੇ ਉਹਨੂੰ ਮੈਂ ਇੰਨਾ ਉਹਦੇ ਪਿੱਛੇ ਪਿਆ ਯਾਰ ਤੂੰ ਬਣਾ ਲਾ ਚੈਨਲ ਯਾਰ ਤੇ ਉਹ ਹੁਣ ਉਹਨੂੰ ਮੈਂ ਬਣਾ ਹੀ ਦੇਣਾ ਵੇਖਣਾ ਤੁਸੀਂ ਉਹ ਰਹਿੰਦੇ ਯੂਕੇ ਉੱਥੇ ਚੈਨਲ ਬਣਾਉਣ ਵਾਸਤੇ ਬੜਾ ਕੁਝ ਚਾਹੀਦਾ ਉਹ ਉਹ ਕੁਛ ਸਹੀ ਨਹੀਂ ਲੇਕਿਨ ਉਹਦਾ ਇੱਕ ਵਾਅਦਾ ਹੋਏਗਾ ਸਾਨੂੰ ਸਾਰਿਆਂ ਨੂੰ ਸਾਡੀ ਫੈਮਿਲੀ ਨੂੰ ਕਿ ਉਹ ਨਾ ਉਹਦੇ ਕਰੀਬ ਬਹੁਤ ਆ ਤਹਿਕੀਕ ਦੇ ਬਹੁਤ ਕਰੀਬ ਆ ਜੋ ਨਵੀਂ ਤਹਿਕੀਕ ਹੋ ਰਹੀ ਨਾ ਬਿਮਾਰੀਆਂ ਤੇ ਉਹ ਉਹਦੇ ਨਾਲ ਉਹਦੇ ਕਰੀਬ ਬਹੁਤ ਆ ਕਾਨਫਰੰਸ ਉਹ ਆਪਣੀ ਕੰਪਨੀ ਵੱਲੋਂ ਕਾਨਫਰੰਸ ਦੇ ਵਿੱਚ ਜਾਂਦਾ ਉੱਥੇ ਦੱਸਦਾ ਨਵੀਆਂ ਦਵਾਈਆਂ ਦੇ ਬਾਰੇ ਚ ਉਹ ਹੀ ਨਹੀਂ ਕਿ ਬੇਕੂ ਨੇ ਪੜ੍ਹ ਲਿਆ ਵਾ 20 ਸਾਲ ਪਹਿਲੇ ਤੈਨੂੰ ਬੈਠਾ ਬਸ ਲਿਖੀ ਜਾ ਰਿਹਾ ਜਾਂ ਕੋਈ ਮੈਡੀਕਲ ਰੈਪ ਵਾਲਾ ਆ ਗਿਆ ਤੇ ਉਹਨੇ ਕੋਈ ਮਾੜੀ ਜੀ ਗੱਲ ਦਾ ਨਹੀਂ ਉਹ ਡੇਲੀ ਬੇਸਿਸ ਤੇ ਉਹ ਨਾਲ ਰਹਿੰਦਾ ਹਰ ਚੀਜ਼ ਨਵੀਂ ਲੇਕਿਨ ਸਾਰੀ ਦੇਖੋ ਡਾਕਟਰ ਹੋ ਕੇ ਯੂਕੇ ਬਹਿ ਕੇ ਬੋਰ ਹੋਣ ਲੱਗੇ ਨਹੀਂ ਬੋਰ ਨਹੀਂ ਹੁੰਦੇ ਉਹ ਬੜਾ ਇੰਜੋਏ ਕਰਦਾ ਉਹਨੇ ਕਦਾ ਬੋਰ ਹੋਣਾ ਨਾਲੇ ਉਹਨੂੰ ਜਿਹੜੇ ਕਮੈਂਟ ਆਇਆ ਕਹਿੰਦੇ ਕਿ ਡਾਕਟਰ ਸਾਹਿਬ ਮੁਝੇ ਇਹ ਹੈ ਉਹਦਾ ਕਮੈਂਟ ਦਾ ਪੂਰਾ ਆਹੋ ਨਹੀਂ ਦਵਾਈ ਦੂਈ ਨਹੀਂ ਦੇਣੀ ਤੁਸੀਂ ਉਹਨਾਂ ਕੋਲ ਮਸ਼ਵਰਾ ਲੈ ਸਕਦੇ ਹੋ ਕੋਈ ਤੁਹਾਡਾ ਐਸਾ ਖਾਸ ਤੌਰ ਤੇ ਐਂਜ਼ਾਈਟੀ ਡਿਪਰੈਸ਼ਨ ਦਾ ਉਹਨੇ ਕੋਈ ਕੀਤਾ ਵਾ ਉਹਨੂੰ ਬੜਾ ਸਾਜੀ ਇਹਨਾਂ ਮਸ਼ਵਰਾ ਦੇ ਲੱਖ ਰੁਪਏ ਮੰਗਣ ਆਪਰੇਸ਼ਨ ਦੀ ਨਹੀਂ ਉਹਨੇ ਕੋਈ ਪੈਸਾ ਨਹੀਂ ਲੈਣਾ ਯਾਰ ਇਹਨਾਂ ਦੇ ਬਾਅਦ ਚ ਸ਼ੁਰੂ ਹੋ ਜਾਂਦਾ ਨਾ ਉਹ ਤੇ ਸਾਡੀ ਇੱਕ ਕਹਿ ਲਓ ਸਜਾਦ ਜਾਨੀ ਫੈਮਿਲੀ ਜਿਹੜੀ ਹੈ ਇਹਦੇ ਵਿੱਚ ਉਹਨੇ ਕਿਹਾ ਕਿ ਯਾਰ ਮੈਂ ਅਗਰ ਕਿਸੇ ਦੇ ਕੰਮ ਆ ਸਕਦਾ ਤੇ ਨਹੀਂ ਮੈਂ ਮੈਨੂੰ ਹੀ ਲੱਗਦਾ ਉਹਨੂੰ ਮੈਂ ਚੈਨਲ ਬਣਾਉਣਾ ਉਹਦਾ ਚੈਨਲ ਸਬਸਕ੍ਰਾਈਬ ਕਰਾਉਣੇ ਆ ਕਰਾਏ ਕਿ ਤੈਨੂੰ ਉਹ ਪੈਸੇ ਪੂਏ ਤੈਨੂੰ ਚਾਹੀਦੇ ਨਹੀਂ ਲੇਕਿਨ ਇਹ ਹੈ ਕਿ ਜਰਾ ਸਬਸਕ੍ਰਾਈਬ ਹੋ ਜਾਏਗਾ ਲੀਗਲ ਚੈਨਲ ਤੇ ਜਰਾ ਉਹ ਠੀਕ ਹੋ ਜਾਂਦਾ ਸੈਨ ਨੂੰ ਮੁਕੰਮਲ ਮੈਂ ਹੈ ਉਹ ਯਾਰ ਉਹ ਸਮਝ ਨਹੀਂ ਦਿਆ ਕਰੋ ਤੁਸੀਂ ਜਾਣਾ ਤੁਹਾਡਾ ਕੰਮ ਜਾਣੋ ਮੇਰਾ ਇਹਦੇ ਚ ਕੋਈ ਅਮਲ ਦਖਲ ਨਹੀਂ ਦੇ ਅੱਲਾ ਇਹਨੂੰ ਸਿਹਤ ਦੇਵੇ ਤੰਦਰੁਸਤੀ ਦੇਵੇ ਭਾਈ ਯਾਰ ਸਾਰੇ ਦੁਆ ਕਰ ਲੇਕਿਨ ਨਾ ਢੇਠਾ ਸੈਰ ਕਰ ਲੈਂਦੇ। ਸੈਰ ਕਰ ਲੈਂਦੇ ਅੱਲਾ ਪਾਕ ਖੁਸ਼ ਰਹੇ ਨਹੀਂ ਮੈਂ ਸੈਰ ਇਦਾਂ ਨਹੀਂ ਮੈਂ ਜਾਂਦਾ ਮੈਂ ਹਰ ਚੀਜ਼ ਕਰਕੇ ਜਾਊਂ ਇੱਕ ਜਾਂਦਿਆਂ ਪੁੱਛ ਲਵਾਂ ਭਾਈ ਉਮਰ ਕਿੰਨੀ ਹੈ ਤੁਹਾਡੀ ਇਹਨਾਂ ਨਾਲ ਕੰਮ ਕਰਨਾ ਤੂੰ ਨਹੀਂ ਉਮਰ ਵੈਸੇ ਪੁੱਛੀ ਯਾਰ ਉਮਰ ਜੋ ਵੀ ਆਲਾ ਤੂੰ ਇਹ ਕਿ ਮੁੰਡਾ ਕਮਾਉਂਦਾ ਠੀਕ ਆ ਸਾਰੇ ਹੈ ਆਪਣਾ ਘਰ ਆਪਣਾ ਘਰ ਸਾਰੀ ਰੋਟੀ ਦਊਗਾ ਤੂੰ ਮੈਨੂੰ ਛੱਡ ਤੂੰ ਪੈਸਾ ਦੇ ਕਿੱਥੇ ਉਹ ਕਿੱਥੇ ਦੇਖਣਾ ਇਹਨੂੰ ਦਿਖਾਉਂਗਾ ਉਹ ਮੇਰੇ ਬੈਗ ਦੇ 500 ਰੁਪਏ ਪਿਆ ਅੱਛਾ ਉਮਰ 8-10 ਸਾਲ ਵੱਡੀ ਹੋਣੀ ਚਾਹੀਦੀ ਹੈ ਅਗਰ ਉਹ 35 ਦਾ ਵੀ ਇਹਨਾਂ ਦਾ ਕੋਈ ਡਰ ਹੋਣਾ ਹਾਂ ਨਾਲੇ ਯਾਰ ਤੁਹਾਡਾ ਜੀ ਕੁਝ ਹੋਣਾ ਚਾਹੀਦਾ ਤੈਨੂੰ ਮਾਣਾ ਕੀ ਲੱਗੇ ਕਿਹੜਾ ਉਹਦਾ ਜੀ ਯਾਰ ਉਹ ਸਿੱਧਾ ਨਹੀਂ ਹੋਈਦਾ ਯਾਰ ਖੁਸ਼ ਕਿੰਨਾ ਰਹਿ ਗੰਦਾ ਯਾਰ ਉਹਦਾ ਕਿਹੜਾ ਜੀ ਉਹਦਾ ਵੀ ਸਾਡਾ ਭਰਾ ਨਹੀਂ ਸਾਡਾ ਜੀ ਆ ਵੀ ਕਿਸੇ ਉਹ ਕਹਿੰਦੇ ਮੇਰਾ ਜੀ ਕਰਦਾ ਉਹ ਜੀ ਵਾਸੀ ਲੈਣ ਲੱਗਾ ਢਿੱਡ ਤੇ ਵੱਟ ਪੈਂਦਾ ਹੁੰਦਾ। ਹਰ ਜਗ੍ਹਾ ਵੱਟ ਪੈਂਦੇ ਲੈ ਕੇ ਤੂੰ ਹੀ ਦੱਸਣਾ ਉਹ ਕੋਈ ਪਰ ਠੀਕ ਆ ਜਿਮ ਜਾਂਦਾ ਅੱਛਾ ਦਿਲ ਤੇ ਸਹੀ ਬਣਾਣਾ ਕੀ ਹੋਇਆ ਸਹੀ ਤੇ ਵੀ ਟਾਂਸ ਪੈਣ ਵਾਲੇ